ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਅੱਜ 18 ਫਰਵਰੀ ਦਿਨ ਹੈਗਾ ਜੀ ਸ਼ੁੱਕਰਵਾਰ। ਮਿੰਟੂ ਗੁਲਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503 4159090503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਜੀ ਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਟਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ ਤਾਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਥੰਮਿਆ। ਕੈਪਟਨ ਨੇ ਜਿਹੜਾ ਆ ਉਹ ਦਾਨ ਕਰਕੇ ਕੀਤੀ ਸਮਾਪਤੀ, ਕੱਟਾ ਦਾਨ ਕਰਕੇ। ਹਾਂਜੀ ਹਾਂਜੀ, ਉਹ ਸ਼ਨੀ ਦਾ ਕੋਈ ਮਤਲਬ ਕਿ ਚੱਕਰ ਸੀਗਾ। ਸ਼ਨੀ ਨੂੰ ਖੁਸ਼ ਕਰਨ ਵਾਸਤੇ ਸਭ ਕੁਝ ਕੀਤਾ ਗਿਆ ਦੱਸਦੇ ਆ। ਤਾਂ ਇਹ ਪੂਜਾ ਵੀ ਕੀਤੀ ਗਈ ਆ ਤੇ ਜਿਹੜੇ ਪੰਡਤ ਜੀ ਸੀਗੇ ਉਹ ਕਹਿੰਦੇ ਕਿ ਇਹਦੇ ਨਾਲ ਸ਼ਨੀ ਦੇਵ ਸ਼ਾਂਤ ਰਹਿਣਗੇ। ਚਲੋ ਸ਼ਨੀ ਦੇਵ ਤੇ ਸ਼ਾਂਤ ਹੋ ਜਾਣਗੇ, ਪਰ ਜਿਹੜੇ ਵੋਟਰ ਦੇਵਤਾ ਹੈ ਉਹ ਕਿੱਦਾਂ ਪ੍ਰਸੰਨ ਹੋਣਗੇ, ਇਹ ਵੱਡਾ ਸਵਾਲ ਰਹੇਗਾ। ਕਿ ਦੇਖੋ ਹੁਣ ਭਾਵੇਂ ਤੁਸੀਂ ਕੱਟੂ ਦਾਨ ਕਰੋ ਤੇ ਭਾਵੇਂ ਹੁਣ ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਡੇ ਕੋਲ ਮੌਕਾ ਸੀਗਾ, ਲੋਕਾਂ ਨੇ ਆਪਣਾ ਮੁਸਤਕਬਿਲ ਤੁਹਾਡੇ ਹੱਥੀਂ ਫੜਾਇਆ ਸੀਗਾ ਤੇ ਤੁਸੀਂ ਹੱਥੀਂ ਜਿਹੜੀਆਂ ਉਮੀਦਾਂ ਜਾਈਆਂ, ਤੁਸੀਂ ਉਹ ਉਮੀਦਾਂ ਦਾ ਗਲਾ ਘੁੱਟਿਆ ਸੀਗਾ। ਖੈਰ ਦੇਖੋ, ਇਹ ਤਾਂ ਟੋਟਕੇ ਛੋਟਕੇ ਚੱਲਦੇ ਰਹਿੰਦੇ ਆ ਕਾਂਗਰਸੀਆਂ ਦਾ, ਕਿਉਂਕਿ ਬੇਸਿਕਲੀ ਪੰਜਾਬ ਲੋਕ ਕਾਂਗਰਸ ਨਿਕਲੀ ਹੈ, ਕਾਂਗਰਸ ਦੇ ਵਿੱਚੋਂ ਹੀ। ਤੇ ਗੱਲ ਇਹ ਆ ਕਿ ਇਹਨਾਂ ਦਾ ਤੇ ਵੈਸੇ ਵੀ ਤੁਸੀਂ ਦੇਖੋਗੇ ਤੇ ਟੋਟਕਿਆਂ ਵਾਲੇ ਵਾਦਿਆਂ ਦੇ ਨਾਲ ਬੜਾ ਪ੍ਰੇਮ ਰਿਹਾ ਕਾਂਗਰਸੀਆਂ ਦਾ। ਚਾਹੇ ਇੰਦਰਾ ਗਾਂਧੀ ਤੋਂ ਲੈ ਕੇ ਨਰਸਿਮਹਾ ਰਾਓ ਤੱਕ ਆ ਜਾਓ, ਬਹੁਤ ਸਾਰੇ ਲੀਡਰ ਤੁਹਾਨੂੰ ਮਿਲ ਜਾਣਗੇ। ਵੈਸੇ ਇੱਕ ਤੁਹਾਨੂੰ ਹਿਸਟਰੀ ਦਾ ਪਾਰਟ ਦੱਸਾਂ ਕਿ ਜਿਹੜੇ ਰਾਜੀਵ ਗਾਂਧੀ ਨੇ ਅਯੁੱਧਿਆ ਦੇ ਕਪਾਟ ਖੋਲੇ ਸਨ, ਉਹਦੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਅਸਲ ਦੇ ਵਿੱਚ ਉਹ ਵੀ ਇੱਕ ਬਾਬੇ ਦੇ ਕਹਿਣ ਤੇ ਕੀਤਾ ਗਿਆ ਸੀਗਾ। ਇੰਟਰਸਟਿੰਗ ਫੈਕਟ ਹੈ, ਯਾਦ ਰੱਖਿਓ। ਖੈਰ ਗੱਲ ਇਹ ਹੈ ਕਿ ਚੋਣ ਪ੍ਰਚਾਰ ਥੰਮ ਗਿਆ ਜੀ। ਸਪੀਕਰਾਂ ਦੇ ਸ਼ੋਰ ਤੋਂ ਥੋੜੀ ਨਜ਼ਾਤ ਮਿਲੀ ਹੈ। ਹਵਾ ਦਾ ਪ੍ਰਦੂਸ਼ਣ ਅਲੱਗ ਹੈ, ਸਾਡੇ ਇੱਥੇ ਪਾਣੀ ਦਾ ਪ੍ਰਦੂਸ਼ਣ ਅਲੱਗ ਹੈ, ਕਚਰਾ ਪ੍ਰਦੂਸ਼ਣ ਅਲੱਗ ਹੈ, ਪਰ ਇੱਕ ਪ੍ਰਦੂਸ਼ਣ ਹੈ ਧੁਨੀ ਪ੍ਰਦੂਸ਼ਣ। ਸੋ ਧੁਨੀ ਪ੍ਰਦੂਸ਼ਣ 45 ਡੈਸੀਬਲ ਕਹਿੰਦੇ ਆ ਕਿ ਉਹ ਨਹੀਂ ਹੋਣੀ ਚਾਹੀਦੀ। 45 ਡੈਸੀਬਲ ਆਵਾਜ਼ ਤੋਂ ਉੱਤੇ ਧੁਨੀ ਪ੍ਰਦੂਸ਼ਣ ਜਿਹੜਾ ਨਹੀਂ ਜਾਣਾ ਚਾਹੀਦਾ। ਸਾਡੇ ਇੱਥੇ ਪਤਾ ਹੀ ਨਹੀਂ ਕੀ ਹਿਸਾਬ ਕਿਤਾਬ ਚੱਲਦਾ। ਤਾਂ ਧੁਨੀ ਪ੍ਰਦੂਸ਼ਣ ਤੋਂ ਲੈ ਕੇ ਕਹਿ ਲਓ ਕਿ ਜੋ ਬਿਆਨਾਂ ਦੇ ਵਿੱਚ ਪ੍ਰਦੂਸ਼ਣ ਸੀ, ਕੁਛ ਹੱਦ ਤੱਕ ਉਹਦੇ ਤੋਂ ਅੱਜ ਨਿਜ਼ਾਤ ਮਿਲ ਗਈ। 6 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਕਾਰਾਂ ਘੂੰ ਕਰਦੀਆਂ ਫਿਰਦੀਆਂ ਸਨ, ਉਹਨਾਂ ਨੂੰ ਥੋੜੀ ਬ੍ਰੇਕ ਲੱਗੀ ਆ। ਸਪੀਕਰ ਥੋੜੇ ਜਿਹੇ ਸ਼ਾਂਤ ਹੋਏ ਆ। ਉਹਨਾਂ ਨੂੰ ਜਿਹੜੀ ਗਰਮੀ ਆਈ ਪਈ ਸੀਗੀ ਉਹ ਥੋੜੀ ਹੁਣ ਠੰਡੀ ਹੋਏਗੀ। ਇਸ ਤੋਂ ਇਲਾਵਾ ਚੋਣ ਜਲਸੇ, ਰੈਲੀਆਂ, ਰੋਡ ਸ਼ੋ, ਪਤਾ ਨਹੀਂ ਕਿਆ ਕਿਆ ਚੱਲ ਰਿਹਾ ਸੀਗਾ। ਅਖੀਰਲੇ ਦਿਨ ਦੱਬ ਕੇ ਹੋਇਆ। ਵੈਸੇ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ, ਮੇਰੀ ਆਸ ਦੇ ਉਲਟ ਹੋਇਆ ਸਭ ਕੁਛ, ਕਿ ਜਿਹੜਾ ਆਖਰੀ ਦਿਨ ਸੀ ਉਹਦੇ ਵਿੱਚ ਵੀ ਭਰਪੂਰ ਪ੍ਰਚਾਰ ਕੀਤਾ ਲੀਡਰਾਂ ਨੇ। ਚਾਹੇ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਕਰੀਏ, ਉਹ ਵੀ ਦੱਬ ਕੇ ਕਰ ਰਹੇ ਸਨ, ਇੰਦਰ ਅਬੋਹਰ ਵਾਲੀ ਸਾਈਡ ਗਏ ਹੋਏ ਸੀਗੇ। ਇਸ ਤੋਂ ਇਲਾਵਾ ਭਗਵੰਤ ਮਾਨ, ਕੇਜਰੀਵਾਲ, ਬਹੁਤ ਸਾਰੇ ਲੀਡਰ, ਜਿਹੜੇ ਤਮਾਮ ਲੀਡਰ ਜਿਹੜੇ ਪੰਜਾਬ ਦੇ ਵਿੱਚ ਪ੍ਰਚਾਰ ਵਾਸਤੇ ਉਪਲਬਧ ਸੀਗੇ, ਸਾਰੇ ਦੇ ਸਾਰੇ ਮੈਦਾਨ ਦੇ ਵਿੱਚ ਸਨ।
ਉਹ ਅਗਲਾ ਕਹਿੰਦਾ ਹੀ ਆ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਾਹਾਂ ਕੱਲੀ, ਕਿ ਜੇਕਰ ਦੂਸਰਾ ਕਰਦਾ ਤੇ ਮੈਂ ਕਿਉਂ। ਅੱਜ ਦੇਰ ਸ਼ਾਮ ਤੱਕ ਇਹ ਪ੍ਰਚਾਰ ਹੁੰਦੇ ਰਹੇ, ਚੰਨੀ ਜੀ ਤੋਂ ਲੈ ਕੇ ਸਾਰੇ ਲੀਡਰ ਕਾਂਗਰਸ ਦੇ ਜਿਹੜੇ ਆ ਮੈਦਾਨ ਦੇ ਵਿੱਚ ਆਪੋ ਆਪਣੇ ਏਰੀਏ 'ਚ ਨਜ਼ਰ ਆਏ ਆ। ਤਾਂ ਖੈਰ ਜੇ ਆਪਾਂ ਦੇਖੀਏ ਤਾਂ ਇਲੈਕਸ਼ਨ ਦਾ ਇਹ ਪ੍ਰਚਾਰ ਜਿਹੜਾ ਉਹ ਥੰਮ ਗਿਆ। ਪੰਜਾਬ ਦੇ ਵਿੱਚ ਹੁਣ ਜੇ ਕਹੀਏ ਤਾਂ ਸ਼ਰਾਬੀਆਂ ਨੂੰ ਥੋੜੀ ਜਿਹੀ ਚਿੰਤਾ ਵਾਲੀ ਗੱਲ ਆ ਕਿ 48 ਘੰਟਿਆਂ ਤੱਕ ਡਰਾਈ ਡੇ ਜਿਹੜਾ ਹੈ ਉਹ ਐਲਾਨ ਦਿੱਤਾ ਗਿਆ। ਵੈਸੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਠੇਕੇ ਹੀ ਬੰਦ ਹੋਏ ਨੇ। ਠੇਕੇ ਵਾਲਿਆਂ ਦਾ ਸਮਾਨ ਬੰਦ ਨਹੀਂ ਹੋਇਆ, ਉਹ ਘਰਾਂ ਘਰਾਂ 'ਚ ਪਹੁੰਚਾ ਦੇਣਾ। ਉਹ ਰਾਤ ਅੱਜ ਦੀ ਬਾਕੀ ਹੈ, आज की रात बाकी है। सो उधर ਤਿਆਰ ਸਾਕੀ ਹੈ ਤਾਂ ਸਾਰਾ ਕੁਝ ਮਤਲਬ ਕਿ ਵਰਤ ਜਾਣਾ ਹੈ। ਤੇ ਦੂਜੇ ਪਾਸੇ ਜੇ ਦੇਖੀਏ ਤਾਂ ਅੱਜ ਜਿਹੜੇ ਬਾਹਰੋਂ ਆਏ ਨੇ, ਮਤਲਬ ਕਿ ਪੰਜਾਬ ਦੇ ਵੋਟਰ ਤੋਂ ਛੁੱਟ ਉਹਨਾਂ ਨੂੰ ਕਿਹਾ ਗਿਆ ਕਿ ਭਾਗ ਜਾਓ ਬਈ ਭਾਗ ਜਾਓ। ਸੋ 6 ਵਜੇ ਤੱਕ ਉਹਨਾਂ ਨੇ ਪ੍ਰਦੇਸ਼ ਹੈ ਜਿਹੜਾ ਉਹ ਛੱਡਣਾ ਸੀਗਾ, ਪੰਜਾਬ ਛੱਡ ਕੇ ਬਾਹਰ ਹੋ ਗਏ। ਹੁਣ ਅੱਜ ਹੋਟਲਾਂ ਦੇ ਜਾਂ ਜਿਹੜੇ ਹੋਰ ਟਿਕਾਣੇ ਆ ਉਹ ਫੋਲੇ ਜਾਣਗੇ, ਕੋਈ ਬਾਹਰੀ ਬੰਦੇ ਜਿਹੜੇ ਇੱਥੇ ਆ ਕੇ ਨਾ ਰਹਿ ਰਹੇ ਹੋਣ। ਖੈਰ ਇਹ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਉਡਮਾ ਜਿਹਾ ਦੱਸ ਦਿੱਤਾ ਆ ਕਿ ਚੱਲਿਆ ਵਿੱਚ ਬਿਆਨਬਾਜ਼ੀਆਂ ਜੇ ਫੜੀਏ ਤਾਂ ਫਿਰ ਤਾਂ ਬਹੁਤ ਟਾਈਮ ਲੱਗ ਜਾਣਾ, ਪਰ ਮੋਟਾ ਮੋਟਾ ਤੁਹਾਨੂੰ ਦੱਸ ਦਿੱਤਾ ਆ ਕਿ ਚੋਣ ਪ੍ਰਚਾਰ ਕਾਫੀ ਐਤਕੀ ਵੱਖਰਾ ਰਿਹਾ। ਵਰਚੁਅਲ ਰੈਲੀਆਂ ਅਸੀਂ ਦੇਖੀਆਂ ਜਿਹੜੀਆਂ ਜ਼ਿੰਦਗੀ 'ਚ ਕਦੇ ਨਹੀਂ ਸੀ ਦੇਖੀਆਂ। ਇਸ ਤੋਂ ਇਲਾਵਾ ਫਿਰ ਹੌਲੀ ਹੌਲੀ ਜਦੋਂ ਖੁੱਲ ਮਿਲੀ ਤਾਂ ਫਿਰ ਕਰੋਨਾ ਭੁੱਲ ਗਿਆ, ਭਰਪੂਰ ਰੈਲੀਆਂ ਹੋਈਆਂ। ਹਾਲਾਂਕਿ ਨਵੇਂ ਅੰਦਾਜ਼ ਦੇ ਵਿੱਚ ਵੀ ਕੁਝ ਚੋਣ ਪ੍ਰਚਾਰ ਵੇਖਣ ਨੂੰ ਮਿਲੇ ਆ। ਮਸਲਨ ਜੇ ਆਪਾਂ ਦੇਖੀਏ ਤਾਂ ਭਗਵੰਤ ਮਾਨ ਉਹ ਜਦੋਂ ਜਾਂਦੇ ਤੇ ਉਹਨਾਂ ਨਾਲ ਗੀਤ ਸੰਗੀਤ ਵੱਜਦਾ, ਇਨਕਲਾਬੀ ਨਾਰੇ ਵੀ ਵੱਜਦੇ ਆ। ਜੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਚੋਣ ਪ੍ਰਚਾਰ ਦੇਖੋਗੇ, ਦਿਲਚਸਪ ਗੱਲ ਇਹ ਹੈ ਕਿ ਇਹ ਰੈਲੀਆਂ ਵਾਲਾ ਜੋ ਇਹਨਾਂ ਦਾ ਕਲਚਰ ਹੈ, ਰਵਾਇਤੀ ਕਲਚਰ ਹੈ ਅਕਾਲੀਆਂ ਦਾ, ਉਹਦੇ ਤਹਿਤ ਹੀ ਆ, ਕੋਈ ਬਦਲਾਅ ਨਹੀਂ ਹੈ। ਇਕੱਠ ਕਰਦੇ ਆ, ਇਕੱਠ ਜਿਵੇਂ ਬੱਸਾਂ ਘੱਲਦੇ ਆ ਪਿੰਡਾਂ ਦੇ ਵਿੱਚ, ਉੱਥੋਂ ਫਿਰ ਲੋਕ ਆਉਂਦੇ ਆ ਤੇ ਇਕੱਠ ਦੇ ਵਿੱਚ ਫਿਰ ਐਲਾਨ ਕਰਦੇ ਆ ਕਿ ਆਪਣੀ ਸਰਕਾਰ ਬਣਾਓ ਤੇ ਆਹ ਕੁਛ ਦੇਵਾਂਗੇ। ਕਾਂਗਰਸ ਕੁਛ ਥੋੜੀ ਜਿਹੀ ਢਿੱਲੀ ਨਜ਼ਰ ਆਈ। ਜੇ ਆਪਾਂ ਦੇਖੀਏ ਤਾਂ ਇਹਨਾਂ ਦੇ ਵੱਡੇ ਜਿਹੜੇ ਨੇਤਾ ਸੀ ਉਹ ਆਪੋ ਆਪਣੇ ਹਲਕਿਆਂ 'ਚ ਫਸ ਕੇ ਐਂਟੀ ਇਨਕਮਬੈਂਸੀ ਕਰਕੇ ਜਾਂ ਆਪਣੀ ਪਾਟੋ ਤਾਪ ਕਰਕੇ। ਭਾਜਪਾ ਵਾਲੇ ਜਿਹੜੇ ਕੇਂਦਰੀ ਵਜ਼ੀਰ ਆ ਜੀ ਤੋੜ ਯਤਨ ਕਰ ਰਹੇ ਨੇ, ਸਫਲਤਾ ਮਿਲਦੀ ਹੈ ਜਾਂ ਨਹੀਂ ਹੈ। ਪਰ ਸਭ ਤੋਂ ਵੱਖਰੀ ਗੱਲ ਜਿਹੜੀ ਆਪਾਂ ਇਸ ਮਾਮਲੇ 'ਚ ਦੇਖੀਏ ਉਹ ਇਹ ਆ ਕਿ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਜਦੋਂ ਸਾਡੇ ਪੰਜਾਬ ਦੇ ਲੀਡਰ ਖੁਦ ਚੋਣ ਪ੍ਰਚਾਰ ਦੇ ਵਿੱਚ ਸਨ, ਮਤਲਬ ਕਿ ਜਿਹੜੇ ਨੈਸ਼ਨਲ ਫੇਸ ਸੀਗੇ ਪੋਲਿਟਿਕਸ ਦੇ, ਉਹ ਨਹੀਂ ਸੀ ਜਦੋਂ ਤੱਕ ਪੰਜਾਬ ਦੀ ਧਰਤੀ ਤੇ ਆਏ। ਤਾਂ ਰੁਜ਼ਗਾਰ ਦਾ ਵੀ ਮੁੱਦਾ ਸੀ, ਡਰੱਗ ਦਾ ਵੀ ਮੁੱਦਾ ਸੀ, ਜੇ ਆਪਾਂ ਦੇਖੀਏ ਤਾਂ ਇਕੋਨਮੀ ਦੀ ਵੀ ਚਰਚਾ ਸੀ, ਵਾਤਾਵਰਨ ਦੀ ਵੀ ਕਿਤੇ ਨਾ ਕਿਤੇ ਚਰਚਾ ਹੋ ਰਹੀ ਸੀ। ਪਰ ਜਿਵੇਂ ਹੀ ਕੇਜਰੀਵਾਲ ਹੋਰੀ, ਜਿਵੇਂ ਹੀ ਇਹ ਮੋਦੀ ਸਾਹਿਬ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਜੀ ਇਹ ਆ ਜਾਂਦੇ ਆ ਤਾਂ ਉਹ ਮੁੱਦੇ ਜਿਹੜੇ ਆ ਉਹ ਸਾਡੇ ਹਾਸ਼ੀਆਗ੍ਰਸਤ ਹੋ ਗਏ। ਮਤਲਬ ਕਿ ਜਿਹੜੇ ਸਾਡੇ ਮੂਲ ਮੁੱਦੇ ਸੀ ਉਹਨਾਂ ਤੇ ਫਿਰ ਬਹੁਤੀ ਗੱਲਬਾਤ ਨਹੀਂ ਹੋਈ। ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈ ਕਿ ਜਦੋਂ ਤੱਕ ਸਾਡੇ ਲੋਕਲ ਲੀਡਰ ਆਪਸ 'ਚ ਭਿੜ ਰਹੇ ਸੀ, ਐਤਕੀ ਕਿਤੇ ਨਾ ਕਿਤੇ ਐਜੂਕੇਸ਼ਨ ਤੇ ਵੀ ਗੱਲ ਹੋ ਰਹੀ ਸੀ, ਐਤਕੀ ਕਿਤੇ ਨਾ ਕਿਤੇ ਇਕੋਨਮੀ ਤੇ ਵੀ ਗੱਲ ਹੋ ਰਹੀ ਸੀ। ਜੀ ਜੀ ਬਿਲਕੁਲ, ਵੱਡੇ ਨਾਮ ਆਉਣ ਤੇ ਫਿਰ ਸਾਰਾ ਕੁਝ ਜਿਹੜਾ ਪਿੱਛੇ ਰਹਿ ਗਿਆ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਇਹ ਥੋੜਾ ਜਲਦੀ ਨਹੀਂ ਕਰ ਗਏ? ਹਾਂਜੀ ਹਾਂਜੀ, ਚਾਹੀਦਾ ਤੇ ਇਹ ਸੀਗਾ ਕਿ 21 ਤਰੀਕ ਨੂੰ ਕਰ ਲੈਂਦੇ, ਸਹੀ ਗੱਲ ਹੈ। ਇਹਨਾਂ ਨੇ ਥੋੜੀ ਜਲਦੀ ਕਰ ਦਿੱਤੀ ਆ। ਖੈਰ ਕੌਣ ਕਵੇ ਕਾਂਗਰਸ ਨੂੰ ਤੇ ਕੌਣ ਸਮਝਾਵੇ ਕਾਂਗਰਸ ਨੂੰ ਤੇ ਕੌਣ ਕਾਂਗਰਸ ਦੀਆਂ ਸਮਝੇ। ਕਾਂਗਰਸ ਮੈਂ ਕਹੂੰਗਾ ਕਿ ਬਹੁਤ ਗਲਤ ਰਸਤੇ ਤੁਰੀ ਔਰ ਐਸਾ ਸਫ਼ਰ ਉਹਨੇ ਤੈਅ ਕਰ ਲਿਆ ਕਿ ਜੇ ਆਪਾਂ ਦੇਖੀਏ 1 ਮਹੀਨਾ ਪਹਿਲਾਂ, 1.5 ਮਹੀਨਾ ਪਹਿਲਾਂ, 2 ਮਹੀਨੇ ਪਹਿਲਾਂ, 3 ਮਹੀਨੇ ਪਹਿਲਾਂ ਕਿ ਇੱਕ ਵੱਖਰੀ ਕਿਸਮ ਦੀ ਕਾਂਗਰਸ ਨਜ਼ਰ ਆਵੇਗੀ। ਪਰ ਹੁਣ ਜਿਵੇਂ ਆਪਾਂ ਕਹ ਲਈਏ ਨਾ ਕਿ ਕ੍ਰਾਸ ਕੰਟਰੀ ਰੇਸ ਦੇ ਵਿੱਚ ਜਿਵੇਂ ਰੇਸ ਪੂਰੀ ਹੁੰਦੀ ਜਾਂਦੀ ਹੈ, ਐਂਡ ਆਉਂਦਾ ਜਾਂਦਾ, ਫਿਨਿਸ਼ਿੰਗ ਆਉਂਦੀ ਜਾਂਦੀ ਹੈ, ਤਾਂ ਹੰਭਦੇ ਜਾਂਦੇ ਐਥਲੀਟ, ਹੰਭਦੇ ਜਾਂਦੇ ਆ। ਤਾਂ ਕਾਂਗਰਸ ਐਨ ਮਤਲਬ ਕਿ ਨਿੰਮੋ ਝੂਣੀ ਹੋਈ ਪਈ ਆ, ਹੁਣ ਹੰਭੀ ਪਈ ਆ, ਕੁਛ ਨਹੀਂ ਹੈ ਉਹਨਾਂ ਨੂੰ, ਦੀਦਾ ਕੱਖ ਨਹੀਂ ਹੈ ਇਸ ਵੇਲੇ। ਬਸ ਏਦਾਂ ਹੀ ਕੰਮ ਚੱਲੀ ਜਾਂਦਾ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਇਹਨਾਂ ਨੇ ਮੈਨੀਫੈਸਟੋ ਕਮੇਟੀ ਬਣਾਈ ਸੀ ਤੇ ਉਹਦੇ ਚੇਅਰਮੈਨ ਕੌਣ ਸਨ? ਪ੍ਰਤਾਪ ਸਿੰਘ ਬਾਜਵਾ, ਫਤਿਹ ਜੰਗ ਸਿੰਘ ਬਾਜਵਾ ਦੇ ਵੱਡੇ ਭਰਾ। ਇੱਕੋ ਘਰ ਆ, ਉਹਦੇ ਵਿੱਚ ਉੱਤੇ ਝੰਡਾ ਕਾਂਗਰਸ ਦਾ, ਥੱਲੇ ਭਾਜਪਾ ਦਾ। ਮਤਲਬ ਕਿ ਉਤਲੀ ਮੰਜ਼ਲ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਦਾ ਝੰਡਾ ਕਾਂਗਰਸ ਦਾ, ਥੱਲੇ ਭਾਜਪਾ ਦਾ। ਇਹ ਵੀ ਰਾਜਨੀਤੀ ਦੇ ਵਿੱਚ ਦ੍ਰਿਸ਼ ਜਿਹੜੇ ਆ
ਉਹ ਹੁਣ ਆਮ ਵੇਖਣ ਨੂੰ ਮਿਲਦੇ ਆ। ਅੱਛਾ, ਕਮਾਲ ਦੀ ਗੱਲ ਹੈ ਕਿ ਮੈਨੀਫੈਸਟੋ ਜਾਰੀ ਕਰ ਰਹੇ ਹੈ ਪ੍ਰਤਾਪ ਸਿੰਘ ਬਾਜਵਾ ਲਾਪਤਾ ਹੈ, ਗੁੰਮ ਹੈ, ਕੋਈ ਗੁੰਮ ਹੈ। ਸੋ ਉਹ ਗੁੰਮ ਨਜ਼ਰ ਆ ਰਹੇ ਨੇ। ਕਮੇਟੀ ਦੇ ਜਿਹੜੇ ਚੇਅਰਮੈਨ ਆ, ਖਰੇ ਕਿੱਥੇ ਚਲੇ ਗਏ। ਤੇ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਤੇ ਚਰਨਜੀਤ ਸਿੰਘ ਚੰਨੀ, ਇਹਨਾਂ ਦੋਨਾਂ ਦੇ ਮਾਡਲਾਂ ਦਾ ਜੇ ਤੁਸੀਂ ਵੇਖੋਗੇ ਤਾਂ ਰਲਗੋਪਾ ਜਿਹਾ ਨਜ਼ਰ ਆਉਂਦਾ, ਕਿਉਂਕਿ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਆ ਇਹ ਸਿਮਟ ਕੇ 13 ਕੁ ਪੁਆਇੰਟਾਂ ਤੇ ਰਹਿ ਜਾਂਦਾ ਹੈ। ਇਹਨੂੰ ਮਤਲਬ ਕਿ 13 ਨੁਕਤਿਆਂ ਦੇ ਆਧਾਰ ਤੇ ਆਪਾਂ ਮੰਨ ਸਕਦੇ ਹਾਂ ਕਿ ਇਹ ਮੈਨੀਫੈਸਟੋ ਹੈ ਜਿਹੜਾ, ਉਹਦੇ ਵਿੱਚ ਕਾਫੀ ਕੁਛ ਇਹਨਾਂ ਨੇ ਵੈਸੇ ਦੱਸਿਆ ਸਿੱਖਿਆ ਦੇ ਮਾਮਲੇ ਦੇ ਵਿੱਚ ਕਿ ਜ਼ਰੂਰਤਮੰਦ ਸਟੂਡੈਂਟਾਂ ਦੇ ਲਈ ਸਰਕਾਰੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਫ੍ਰੀ ਆਫ ਕਾਸਟ, ਐਸੀ ਸਕਾਲਰਸ਼ਿਪ ਜਾਰੀ ਰਹੇਗੀ। ਸਕਾਲਰਸ਼ਿਪ ਨੂੰ BC ਅਤੇ ਜਨਰਲ ਕੈਟਾਗਰੀ ਦੇ ਗਰੀਬ ਅਤੇ ਮੱਧ ਵਰਗੀ ਵਿਦਿਆਰਥੀਆਂ ਵਾਸਤੇ ਵੀ ਲਾਭਦਾਇਕ ਬਣਾਇਆ ਜਾਏਗਾ। ਸਿਹਤ ਕਹਿੰਦੇ ਆ ਕਿ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਹੋਏਗਾ। ਹਸਪਤਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਵੀ ਵਧਾਇਆ ਜਾਏਗਾ। ਵੈਸੇ ਕਮਾਲ ਦੀ ਗੱਲ ਹੈ, ਇਹ ਡਾਇਲੌਗ ਤੇ ਨਾ ਹੁਣ ਇੱਕ ਤਰ੍ਹਾਂ ਨਾਲ ਪੂਰਾ ਇਹਨਾਂ ਦਾ ਰਟਿਆ ਰਟਾਇਆ ਪੋਲੀਟੀਸ਼ੀਅਨ ਦਾ। ਸਰਕਾਰੀ ਹਸਪਤਾਲਾਂ 'ਚ ਮੁਫਤ ਦਾ ਇਲਾਜ ਹੋਏਗਾ। ਇਹ ਮੁਫਤ ਦਾ ਇਲਾਜ ਹੁੰਦਾ ਹੀ ਨਹੀਂਗਾ, ਪਤਾ ਹੀ ਨਹੀਂ ਕਿ ਹਸਪਤਾਲਾਂ ਦਾ ਇਲਾਜ ਨਹੀਂ ਹੁੰਦਾ, ਇਸ ਕਰਕੇ ਮਰੀਜ਼ਾਂ ਦਾ ਇਲਾਜ ਨਹੀਂ ਹੁੰਦਾ। ਰੁਜ਼ਗਾਰ ਕਹਿੰਦੇ ਕਿ 1 ਲੱਖ ਸਰਕਾਰੀ ਨੌਕਰੀ ਜਿਹੜੀ ਉਹ ਦਿੱਤੀ ਜਾਊਗੀ 5 ਸਾਲ ਦੇ ਵਿੱਚ, 5 ਲੱਖ ਨੌਕਰੀਆਂ ਦੇਵਾਂਗੇ। ਔਰਤਾਂ ਵਾਸਤੇ ਇਹ ਕਹਿੰਦੇ ਆ ਕਿ ਔਰਤਾਂ ਨੂੰ ਹਰ ਮਹੀਨੇ 1100 ਰੁਪਈਆ ਰਸੋਈ ਚਲਾਉਣ ਵਾਸਤੇ 8 ਸਿਲੰਡਰ ਵੀ ਨਾਲ ਦੇਵਾਂਗੇ। ਜਿਹੜੀਆਂ ਗਰਲ ਸਟੂਡੈਂਟਸ ਨੇ, 5ਵੀਂ ਪਾਸ ਕਰਨ ਵਾਲੀ ਸਟੂਡੈਂਟ ਨੂੰ 5000, 10ਵੀਂ ਵਾਲੀ ਨੂੰ 10,000 ਤੇ 12ਵੀਂ ਵਾਲੀ ਨੂੰ 20,000 ਤੇ ਇੱਕ ਕੰਪਿਊਟਰ ਦਿੱਤਾ ਜਾਏਗਾ। ਇਹ ਮਤਲਬ ਕਿ ਸਿੱਧੂ ਦਾ ਜਾਂ ਚੰਨੀ ਦਾ ਜਿਹੜਾ ਮਾਡਲ ਹੈ ਉਹ ਇੱਥੇ ਝਲਕ ਜਾਏਗਾ। ਮਤਲਬ ਕਿ ਆਹ ਗੱਲ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੇ ਕਹੀ ਸੀ। ਵਪਾਰ ਦੇ ਮਾਮਲੇ 'ਚ ਕਹਿੰਦੇ ਕਿ ਇੰਸਪੈਕਟਰੀ ਰਾਜ ਖਤਮ ਕਰਕੇ ਜਿਹੜੇ ਡੈਥ ਬਰਥ ਸਰਟੀਫਿਕੇਟ ਸਮੇਤ ਅਸੀਂ 170 ਕੰਮ ਜਿਹੜੇ ਹੈ ਨਾ ਉਹਨਾਂ ਦੀਆਂ ਸੇਵਾਵਾਂ ਆਨਲਾਈਨ ਕਰ ਦੇਵਾਂਗੇ। ਇਨਵੈਸਟਮੈਂਟ ਕਹਿੰਦੇ ਕਿ ਸਟਾਰਟਅਪਸ ਦੇ ਲਈ 1000 ਕਰੋੜ ਰੁਪਏ ਦਾ ਇਨਵੈਸਟਮੈਂਟ ਫੰਡ ਰੱਖਿਆ ਜਾਏਗਾ। ਫੂਡ ਪ੍ਰੋਸੈਸਿੰਗ ਪਾਰਕ ਬਣਾਏ ਜਾਣਗੇ। ਮਨਰੇਗਾ ਦੇ ਮਾਮਲੇ 'ਚ ਕਹਿੰਦੇ ਨੇ ਮਨਰੇਗਾ ਦੀ ਮਜ਼ਦੂਰੀ ਵਧਾ ਕੇ 350 ਕੀਤੀ ਕਰੀ ਜਾਏਗੀ। ਇਸ ਤੋਂ ਇਲਾਵਾ ਸਾਲ ਦੇ ਵਿੱਚ 100 ਦੀ ਜਗ੍ਹਾ 150 ਦਿਨ ਦਾ ਜਿਹੜਾ ਰੁਜ਼ਗਾਰ ਮਿਲੇਗਾ। ਪੈਨਸ਼ਨ, ਬੁਢਾਪਾ ਪੈਨਸ਼ਨ ਕਹਿੰਦੇ ਕਿ 1500 ਤੋਂ ਵਧਾ ਕੇ 3100 ਕਰ ਦੇਵਾਂਗੇ। ਮਕਾਨ ਕਹਿੰਦੇ ਕਿ 6 ਮਹੀਨਿਆਂ 'ਚ ਕੱਚਾ ਕੋਈ ਰਹਿਣ ਹੀ ਨਹੀਂ ਦੇਣਾ, ਕੱਚਾ ਕੋਈ ਰਹਿਣ ਹੀ ਨਹੀਂ ਦੇਣਾ। ਸੋ ਖੇਤੀ ਦੇ ਵਿੱਚ ਉਹ ਕਹਿੰਦੇ ਦਾਲ, ਤੇਲ, ਬੀਜ, ਕੌਰ ਸਾਰੀਆਂ ਤੇ MSP, ਮਤਲਬ ਕਿ ਸਿੱਧਾ ਲਮਸਮ ਹੀ ਕੰਮ ਚੱਲੂਗਾ, ਕੋਈ ਇੱਧਰ ਉੱਧਰ ਦੀ ਗੱਲ ਨਹੀਂ। MSP ਹੁਣ MSP ਆਊਗੀ ਕਿੱਥੋਂ? MSP ਥੋੜੀ ਨਹੀਂ ਬਣਦੀ। ਉਹਦਾ ਹੁਣ ਇਸ ਮੈਨੀਫੈਸਟੋ ਦੇ ਵਿੱਚੋਂ ਕਿਤੋਂ ਵੀ ਹੱਲ ਨਹੀਂ ਲੱਭਦਾ ਜੀ। ਮੈਂ ਗੋਤਾ ਮਾਰ ਕੇ ਥੱਲੇ ਸਤ੍ਹਾ ਤੇ ਜਾ ਕੇ ਆ ਗਿਆ, ਸਾਹ ਖਤਮ ਹੋ ਗਿਆ, ਕਿਤੇ ਵੀ ਉਹ ਨਹੀਂ ਨਜ਼ਰ ਆ ਰਿਹਾ। ਸੋ ਮੈਂ ਬਾਹਰ ਆ ਗਿਆ। ਤੇ ਫਿਰ ਕਹਿੰਦੇ ਆ ਕਿ ਜਿਹੜਾ ਸਵੈ ਰੁਜ਼ਗਾਰ ਮਤਲਬ ਕਿ ਹੋਮ ਬੇਸਡ ਇੰਡਸਟਰੀ ਦੇ ਵਾਸਤੇ ਅਸੀਂ 2 ਤੋਂ 12 ਲੱਖ ਰੁਪਏ ਤੱਕ ਦਾ ਮੁਫਤ ਵਿਆਜ ਦੇਵਾਂਗੇ। ਮਾਫੀਆ ਕਹਿਣ ਦਾ ਮਤਲਬ ਇਹ ਆ ਕਿ ਮਾਫੀਆ ਤੋਂ ਪਹਿਲਾਂ ਇਹਨਾਂ ਨੂੰ ਮਾਫੀਆਂ ਮੰਗ ਲੈਣੀਆਂ ਚਾਹੀਦੀਆਂ ਕਿ 5 ਸਾਲ ਨਿਕੰਮਿਓ, ਮਾਫੀਆ ਫੇਰ ਨਹੀਂ ਮਰਿਆ, ਮਾਫੀਆ ਮਰ ਨਹੀਂ ਹੋਇਆ ਤੁਹਾਡੇ ਤੋਂ। ਸ਼ਰਾਬ ਰੇਟ ਦਾ ਕਾਰਪੋਰੇਸ਼ਨ ਬਣਾਵਾਂਗੇ, ਕੇਵਲ ਰੇਟ 400 ਤੋਂ ਘਟਾ ਕੇ 200 ਕਰ ਦੇਾਂਗੇ। ਚੰਨੀ ਸਾਹਿਬ ਨੇ ਤੇ ਪਹਿਲਾਂ ਹੀ 100 ਰੁਪਇਆ ਕਰ ਦਿੱਤਾ ਸੀ ਕੇਵਲ ਦਾ ਰੇਟ। ਤੇ ਦਾ ਮਤਲਬ ਆ ਕਿ ਤੁਸੀਂ ਝੂਠ ਬੋਲ ਰਹੇ ਹੋ ਬਹੁਤ ਸਾਰੀਆਂ ਚੀਜ਼ਾਂ ਦੇ ਮਾਮਲੇ 'ਚ, ਤੁਸੀਂ ਉਸਤਾਦੀ ਕਰ ਰਹੇ ਹੋ ਕਿ ਇਹ ਚੀਜ਼ਾਂ ਤੁਸੀਂ ਪਿਛਲੀ ਵਾਰੀ ਵੀ ਛੇੜੀਆਂ ਸਨ। ਤੇ ਬਾਕੀ ਇਹ ਵੀ ਦੱਸ ਦੇਣਾ ਸੀ ਕਿ 36,000 ਕਾਮਿਆਂ ਦੀ ਲਿਸਟ ਕਿੱਥੇ ਹੈ ਜਿਹੜੇ ਪੱਕੇ ਕੀਤੇ ਸਨ। ਇਹ ਵੀ ਦੱਸ ਦੇਣਾ ਸੀਗਾ ਕਿ ਕਿੰਨੇ ਬੱਚਿਆਂ ਨੂੰ ਸਰਕਾਰ ਵੱਲੋਂ ਪਿਛਲੇ 5 ਸਾਲਾਂ 'ਚ ਨੌਕਰੀ ਦਿੱਤੀ ਆ, ਉਹ ਲਿਸਟ ਕਿੱਥੇ ਆ ਭਾਈ। ਰੇਤਾ 5 ਰੁਪਏ ਕਿਹੜੀ ਟਾਲ ਤੋਂ ਮਿਲਦਾ ਹੈ? ਟਰਾਲੀ ਭਰਾ ਦਿਓ, ਕੇਵਲ 100 ਰੁਪਏ ਕਿੱਥੇ? ਨਸ਼ਾ ਵੇਚਣ ਵਾਲੇ ਕਿੱਥੇ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਤੇ ਸਾਜ਼ਿਸ਼ ਕਰਤਾ ਉਹ ਕਿੱਥੇ? 2500 ਬੁਢਾਪਾ ਪੈਨਸ਼ਨ ਕਿਹਨੂੰ ਮਿਲੀ ਜੇ? ਬੇਰੁਜ਼ਗਾਰੀ ਭੱਤਾ ਕਿਹਦੇ ਘਰ ਪਹੁੰਚਾਇਆ ਜੇ? ਇੱਕ ਵਿਧਾਇਕ ਨੇ ਕਿਹਾ ਸੀਗਾ ਸਕੂਟੀਆਂ ਗੱਲਾਂਗੇ ਤੁਹਾਡੇ ਘਰ ਸਕੂਟੀਆਂ। ਹੁਣ ਕਿਹੜਾ ਸਾਡੇ ਗਿੱਦੜਵੇ ਵਾਲਾ, ਕਿਹੜੀਆਂ ਸਕੂਟੀਆਂ ਆਈਆਂ ਭਾਈ? ਖੰਡ, ਘਿਓ, ਚਾਹ ਪੱਤੀ, ਇਹ ਕਹਿੰਦੇ ਸੀ ਆਟਾ ਦਾਲ ਤੇ ਕਾਲੀ ਦੇਈ ਜਾਂਦੇ ਆ, ਸਾਨੂੰ ਲਿਆਓ ਖੰਡ ਵੀ ਦੇਵਾਂਗੇ, ਯਾਨੀ ਮਿੱਠਾ ਵੀ ਦੇਵਾਂਗੇ, ਪੱਤੀ ਵੀ ਦੇਵਾਂਗੇ।
ਤੇ ਨਾਲ ਘਿਓ ਵੀ ਚਾਹ ਬਣਾ ਕੇ ਵਿੱਚ ਚਿਮਚਾ ਘੇ ਦਾ ਸਿੱਟਿਓ ਤੇ ਦਸੌਰੀ ਘਿਓ ਫਿਰ ਪੀ ਆ ਜੇ, ਨਜ਼ਾਰੇ ਲਿਆ ਜੇ, ਪੀਓ ਤੇ ਜੀਓ। 5 ਮਰਲਿਆਂ ਦੇ ਪਲਾਟ ਕਹਿੰਦੇ ਸੀ ਦੇਵਾਂਗੇ, ਕਿਸੇ ਨੂੰ 5 ਮਰਲੇ ਦਾ ਪਲਾਟ ਦਿੱਤਾ ਹੋਵੇ ਤੇ ਜ਼ਰੂਰ ਦੱਸਣ ਦੀ ਖੇਚਲ ਕਰਨ। ਪਰ ਮੈਂ ਜਿਵੇਂ ਕਿਹਾ ਗੋਤਾ ਮਾਰ ਰਹੇ ਆ ਇਹ ਚੀਜ਼ਾਂ ਦਾ, ਕਿਤੇ ਵੀ ਕੋਈ ਥੋ ਪਤਾ ਨਹੀਂ ਹੈ, ਡੁੱਬ ਗਈਆਂ ਜਾਂ ਰੁੜ ਗਈਆਂ। ਜੀ, ਜੀ। ਸੋ ਔਖੇ ਹੀ ਆ ਜੀ ਇਹਨਾਂ ਦੇ ਹਾਲਾਤ। ਬਾਕੀ ਕੈਪਟਨ ਨੇ ਜਿਹੜੇ ਵੱਟੇ ਪਾਏ ਆ ਤੇ ਹੁਣ ਕੱਟੇ ਛੱਡਦਾ ਫਿਰਦਾ ਆ, ਪਤਾ ਨਹੀਂ ਇਹਨਾਂ ਦਾ ਬਣਨਾ ਕੀ ਆ। ਵਿਰੋਧੀਆਂ ਵੱਲੋਂ ਅੱਤਵਾਦੀ ਕਹਿਣ ਤੇ ਭੜਕੇ ਕੇਜਰੀਵਾਲ, ਦਿੱਤਾ ਉਹਨਾਂ ਨੇ ਜਵਾਬ। ਦੇਖੋ ਇਹ ਨਾ ਕੁਮਾਰ ਵਿਸ਼ਵਾਸ ਨੇ ਇੱਕ ਚੁਚਰੀ ਜੀ ਛੇੜ ਦਿੱਤੀ ਕਿ ਇੱਕ ਵਾਰੀ ਇਹਨੇ ਕਿਹਾ ਸੀਗਾ ਕਿ ਜਾਂ ਤਾਂ ਮੈਂ ਸੀਐਮ ਬਣਾਂਗਾ ਜਾਂ ਫਿਰ ਆਜ਼ਾਦ ਦੇਸ਼ ਦਾ ਪੀਐਮ, ਮਤਲਬ ਕਿ ਖਾਲਿਸਤਾਨ ਦਾ ਪੀਐਮ ਬਣਾਂਗਾ। ਅੱਛਾ, ਉਸ ਗੱਲ ਦਾ ਕੋਈ ਐਵੀਡੈਂਸ, ਕੋਈ ਉਸ ਗੱਲ ਦੀ ਠੋਸ ਕੋਈ ਜਾਣਕਾਰੀ ਕੁਮਾਰ ਵਿਸ਼ਵਾਸ ਨੇ ਨਹੀਂ ਰੱਖੀ। ਚੱਡਾ ਜਿਹੜੇ ਰਾਘਵ ਚੱਡਾ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ ਇਸ ਮਸਲੇ ਦੇ ਮੁਤਲਕ, ਇੱਕ ਪ੍ਰਤੀਕਰਮ ਦਿੱਤਾ, ਰੱਦੇ ਅਮਲ ਦਿੱਤਾ, ਤੇ ਉਹਨੇ ਅੱਗੋਂ ਕੁਮਾਰ ਵਿਸ਼ਵਾਸ ਨੇ ਕਿਹਾ, ਕਹਿੰਦਾ ਉਹਨੂੰ ਕਹੋ ਮੇਰੇ ਨਾਲ ਗੱਲ ਕਰੇ, ਮੈਂ ਮਲਾਈ ਖਾਣੇ ਚਿੰਟੂਆਂ ਦੇ ਨਾਲ, ਉਹ ਚਿੰਟੂ ਹੀ ਦੱਸ ਰਿਹਾ ਸੀ, ਕਹਿੰਦਾ ਚਿੰਟੂਆਂ ਦੇ ਨਾਲ ਮੈਂ ਗੱਲ ਨਹੀਂ ਕਰਿਆ ਕਰਦਾ, ਓਏ ਚੱਲ ਫੁੱਟ ਇੱਥੋਂ। ਤਾਂ ਉਹਨੇ ਇਹ ਗੱਲ ਕਹਿ ਦਿੱਤੀ। ਅੱਛਾ, ਚੰਨੀ ਜੀ ਨੇ ਉਹਦੀ ਗੱਲ ਨੂੰ ਫੜਿਆ ਤੇ ਇਹਨਾਂ ਨੇ ਲਿਖ ਦਿੱਤਾ ਪੱਤਰ। ਦੇਖੋ ਗੱਲ ਗਈ ਕਿੱਧਰ ਨੂੰ, ਐਨ ਮੌਕੇ ਤੇ। ਜਿਵੇਂ ਪਿਛਲੀ ਵਾਰੀ ਤੁਹਾਨੂੰ ਯਾਦ ਹੋਏਗਾ ਮੌੜ ਬੰਬ ਬਲਾਸਟ ਨੇ ਇਹਨਾਂ ਦੀ ਤਕਦੀਰ ਜਿਹੜੀ ਸੀ ਨਾ, ਉਹਦੇ ਵਿੱਚ ਜਿਹੜੀ ਰਾਜ ਭਾਗ ਦੀ ਲਕੀਰ ਸੀ ਉਹ ਮਿਟਾ ਦਿੱਤੀ ਸੀ, ਯਾਦ ਹੋਣਾ ਤੁਹਾਨੂੰ ਕੁਝ ਦਿਨ ਪਹਿਲਾਂ। ਤਾਂ ਉਸੇ ਤਰ੍ਹਾਂ ਐਤਕੀ ਫਿਰ ਇਤਫਾਕਨ ਕਹਿ ਲੋ ਜਾਂ ਸਾਜ਼ਿਸ਼ਨ ਕਹਿ ਲੋ, ਕੁਝ ਵੀ ਸਮਝ ਨਹੀਂ ਆ ਰਹੀ, ਮੈਂ ਨਹੀਂ ਸਮਝ ਪਾ ਰਿਹਾ, ਤੁਸੀਂ ਸਮਝ ਲੈਣਾ ਤਾਂ ਮੈਂ ਤੁਹਾਨੂੰ ਸਿਆਣੇ ਗਿਣਾਂਗਾ। ਅੱਛਾ, ਠੀਕ ਉਸੇ ਵੇਲੇ ਮਤਲਬ ਕਿ ਇਲੈਕਸ਼ਨ ਤੋਂ ਕੁਝ ਘੰਟੇ ਪਹਿਲਾਂ ਐਤਕੀ ਮੁੱਦਾ ਕੁਮਾਰ ਵਿਸ਼ਵਾਸ ਨੇ ਚੱਕ ਦਿੱਤਾ। ਕੁਮਾਰ ਵਿਸ਼ਵਾਸ ਨੇ ਚੱਕ ਦਿੱਤਾ ਤਾਂ ਚੰਨੀ ਹੋਰਾਂ ਨੇ ਖੱਤ ਲਿਖ ਦਿੱਤਾ। ਖੱਤ ਕਿਹਨਾਂ ਨੂੰ ਲਿਖਿਆ? ਅਮਿਤ ਸ਼ਾਹ ਹੋਰਾਂ ਨੂੰ। ਅਮਿਤ ਸ਼ਾਹ ਹੋਰਾਂ ਨੇ ਖੱਤ ਚੁੰਮ ਕੇ ਕਲੇਜੇ ਲਾਇਆ। ਇਹਨਾਂ ਨੇ ਕਿਹਾ ਸੀਗਾ ਚੰਨੀ ਹੋਰਾਂ ਨੇ ਕਿ NIA ਤੋਂ ਮਤਲਬ ਕਿ ਜਾਂਚ ਕਰਵਾਓ ਇਹਨਾਂ ਦੀ ਖਾਲਿਸਤਾਨੀਆਂ ਦੇ ਨਾਲ ਸੰਬੰਧਾਂ ਦੀ। ਕਿਉਂ ਹੋਇਆ ਕਿ ਇਨ ਬਿਟਵੀਨ ਇੱਕ ਫੇਕ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਹੁੰਦਾ ਹੈ ਕਿ ਸਿੱਖ ਫॉर ਜਸਟਿਸ ਨੇ ਕਿਹਾ ਵਾ ਕਿ ਭਾਈ ਗੱਲ ਇਹ ਆ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਹਮਾਇਤ ਦਿੰਦੇ ਹਾਂ ਪੰਜਾਬ ਦੇ ਵਿੱਚ। ਹਾਲਾਂਕਿ ਬਾਅਦ ਦੇ ਵਿੱਚ ਫੇਕ ਨਿਕਲਿਆ। ਹੁਣ ਫੇਕ ਕਿਹਨੇ ਬਣਾਇਆ ਤੇ ਕਿਹਨੇ ਵਰਤਿਆ, ਕਿਹਨੇ ਸਾਰਾ ਕੁਝ ਕੀਤਾ, ਸਮਝ ਤੋਂ ਬਾਹਰ ਦੀ ਗੱਲ ਹੈ। ਤੇ ਹੋਇਆ ਕਿ ਚੰਨੀ ਜੀ ਨੇ ਚੱਕ ਕੇ ਪੱਤਰ ਲਿਖ ਦਿੱਤਾ। ਉਹਨਾਂ ਨੇ ਪੱਤਰ ਤੇ ਜਵਾਬ ਦੇ ਦਿੱਤਾ, ਮਤਲਬ ਕਿ ਮੋੜਵੀਂ ਚਿੱਠੀ। ਇੰਨੀ ਜਲਦੀ ਤੇ ਖੋਟਾ ਪੈਸਾ ਨਹੀਂ ਦੁਕਾਨਦਾਰ ਮੋੜਦਾ ਗਾਹਕ, ਇੰਨੀ ਜਲਦੀ ਵਾਪਸ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਇਹਦੀ ਇਨਵੈਸਟੀਗੇਸ਼ਨ ਕਰਵਾਵਾਂਗੇ, ਮਤਲਬ ਕਿ NIA ਤੋਂ ਅਸੀਂ ਜਾਂਚ ਕਰਵਾਵਾਂਗੇ ਇਹਨਾਂ ਦੇ ਸੰਬੰਧਾਂ ਦੀ। ਦੇਸ਼ ਨੂੰ ਤੋੜਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇ ਸਕਦੇ। ਦੇਖੋ ਕਿੰਨੀ ਜਲਦੀ, ਕਿੰਨਾ ਮਤਲਬ ਕਿ ਘੱਟ ਟਾਈਮ ਲੱਗ ਰਿਹਾ। ਇਹ ਸਾਰੇ ਘਟਨਾਕ੍ਰਮ ਵਾਪਰ ਰਹੇ ਨੇ। ਤਾਂ ਖੈਰ ਅਰਵਿੰਦ ਕੇਜਰੀਵਾਲ ਨੇ ਕਿਹਾ, ਉਹਨੇ ਆਖਿਆ ਕਿ ਮੈਨੂੰ ਸਾਰੇ ਭ੍ਰਿਸ਼ਟਾਚਾਰੀ, ਮੈਨੂੰ ਸਾਰੇ ਅੱਤਵਾਦੀ ਕਹਿ ਰਹੇ ਆ, ਪਰ ਮੈਂ ਦੁਨੀਆ ਦਾ ਪਹਿਲਾ ਅੱਤਵਾਦੀ ਆ ਜਿਹੜਾ ਲੋਕਾਂ ਲਈ ਸਕੂਲ ਬਣਾਉਣਾ ਹੈ, ਹਸਪਤਾਲ ਬਣਾਉਣਾ ਹੈ, ਬਿਜਲੀ ਠੀਕ ਕਰਦਾ। ਦੁਨੀਆ ਦਾ ਮੈਂ ਪਹਿਲਾ ਸਵੀਟ ਅੱਤਵਾਦੀ ਹਾਂ। ਤੇ ਨਾਲ ਉਹ ਕਹਿੰਦੇ ਕਿ ਮੈਂ ਭਗਤ ਸਿੰਘ ਦਾ ਚੇਲਾ ਵਾਂ। ਇਸ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਕਰਾਰਾ ਹਮਲਾ ਕੀਤਾ। ਉਹਨੇ ਆਖਿਆ ਤੂੰ ਕਿੱਥੋਂ ਦਾ ਚੇਲਾ ਓਏ, ਜਿਵੇਂ ਬੋਲਦੇ ਹੁੰਦੇ ਆ, ਤੂੰ ਤੇ ਮਾਫੀਆ ਮੰਗਦਾ ਸੀ। ਭਗਤ ਸਿੰਘ ਨੇ ਕਦੇ ਸਮਝੌਤਾ ਨਹੀਂ ਕੀਤਾ। ਸੋ ਇਸ ਐਂਗਲ ਤੋਂ ਜੇ ਦੇਖੀਏ ਤਾਂ ਕਾਫੀ ਮਾਮਲਾ ਜਿਹੜਾ ਅਰਵਿੰਦ ਕੇਜਰੀਵਾਲ ਵਾਸਤੇ ਗੁੰਝਲਦਾਰ ਕੀਤਾ ਜਾ ਰਿਹਾ ਹੈ। ਇਸ ਗੁੰਝਲ ਦੇ ਵਿੱਚੋਂ ਆਮ ਆਦਮੀ ਪਾਰਟੀ ਕਿਵੇਂ ਨਿਕਲਦੀ ਹੈ, ਕਿਉਂਕਿ ਪਿਛਲੀ ਵਾਰੀ ਫਸ ਗਈ ਸੀ, ਬਹੁਤ ਬੁਰੀ ਤਰ੍ਹਾਂ ਫਸ ਗਈ ਸੀ। ਐਤਕੀ ਵੀ ਠੀਕ ਇਲੈਕਸ਼ਨ ਤੋਂ ਪਹਿਲਾਂ ਇੱਕ ਜਾਲ ਸੁੱਟਿਆ ਜਾ ਚੁੱਕਾ ਵਾ, ਜਾਲ ਮਤਲਬ ਕਿ ਵਿਛਾਇਆ ਜਾ ਚੁੱਕਾ ਵਾ, ਸੁੱਟਿਆ ਜਾ ਚੁੱਕਾ ਵਾ। ਉਹਦੇ ਤੋਂ ਨਿਕਲਦੇ ਆ ਕਿ ਫਸਦੇ ਆ, ਦੇਖਣਾ ਹੋਏਗਾ। ਫਿਰ ਫਸ ਗਏ ਤਾਂ ਫਸੀ ਨੂੰ ਫਟਕੜ ਕੀ ਭਾਈ, ਸੁਣੀ ਨਹੀਂ ਪੰਜਾਬੀ ਚ ਕਹਾਵਤ ਤੁਸੀਂ? ਜੀ ਬਿਲਕੁਲ। ਉਦੋਂ ਵੀ ਲਾਸਟ ਐਂਡ ਮੌਕੇ ਤੇ ਕੁਝ ਹੋਇਆ ਸੀਗਾ। ਵੈਸੇ ਜਿਸ ਹਿਸਾਬ ਦੇ ਨਾਲ ਮਿੰਟੂ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਵਿਰੋਧ ਸਾਰੇ ਪਾਸਿਓਂ ਹੋ ਰਿਹਾ ਆ, ਸੋ ਕਹਿ ਸਕਦੇ ਹਾਂ ਵੀ ਅੰਦਰ ਖਾਤੇ ਤਹਿ ਦੇ ਉੱਤੇ ਇਹਨਾਂ ਦੀ ਲਹਿਰ ਚੱਲ ਰਹੀ ਆ, ਤਾਂ ਹੀ ਇੰਨਾ ਜ਼ਿਆਦਾ ਵਿਰੋਧ ਆ। ਹੈਲੋ
जी मिंटू जी आवाज आ रही है? हाँ जी, हाँ जी, आ रही है। थोड़ा रिपीट करिए प्लीज। ਹਾਂਜੀ ਮੈਂ ਕਹਿ ਰਿਹਾ ਸੀਗਾ ਵੀ ਜਿਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ ਮਗਰ ਸਾਰੇ ਜਣੇ ਜਿਹੜੇ ਉਹ ਪਏ ਨੇ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਵਾਕਿਆ ਹੀ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਦੀ ਲਹਿਰ ਹੈਗੀ ਆ ਵੀ ਸਾਰੇ ਜਣੇ ਡਰੇ ਨੇ। ਇਹ ਦੇਖੋ, नो डाउट ਇਹਦੇ ਚ ਕੋਈ ਸ਼ੱਕ ਨਹੀਂ ਹੈ। ਇੱਕ ਹੈਲੋ, ਆਪਣਾ ਜੇ ਕਹੀਏ ਹੈਲੋ, ਆਵਾਜ਼ ਆਉਂਦੀ ਹਾਂਜੀ ਹੈ? ਜੀ ਆ ਰਹੀ ਹੈ ਜੀ। ਹਾਂਜੀ, ਜੇ ਆਪਾਂ ਕਹੀਏ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਿ ਬਾਈ ਵਾਹਵਾ ਪਾਲਿਆ ਉਹਨਾਂ ਦੀ, ਲੋਕਾਂ ਦੇ ਵਿੱਚ ਚੰਗੀ ਪਾਲਿਆ। ਜੇ ਤੁਸੀਂ ਗੱਲ ਕਰੋਗੇ 10 ਬੰਦਿਆਂ ਨਾਲ ਗੱਲ ਕਰੋਗੇ। ਅੱਜ ਮੈਂ ਇੱਕ ਨੌਜਵਾਨ ਨਾਲ ਗੱਲ ਕਰ ਰਿਹਾ ਸੀਗਾ ਉੱਥੇ ਜਿਮ ਚ ਵਰਕਆਊਟ ਦੇ ਦੌਰਾਨ, ਹੂੰ ਤੇ ਉਹ ਮੈਂ ਪੁੱਛਿਆ ਤੇ ਉਹ ਕਹਿੰਦਾ ਵੀਰੇ ਮੈਂ ਐਤਕੀ ਇਹਨਾਂ ਨੂੰ ਪਾਉਂਗਾ। ਮੈਂ ਕਿਹਾ ਕਿਉਂ? ਹੂੰ ਕਾਰਨ? ਕਹਿੰਦਾ ਕਿ ਵੀਰੇ ਮੈਂ ਵੋਟ ਪਾਉਣੀ ਆ ਫਸਟ ਟਾਈਮ, ਬੱਚਾ ਸੀਗਾ, ਜੀ ਫਸਟ ਟਾਈਮ ਵੋਟ ਕਰਨੀ ਹੈ ਮੈਂ। ਬਟ ਮੇਰੇ ਤੋਂ ਪਹਿਲਾਂ ਮੇਰੇ ਦਾਦਾ ਜੀ ਨੇ ਉਹਨੇ ਪਾਰਟੀ ਦਾ ਨਾਮ ਲਿਆ ਕਿ ਉਸ ਪਾਰਟੀ ਨੂੰ ਵੋਟ ਕਰਿਆ ਕਰਦੇ ਸਨ। ਫਿਰ ਮੇਰੇ ਫਾਦਰ ਸਾਹਿਬ ਨੇ ਦੂਸਰੀ ਮਤਲਬ ਕਿ ਵਿਚਾਰਧਾਰਾ ਨੂੰ ਫੋਲੋ ਕੀਤਾ, ਉਹਨਾਂ ਨੇ ਉਹਨਾਂ ਨੂੰ ਪਾਇਆ। ਮਤਲਬ ਕਿ ਅਸੀਂ ਉਹਨਾਂ ਨੂੰ ਅਜਮਾ ਚੁੱਕੇ। ਹੂੰ ਤਾਂ ਹੁਣ ਜਦੋਂ ਉਹਨਾਂ ਨੇ ਦੋ ਪੀੜ੍ਹੀਆਂ ਨੇ ਅਜ਼ਮਾ ਲਿਆ, ਫਿਰ ਮੈਂ ਉਹਨਾਂ ਨੂੰ ਵਾਪਸ ਅਜ਼ਮਾਉਣ ਤੇ ਟਾਈਮ ਜ਼ਾਇਆ ਕਿਉਂ ਕਰਾਂ, ਗਲਤੀ ਕਿਉਂ ਕਰਾਂ? ਮੈਂ ਨਵਾਂ ਅਜ਼ਮਾਵਾਂਗਾ। ਨਹੀਂ ਤਾਂ ਕੋਈ ਗੱਲ ਨਹੀਂ, ਮੈਂ ਅਜੇ ਬਹੁਤ ਵਾਰੀ ਵੋਟ ਕਾਸਟ ਕਰ। ਤੁਸੀਂ ਦੇਖੋ ਇੱਕ ਨੌਜਵਾਨ ਕਿਸ ਤਰ੍ਹਾਂ ਜਵਾਬ ਦੇ ਰਿਹਾ ਵਾ, ਤੇ ਮੈਂ ਨਿਸ਼ਬਦ ਹੋ ਗਿਆ, ਮੈਂ ਤੇ ਲਾਜਵਾਬ ਹੋ ਗਿਆ। ਮੈਂ ਉੱਥੇ ਕੀ ਜਵਾਬ ਦੇਵਾਂ? ਸੋ ਜੇ ਤੁਸੀਂ ਇਸ ਤਰ੍ਹਾਂ ਸਰਵੇ ਕਰੋਗੇ ਗੱਲਾਂ ਗੱਲਾਂ ਚ ਲੋਕਾਂ ਚ, ਤਾਂ ਬੜੇ ਜਵਾਬ ਨੇ। ਸੋ ਨੋ ਡਾਊਟ ਇਹਦੇ ਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਐਤਕੀ ਦਮਦਾਰ ਨਜ਼ਰ ਆ ਰਹੀ ਹੈ। ਪਰ ਰੌਲਾ ਕੀ ਪੈਂਦਾ ਹੈ ਜੀ? ਦੇਖੋ ਗੱਲ ਕੀ ਹੁੰਦੀ ਹੈ ਕਿ ਇਲੈਕਸ਼ਨ ਜਿੱਤਨੇ ਆ ਨਾ ਜਿਹੜੇ ਕਈ ਪੱਖ ਤੋਂ ਦੇਖੇ ਜਾਂਦੇ ਆ, ਜੀ ਕਿ ਜਦੋਂ ਵੋਟ ਭੁਗਤਣੀ ਹੈ ਉਸ ਟਾਈਮ ਬੂਥ ਲੈਵਲ ਤੇ ਤੁਹਾਡਾ ਕਾਡਰ ਕਿਸ ਤਰ੍ਹਾਂ ਇੱਕ ਭੂਮਿਕਾ ਅਦਾ ਕਰਦਾ ਹੈ, ਹੂੰ ਇਹ ਬੜੀ ਮਹੱਤਵਪੂਰਨ ਗੱਲ ਹੁੰਦੀ ਹੈ। ਲਹਿਰ ਤਾਂ ਬਣ ਜਾਂਦੀ ਹੈ, ਲਹਿਰ ਅੱਗੇ ਵੀ ਬਣਾਈ ਹੋਈ ਆਮ ਆਦਮੀ ਪਾਰਟੀ ਨੇ। ਰਹਿਣ ਮੌਕੇ ਤੇ ਕੁਝ ਗੱਲਾਂ ਹੁੰਦੀਆਂ ਨੇ, ਕੁਝ ਘਟਨਾਵਾਂ ਵਾਪਰਦੀਆਂ, ਔਰ ਕੁਝ ਜਿਹੜਾ ਤੁਹਾਡਾ ਸਟਰਕਚਰ ਹੁੰਦਾ ਹੇਠਲੇ ਪੱਧਰ ਦਾ, ਉਹ ਵੀ ਕਈ ਵਾਰ ਐਨ ਮੌਕੇ ਤੇ ਢਿਲਮੱਠ ਕਰ ਜਾਂਦਾ। ਹੂੰ ਜੀ 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 ਬਿਲਕੁਲ। ਸੋ ਦੇਖੋ ਕੀ ਬਣਦਾ ਆ। ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀਆਂ ਫੇਰੀਆਂ ਤੋਂ ਬਾਅਦ ਦੇ ਵਿੱਚ ਘਰੇ ਉਹਨਾਂ ਨੇ ਕਈ ਸਿੱਖ ਆਗੂ ਸੱਦੇ ਸੀਗੇ, ਅੱਜ ਕੀਤੀ ਹੈ ਜੀ ਮੁਲਾਕਾਤ। ਫੋਟੋਆਂ ਬੜੀਆਂ ਆ ਰਹੀਆਂ ਆ, ਸਿਰਸਾ ਹੁਣੀ ਫਿਰ ਮੋਹਰੇ ਹਾਂਜੀ ਦੇਖੋ, ਮਨਜਿੰਦਰ ਸਿੰਘ ਸਿਰਸਾ ਵੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਉਹ ਵੀ ਤੇ ਚੰਗੀ ਸਲੂਕ ਕਰ ਰਹੇ ਆ ਉਧਰੋਂ। ਜੇ ਆਪਾਂ ਦੇਖੀਏ ਪਟਨਾ ਸਾਹਿਬ ਤੋਂ ਵੀ, ਤਖਤ ਸ੍ਰੀ ਪਟਨਾ ਸਾਹਿਬ ਤੋਂ ਵੀ ਜਿਹੜੇ ਹੈਗੇ ਨੇ ਜਥੇਦਾਰ, ਉਹ ਵੀ ਪਹੁੰਚੇ ਹੋਏ ਸਨ। ਸੀਚੇਵਾਲ ਜੀ ਵੀ ਪਹੁੰਚੇ ਹੋਏ ਸਨ। ਇਹ ਹਸਤੀਆਂ ਉੱਥੇ ਪਹੁੰਚੀਆਂ ਹੋਈਆਂ ਸੀ ਭਾਈ। ਉਹਨਾਂ ਨੇ ਬੜਾ ਮੈਂ ਕਹੂੰਗਾ ਕਿ ਵਧੀਆ ਮਾਹੌਲ ਸਿਰਜ ਰੱਖਿਆ ਸੀਗਾ, ਜਿਹਦੇ ਵਿੱਚ ਇਹ ਮਿਲਣੀ ਤੇ ਮੁਲਾਕਾਤ ਹੋਈ ਆ। ਹੁਣ ਦੇਖੋ ਪਤਾ ਨਹੀਂ ਉੱਥੇ ਕੀ ਗੱਲਾਂ ਬਾਤਾਂ ਹੋਈਆਂ ਨੇ, ਪਰ ਬਾਹਰ ਆ ਕੇ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਬਹੁਤ ਸਿੱਖਾਂ ਦਾ ਰਿਗਾਰਡ ਕੀਤਾ ਹੈ, ਬਹੁਤ ਉਹਨਾਂ ਨੇ ਕਿਹਾ ਕਿ ਮੇਰੇ ਤੇ ਖੂਨ ਦੇ ਵਿੱਚ ਸਿੱਖੀ ਆ। ਇਹੋ ਜਿਹੀਆਂ ਗੱਲਾਂ ਕੀਤੀਆਂ ਨੇ। ਮਤਲਬ ਕਿ ਜੇ ਤੁਸੀਂ ਦੇਖੋਗੇ ਤੇ ਹਰਮੀਤ ਸਿੰਘ ਕਾਲਕਾ ਜਿਹੜੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਆ, ਉਹਨਾਂ ਨੇ ਬਹੁਤ ਸਿਫਤ ਸਲਾਹ ਕੀਤੀ ਹੈ। ਕਹਿੰਦੇ ਕਿ ਇਹਨਾਂ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਈ ਹੈ, ਐਸਆਈਟੀ ਬਣਾਈ ਆ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਖੁਲਵਾਏ ਆ, ਤੇ ਨਾਲ ਕਿਹਾ ਕਿ ਸਾਡੀਆਂ ਬਹੁਤ ਹਿਸਟੋਰੀਕਲ ਗੱਲਾਂ ਹੋਈਆਂ ਨੇ। ਇਸ ਤਰ੍ਹਾਂ ਮਹੰਤ ਕਰਮਜੀਤ ਸਿੰਘ, ਉਹਨਾਂ ਨੇ ਵੀ ਕਿਹਾ ਕਿ ਪੀਐਮ ਨੇ ਛੋਟੇ ਵੱਡੇ ਸਾਹਿਬਜ਼ਾਦਿਆਂ ਦੇ ਯਾਦ ਦੇ ਵਿੱਚ ਵੀਰ ਬਾਲ ਦਿਵਸ ਦੀ ਘੋਸ਼ਣਾ ਕੀਤੀ ਹੈ। ਮਤਲਬ ਕਿ ਹਿੰਦੀ ਚ ਲਿਖਿਆ ਸਾਰਾ ਕੁਝ, ਹੂੰ ਪਰ ਗੱਲ ਇਹ ਹੈ ਕਿ ਛੋਟੇ ਸਾਹਿਬਜ਼ਾਦੇ ਸਨ, ਇਹਨਾਂ ਨੇ ਤੇ ਛੋਟੇ ਵੱਡੇ ਲਿਖ ਰੱਖਿਆ ਵਾ। ਤੇ ਗੁਰੂ ਦੇ ਲੰਗਰ ਤੋਂ ਕਹਿੰਦੇ ਕਿ ਜੀਐਸਟੀ ਹਟਾਈ, ਇਹੋ ਜਿਹੇ ਕੰਮ ਕੀਤੇ ਆ। ਸਿਰਸਾ ਨੇ ਵੀ ਬੜੀ ਸਿਫਤ ਸਲਾਹਤ ਕੀਤੀ ਆ। ਸੋ ਗੱਲ ਇਹ ਆ ਕਿ ਹੁਣ ਆਪਾਂ ਨੂੰ ਸਭ ਨੂੰ ਪਤਾ ਆ ਕਿ ਜਿਹੜੇ ਹੱਥ ਪੈਰ ਵੱਜਣ ਦੇ ਉਹ ਕਦੇ ਕਰਕੇ ਵੱਜਣ ਦੇ ਆ। ਪਰ ਮੈਂ ਸਮਝਦਾ ਕਿ ਸੀਚੇਵਾਲ ਸਾਹਿਬ ਕਿੱਧਰ ਨੂੰ ਤੁਰੇ ਪਏ ਨੇ, ਹੂੰ ਇਹ ਵੇਖਣ ਵਾਲੀ ਗੱਲ ਹੈ। ਕਿਉਂਕਿ ਉਹਨਾਂ ਨੂੰ ਇੱਕ ਬੜੀ ਵਧੀਆ ਨਿਗਾਹ ਨਾਲ ਵੇਖਿਆ ਜਾਂਦਾ ਉਰੇ, ਵਾਤਾਵਰਨ ਪ੍ਰੇਮੀ ਦੇ ਤੌਰ ਤੇ। ਵਾਤਾਵਰਨ ਪ੍ਰੇਮੀ ਦੇ ਤੌਰ ਤੇ ਕਿ ਐਸੇ ਸੰਤ ਨੇ ਕਿ ਜਿਹੜੇ ਵਾਤਾਵਰਨ ਵਾਸਤੇ ਵਾਕਿਆ ਠੋਕ ਕੇ ਕੰਮ ਕਰ ਰਹੇ ਆ। ਮੈਨੂੰ ਨਹੀਂ ਲੱਗਦਾ, ਮਾਫ ਕਰਨਾ, ਮੈਂ ਛੋਟੀ ਮੂੰਹ ਤੇ ਵੱਡੀ ਗੱਲ, ਕਿ ਭਾਈ ਛੋਟੀ ਜ਼ੁਬਾਨ ਵੱਡੀ ਗੱਲ, ਕਿ ਉਹਨਾਂ ਨੂੰ ਨਹੀਂ ਚਾਹੀਦਾ। ਮੇਰਾ ਤਾਂ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਟਾਈਮ ਇੱਕ ਐਸਾ, ਜੇ ਤੁਸੀਂ ਵੈਸੇ ਮਿਲਣੀ ਕਰਨੀ ਹੈ ਕੋਈ 2 ਦਿਨ ਅਟਕ ਜਾਂਦੇ, ਹੂੰ 2 ਦਿਨ ਅਟਕ ਜਾਂਦੇ,
ਵੋਟਾਂ ਪੂਲ ਹੋ ਜਾਂਦੀਆਂ ਜਦ ਮਰਜ਼ੀ ਆਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕਿਉਂ? ਕਿਉਂਕਿ ਕੁੰਡੀਆਂ ਜੁੜ ਰਹੀਆਂ ਨੇ। ਕੁੰਡੀਆਂ ਕਿੱਦਾਂ? ਮੈਂ ਤੁਹਾਨੂੰ ਇੱਕ ਸੰਖੇਪ ਜੀ ਮਿਸਾਲ ਦਿੰਦਾ ਵਾ। ਚਲੋ ਜ਼ਰੂਰ। ਜਥੇਦਾਰ ਜੀ ਵਾਲੀ ਗੱਲ ਆਪਾਂ ਕੀਤੀ ਆ, ਜਾਂ ਆਪਾਂ ਬਿਆਸ ਵਾਲੀ ਗੱਲ ਕੀਤੀ। ਚਲੋ ਬਿਆਸ ਦੀ ਮੈਂ ਮਿਸਾਲ ਦੇ ਦਿੰਦਾ ਤੁਹਾਨੂੰ। ਅੱਛਾ, ਗੱਲ ਇਹ ਆ ਕਿ ਡੇਰਾ ਸਿਰਸੇ ਵਾਲੀ ਦੀ ਵੋਟ ਤਾਂ ਮੇਰੇ ਖਿਆਲ ਦੇ ਨਾਲ ਭੁਗਤੇਗੀ ਇਹਨਾਂ ਨੂੰ 100 ਨਹੀਂ ਤਾਂ 75 ਪੈਸੇ 70 ਪੈਸੇ ਵੋਟ ਭਾਜਪਾ ਨੂੰ ਜਾਣੀ ਹੈ। ਅੱਛਾ, ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਐਸੀ ਵੋਟ ਦੀ ਐਤਕੀ ਕਾਟ ਵਾਸਤੇ ਆਮ ਆਦਮੀ ਪਾਰਟੀ ਜਾਂ ਜਿਹੜੀ ਕਾਂਗਰਸ ਆ ਉਹ ਬੜੀ ਜਦੋਜਹਿਦ ਕਰ ਰਹੀ ਹੈ। ਤਾਂ ਉਹਦੇ ਵਿੱਚ ਭਾਜਪਾ ਜੋ ਦਾ ਖੇਡ ਰਹੀ ਹੈ, ਮੇਰਾ ਮੰਨਣਾ ਇਹ ਆ ਕਿ ਡੇਰਾ ਬਿਆਸ ਦੇ ਨਾਲ ਵੀ ਐਸੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਜੁੜੇ ਹੋਏ ਨੇ। ਹੂੰ। ਤਾਂ ਕਿਉਂ ਨਾ ਹੁਣ ਦੇਖੋ, ਗੱਲ ਇਹ ਕਿ ਟਾਈਮਿੰਗ ਦੇ ਲਿਹਾਜ਼ ਦੇ ਨਾਲ ਤਾਂ ਸਵਾਲ ਉੱਠਣਗੇ ਨਾ। ਬੇਸ਼ੱਕ ਡੇਰਾ ਬਿਆਸ ਕਦੇ ਵੀ ਖੁੱਲ ਕੇ ਗੱਲ ਨਹੀਂ ਕਰਦਾ, ਖੁੱਲ ਕੇ ਹਮਾਇਤ ਨਹੀਂ ਕਰਦਾ, ਪਰ ਇਹਨਾਂ ਮੁਲਾਕਾਤਾਂ ਦੇ ਅਰਥ ਤੇ ਫਿਰ ਇਸ ਪੱਖ ਤੋਂ ਨਿਕਲਣਗੇ ਨਾ ਇਹਨਾਂ ਮੌਕੇ ਤੇ। ਸੋ ਇਹ ਜਿਹੜੀ ਮੁਲਾਕਾਤ ਆ, ਇਹ ਜੋ ਮਰਜ਼ੀ ਕਹੀ ਜਾਣ, ਜਿਸ ਤਰ੍ਹਾਂ ਮਰਜ਼ੀ ਕਹੀ ਜਾਣ ਬਾਹਰ ਆ ਕੇ, ਪਰ ਇਸ ਨੂੰ ਸਿਆਸੀ ਪਾਨ ਚੜੇਗੀ ਚੜੇਗੀ। ਅੱਜ ਹੀ ਲੋਕ ਗੱਲਾਂ ਕਰ ਰਹੇ ਆ, ਅੱਜ ਵੈਸੇ ਚਲੋ ਟਰੋਲ ਕਰ ਰਹੇ ਨੇ, ਮੈਂ ਨਹੀਂ ਕਹਿੰਦਾ, ਇਹ ਸਨਮਾਨਯੋਗ ਲੋਕ ਨੇ, ਮੈਂ ਨਹੀਂ ਕਹਿੰਦਾ ਕਿ ਆਲੋਚਨਾ ਇਸ ਗਲਤ ਤਰੀਕੇ ਨਾਲ ਹੋਣੀ ਚਾਹੀਦੀ ਹੈ। ਚਲੋ ਹਰੇਕ ਨੂੰ ਆਜ਼ਾਦੀ ਹੈ, ਜਿੱਥੇ ਜਾਣਾ ਚਾਹੇ ਚਲਾ ਜਾਵੇ, ਪਰ ਇੱਕ ਸਮਾਜ ਸੇਵੀ ਜਾਂ ਇੱਕ ਵਾਤਾਵਰਨ ਪ੍ਰੇਮੀ ਹੈ ਜਿਹੜਾ, ਉਹ ਥੋੜਾ ਜਿਹਾ ਮੌਕੇ ਦੀ ਨਜ਼ਾਕਤ ਦੇਖ ਲਵੇ ਤਾਂ ਮੇਰੇ ਖਿਆਲ ਦੇ ਨਾਲ ਅੱਛਾ ਹੈ। ਜਾਂ ਜਿੰਨੇ ਵੀ ਸਿਆਣੇ ਲੋਕ ਨੇ, ਕਿ ਜੇ ਸਿਰਫ ਸਿੱਖ ਕੌਮ ਦੇ ਮੁੱਦਿਆਂ ਤੇ ਗੱਲ ਕਰਨ ਵਾਸਤੇ ਗਏ ਤਾਂ ਉਹਦੇ ਵਾਸਤੇ ਤਾਂ ਪਹਿਲਾਂ ਵੀ ਬਹੁਤ ਟਾਈਮ ਸੀਗਾ ਤੇ ਬਾਅਦ ਦੇ ਵਿੱਚ ਵੀ ਬਹੁਤ ਟਾਈਮ ਹੋਣਾ ਸੀਗਾ। ਤੇ ਜੇ ਜਾਣਾ ਹੀ ਸੀ, ਕਮ ਸੇ ਕਮ ਪਹਿਲਾਂ ਲੋਕਾਂ ਦੀ ਰਾਏ ਲੈ ਲੈਂਦੇ ਕਿ ਹਾਂ ਭਾਈ ਅਸੀਂ ਇੱਥੇ ਜਾ ਕੇ ਤੁਹਾਡੀਆਂ ਮੰਗਾਂ ਕਿਹੜੀਆਂ ਰੱਖਣੀਆਂ ਸਿੱਖ ਕੌਮ ਦੀਆਂ, ਤਾਂ ਘੱਟੋ ਘੱਟ ਪਤਾ ਤਾਂ ਲੱਗਦਾ ਨਾ ਲੋਕਾਂ ਨੂੰ ਕਿ ਹਾਂ ਭਾਈ ਸਾਡੀਆਂ ਆਹ ਮੰਗਾਂ ਲੈ ਕੇ ਗਏ ਨੇ, ਉਹਨਾਂ ਦੇ ਵਿੱਚੋਂ ਆਹ ਪ੍ਰਵਾਨ ਕੀਤੀਆਂ ਗਈਆਂ ਨੇ। ਤੁਸੀਂ ਪੰਜਾਬ ਚ ਆਉਂਦੇ ਹੋ, ਪ੍ਰਧਾਨ ਸੇਵਕ ਜੀ ਤੁਸੀਂ ਸਿੱਖ ਕੌਮ ਨੂੰ ਕੀ ਦੇ ਕੇ ਗਏ ਹੋ ਸਵਾਏ ਲੋਲੀਪੌਪ ਤੋਂ? ਇਸ ਖਿੱਤੇ ਨੂੰ ਕੀ ਦੇ ਕੇ ਗਏ ਹੋ ਸਵਾਏ ਲੋਲੀਪੌਪ ਤੋਂ? ਕੁਛ ਵੀ ਨਹੀਂ ਹੈ, ਕੱਖ ਵੀ ਨਹੀਂ ਹੈ। ਜੀ, ਜੀ, ਬਿਲਕੁਲ। ਸੋ ਦੇਖੋ ਜੀ, ਇਹ ਬਣਦਾ ਕੀ ਹੈ, ਅੱਜ ਤੱਕ ਜਿਹੜੇ ਵੀ ਮਿਲ ਮੁਲ ਕੇ ਆਉਂਦੇ ਉਹਨਾਂ ਨੇ ਪੁੱਛਿਆ ਹੀ ਕਦੋਂ ਆ ਕੌਮ ਤੋਂ ਵੀ ਭਾਈ ਤੁਹਾਡੇ ਕਿਹੜੇ ਮਸਲੇ ਜਿਹੜੇ ਅਸੀਂ ਕਰਨੇ ਆ। ਤੇ ਆਪਾਂ ਇੱਕ ਬ੍ਰੇਕ ਵੀ ਲੈਣੀ ਹੈ, ਬ੍ਰੇਕ ਤੋਂ ਬਾਅਦ ਸਰੋਤਿਓ ਅੱਜ ਸਵਾਲ ਵੀ ਤੁਹਾਡੇ ਲਵਾਂਗੇ, ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰ ਲਿਓ। ਸੌਦਾ ਸਾਧ ਨੂੰ ਫਰਲੋ ਦੇਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਨੋਟਿਸ। ਹਾਂਜੀ ਹਾਂਜੀ, ਇਹ ਨਾ 500 ਦੇ ਰਹਿਣ ਵਾਲੇ ਨੇ ਕੋਈ ਸ਼ਖਸ, ਜਿਨ੍ਹਾਂ ਨੇ ਜਾ ਕੇ ਪਟੀਸ਼ਨ ਪਾਈ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਫਰਲੋ ਦੇ ਅਗੇਂਸਟ। ਤਾਂ ਹੁਣ ਕੀ ਹੈ ਕਿ ਨੋਟਿਸ ਕਰ ਦਿੱਤਾ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕਿ ਭਾਈ ਤੁਸੀਂ ਇਹ ਦੱਸੋ ਕਿ ਕਿਸ ਗਰਾਊਂਡ ਤੇ, ਮਤਲਬ ਕਿ ਕਿਹੜੇ ਕਾਰਨ ਕਰਕੇ ਫਰਲੋ ਜਿਹੜੀ ਆ ਉਹ ਦਿੱਤੀ ਆ। ਤਾਂ ਹੁਣ ਇਹਨਾਂ ਨੇ ਹਰਿਆਣੇ ਵਾਲਿਆਂ ਨੇ ਜਾ ਕੇ ਜਵਾਬ ਦਾਖਲ ਕਰਨਾ ਹੋਏਗਾ। ਹੁਣ ਦੇਖੋ, ਗੱਲ ਤੇ ਇਹ ਆ ਕਿ ਪਾਣੀ ਤੇ ਪੁਲਾਂ ਦੇ ਹੇਠੋਂ ਲੰਘ ਚੁੱਕਾ ਵਾ, ਗੁਜ਼ਰ ਚੁੱਕਾ ਵਾ, ਕਿਉਂਕਿ ਉਹਨਾਂ ਨੇ ਅੱਜ ਫੈਸਲਾ ਕਰਕੇ ਤੇ ਮੈਸੇਜ ਲਾ ਦਿੰਦੇ ਨੇ ਵੋਟ ਜਿਹਨੂੰ ਭੁਗਤਣੀ ਆ ਭੁਗਤ ਜਾਣੀ ਆ। ਜਦ ਨੂੰ ਫੈਸਲਾ ਆਉਣਾ ਹੋ ਸਕਦਾ ਉਦੋਂ ਨੂੰ ਤੇ ਫਰਲੋ ਕੱਟ ਕੇ ਵਾਪਸ ਜੇਲ੍ਹ ਦੇ ਵਿੱਚ ਬੈਠਾ ਹੋਵੇ, ਕੀ ਕਰ ਲਓਗੇ? ਤਾਂ ਮੇਰੇ ਖਿਆਲ ਦੇ ਨਾਲ ਹੁਣ ਤੇ ਕੁਛ ਨਹੀਂ ਹੈ, ਲੱਗ ਗਏ ਸੱਪ ਦੇ ਲੀਕ ਤੇ। ਲੀਕਾਂ ਪੁੱਟਣ ਵਾਲੀ ਗੱਲ ਆ ਕਿ ਉੱਤੇ ਸੋਟੇ ਮਾਰਨੇ ਜਾਂ ਬਸ, ਹੁਣ ਤਾਂ ਕੁਛ ਵੀ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਬਹੁਤ ਜਲਦੀ ਜਲਦੀ ਕਾਰਵਾਈ ਹੋਏਗੀ, ਕਿਉਂਕਿ ਫਰਲੋ ਮਿਲੀ ਨੂੰ ਵੀ ਮੈਨੂੰ ਲੱਗਦਾ ਕਿ ਆਲਮੋਸਟ ਕੋਈ 10-12 ਦਿਨ ਹੋ ਗਏ ਉਹਨੇ, ਤਾਂ ਰਹਿ ਕੀ ਗਏ? ਜਦ ਤੱਕ ਸੁਣਵਾਈ ਹੋਏਗੀ ਤਦ ਤੱਕ ਫਰਲੋ ਪੂਰੀ ਹੋ ਚੁੱਕੀ ਹੋਏਗੀ। ਜਦ ਨੂੰ ਫਰਲੋ ਪੂਰੀ ਹੋ ਗਈ ਫਿਰ ਭਾਵੇਂ ਫੜ ਲਓ ਕਰੀ ਵੀ ਚੱਲੋ, ਫਿਰ ਫਰਲੋ ਦਾ ਕੀ ਤੁਸੀਂ ਕੀ ਤੁਸੀਂ ਉਹਦਾ ਵਿਗਾੜ ਲਓਗੇ, ਕੀ ਤੁਸੀਂ ਉਹਦਾ ਗਵਾ ਦਿਓਗੇ? ਤਾਂ ਖੈਰ, ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਡੇਰਾ ਪ੍ਰੇਮੀਆਂ ਦੇ ਵਿੱਚ ਵੀ ਇੱਕ ਡਿਵੀਜ਼ਨ ਥੋੜੀ ਨਜ਼ਰ ਆ ਰਹੀ ਆ। ਇੱਕ ਧੜੇ ਨੇ ਇਹ ਕਿਹਾ ਕਿ ਅਸੀਂ ਨੋਟਾ ਦਬਾਉਣਾ ਹੈ, ਹਾਲਾਂਕਿ ਉਹ ਧੜਾ ਇੱਕ ਐਸਾ ਧੜਾ ਵਾ ਜਦੋਂ ਵੀ ਉਸ ਕਰਦਾ ਸਟੇਟਮੈਂਟ ਜਾਂ ਇਦਾਂ ਦੀ ਕੋਈ ਇੰਟਰਵਿਊ ਦਿੰਦਾ, ਗੱਲਾਂ ਕਰਦਾ, ਤਾਂ ਪੋਲੀਟੀਕਲ ਵਿੰਗ ਨੂੰ ਹਮੇਸ਼ਾ ਨਿਸ਼ਾਨੇ ਤੇ ਰੱਖਦਾ, ਜਦਕਿ ਉਸ ਧੜੇ ਨੂੰ ਡੇਰੇ ਦਾ ਇਹ ਪੋਲੀਟੀਕਲ ਵਿੰਗ ਜਿਹੜਾ ਉਹ ਕਹਿੰਦਾ ਕਿ ਨਹੀਂ ਨਹੀਂ ਸਾਡਾ ਇਹਨਾਂ ਦੇ ਨਾਲ ਕੋਈ ਤਾਲੁਕਾਤ ਹੀ ਨਹੀਂ। ਹਾਲਾਂਕਿ ਇਹ ਵੀ ਹੈ ਕਿ ਕੁਛ ਡੇਰਾ ਪ੍ਰੇਮੀਆਂ ਦੇ ਵਿੱਚੋਂ ਜੇ ਆਪਾਂ ਦੇਖੀਏ ਤਾਂ ਇਹ ਕਹਿੰਦੇ ਆ ਕਿ ਸਾਨੂੰ ਵੋਟ ਜਿਹੜੀ ਆ ਉਹ ਆਪਦੇ ਹਿਸਾਬ ਨਾਲ ਪਾਉਣ ਦਿਓ ਤਾਂ ਕਿ ਅਸੀਂ ਅੱਛੇ ਉਮੀਦਵਾਰ ਚੁਣ ਸਕੀਏ। ਖੈਰ ਦੇਖਦੇ ਆ ਅੱਗੇ ਕੀ ਬਣਦਾ ਜੀ। ਜੀ। ਤੇ ਆਪਾਂ ਇੱਥੇ ਹੁਣ ਬ੍ਰੇਕ ਲੈਂਦੇ ਹਾਂ ਸਰੋਤਿਓ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਆਉਂਦੇ ਹਾਂ ਜੀ ਵਾਪਸ। ਤੇ ਸਰੋਤਿਓ ਤੁਸੀਂ ਜੇ ਸਵਾਲ ਪੁੱਛਣਾ ਚਾਹੁੰਦੇ ਹੋ
ਕਿਉਂਕਿ ਦਿਨ ਰਹਿ ਗਏ ਆ ਥੋੜ੍ਹੇ, ਸਵਾਲ ਤੁਹਾਡੇ ਚਲੋ ਕਈ ਹੋਣਗੇ। ਚਲੋ ਜਿੰਨਾ ਕੁ ਸਮਾਂ ਰਹਿ ਗਿਆ ਉਹਦੇ ਵਿੱਚ ਵੱਧ ਤੋਂ ਵੱਧ ਤੁਹਾਡੇ ਕਾਲਸ ਲੈਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਨੰਬਰ ਹੈ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਵੈਨ, ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਿਡ ਰਾਊਟ ਹਨ। ਸਾਰਾ ਕੰਮ ਡਰਾਈਵ ਐਂਡ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਫੁੱਲ ਬੈਨੀਫਿਟਸ ਵੀ ਮਿਲਣਗੇ। ਲਾਈਫ, ਹੈਲਥ, ਡੈਂਟਲ, ਵਿਜ਼ਨ ਇੰਸ਼ੋਰੈਂਸ, 401k ਵੀ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ओमिक्रॉन किसी भी होर कोविड-19 ग्रुप नालों तेजी नाल फैलता है। इस ਲਈ ਟੀਕਾਕਰਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਫੈਲਣ ਨੂੰ ਸੀਮਤ ਕਰਨ ਲਈ ਤੁਹਾਡੇ ਲਈ ਮਾਸਕ ਅਪ ਕਰਨਾ ਮਹੱਤਵਪੂਰਨ ਹੈ। N95, KN95 ਅਤੇ KF94 ਮਾਸਕ ਸਭ ਤੋਂ ਵਧੀਆ ਫਿਟ ਅਤੇ ਫਿਲਟਰੇਸ਼ਨ ਦੀ ਪੇਸ਼ਕਸ਼ ਕਰਦੇ ਹਨ। ਕੀ ਇਹ ਨਹੀਂ ਹਨ ਸਰਜੀਕਲ ਮਾਸਕ ਜਾਂ ਸਰਜੀਕਲ ਅਤੇ ਫੈਬਰਿਕ ਮਾਸਕ ਦੇ ਨਾਲ ਡਬਲ ਮਾਸਕ ਵੀ ਵਧੀਆ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ। covid19.ca.gov ਤੇ ਹੋਰ ਜਾਣੋ। ਕੈਲੀਫੋਰਨੀਆ ਦੀ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆਇਆ ਗਿਆ ਹੈ। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਿਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। मेरे तो सुनो माँ दी कहानी। दिन पर रहे ए व्यस्त ए है करदी रानी। कदी महफिल दी तैयारी, कदी घर दी सफाई। मैं छोटी उम्र दा बच्चा माँ दी मदद भी नहीं कर सकता, पर अपने हथों शेर आटे तो बनी सॉफ्ट रोटी ता खवा सकदा हा। शेर आटे दी रोटी रहे सॉफ्ट, सो सॉफ्ट। शेर आटा घर लाओ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ ਮਿੰਟੂ ਗੁਰੂਸਰੀਆ ਜੀ ਹੁਣਾਂ ਦੇ ਨਾਲ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਤੇ ਸਰੋਤਿਓ, ਤੁਸੀਂ ਜੇ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ, ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਜੀ। ਮਿੰਟੂ ਜੀ, ਵੇਖੋ ਇਲੈਕਸ਼ਨਾਂ ਰਾਹੀਂ ਸਰਕਾਰਾਂ ਚੁਣ ਕੇ ਲਿਆਉਣ ਦਾ ਜਿਹੜਾ ਤਰੀਕਾ ਨਾ ਵੈਸਟਰਨ ਵਰਲਡ ਨੇ ਸਾਰਿਆਂ ਨੂੰ ਦਿੱਤਾ। ਤੇ ਇੱਥੇ ਵੈਸਟਰਨ ਵਰਲਡ 'ਚ ਮਿੰਟੂ ਜੀ ਵੇਖੋ, ਕੌਂਸਲਰ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਜਿਹੜੀ ਚੋਣ ਹੁੰਦੀ ਹੈ ਨਾ ਉਮੀਦਵਾਰਾਂ ਦੀ, ਉਹ ਪਹਿਲਾਂ ਪਾਰਟੀ ਦੇ ਅੰਦਰ ਹੁੰਦੀ ਹੈ। ਪਾਰਟੀ ਦੇ ਅੰਦਰ ਬਕਾਇਦਾ ਜਿਹੜੇ ਉਮੀਦਵਾਰਾਂ ਨੇ ਚੋਣ ਲੜਨੀ ਨੇ, ਕੌਂਸਲਰ ਤੋਂ ਲੈ ਕੇ ਪ੍ਰੈਜ਼ੀਡੈਂਟ, ਉਹ ਡਿਬੇਟ ਹੁੰਦੀ ਹੈ ਉਹਨਾਂ ਦੀ। ਤੋਂ ਡਿਬੇਟ ਦੇ ਵਿੱਚ ਜਿਹੜੇ ਫਿਰ ਇਲੈਕਸ਼ਨ ਹੁੰਦੀ ਹੈ ਤੇ ਲੋਕ ਜਿਹੜੇ ਉਮੀਦਵਾਰ ਨੂੰ ਵੋਟ ਪਾਉਂਦੇ ਨੇ ਉਹ ਉਮੀਦਵਾਰ ਬਣ ਜਾਂਦਾ ਤੇ ਉਹ ਚੋਣ ਲੜਦਾ ਵੈਸੇ। ਤੇ ਪਰ ਜਦੋਂ ਭਾਰਤ ਦੇ ਵਿੱਚ ਵੇਖਦੇ ਹਾਂ, ਪੰਜਾਬ ਦੇ ਵਿੱਚ, ਤੇ ਉੱਥੇ ਵੇਖੋ ਪਾਰਟੀ ਜਿਹਨੂੰ ਟਿਕਟਾਂ ਦਿੰਦੀ ਹੈ, ਇੱਕ ਹਾਈ ਕਮਾਂਡ ਦਿੰਦੀ ਹੈ।
ਹਾਈ ਕਮਾਂਡ ਜਿਹੜੀ ਹੈ ਉਹ ਟਿਕਟਾਂ ਦਿੰਦੀ ਨਹੀਂ, ਵੇਚਦੀ ਹੈ, ਪੂਰੀ ਤਰ੍ਹਾਂ ਕਰਪਸ਼ਨ ਹੁੰਦੀ ਹੈ। ਤੇ ਉਹ ਮੇਰਾ ਸਵਾਲ ਵੀ ਇਹ ਜਿਹੜਾ ਲੋਕਤੰਤਰ ਮੁੱਢਲੇ ਅਸੂਲਾਂ 'ਚ ਹੈ ਨਹੀਂ, ਇਹ ਤੇ ਜਾਣੀ ਕਿ ਕਰਪਟ ਤੰਤਰ ਹੈ। ਤੇ ਬਾਕੀ ਰਹੀ ਪੰਜਾਬ ਦੇ ਇਲੈਕਸ਼ਨਾਂ ਬਾਰੇ, ਮੈਂ ਛੋਟੀ ਜਿਹੀ ਟਿੱਪਣੀ ਕਰਨੀ ਚਾਹੁੰਦਾ ਵੀ ਜਦੋਂ ਮੈਂ ਪੰਜਾਬ ਦੀਆਂ ਇਲੈਕਸ਼ਨਾਂ ਨੂੰ ਬੜੇ ਡੀਪਲੀ ਤੇ ਇਮਾਨਦਾਰੀ ਨਾਲ ਵੇਖਣਾ ਨਾ, ਤੇ ਪੰਜਾਬ ਦੀਆਂ ਇਲੈਕਸ਼ਨਾਂ ਇਸ ਵਕਤ ਪੂਰੀ ਤਰ੍ਹਾਂ ਇੰਡੀਅਨ ਡੀਪ ਸਟੇਟ ਦੇ ਆਕੂਪਾਈਡ ਕੀਤੀਆਂ ਹੋਈਆਂ ਨੇ। ਜਿਹੜੀ ਵੀ ਧਿਰ ਇਹਦੇ 'ਚ ਜਿੱਤ ਕੇ ਪੰਜਾਬ 'ਚ ਸਰਕਾਰ ਬਣਾਏਗੀ ਨਾ, ਸੱਚ ਮੰਨਿਓ ਸੈਂਟਰ ਦੀ ਡੀਪ ਸਟੇਟ ਦੇ ਥੱਲੇ ਹੋਏਗੀ, ਰਹਿਮੋ ਕਰਮੋ 'ਚ ਹੋਏਗੀ। ਉਹ ਇਨਸਾਫ ਨਹੀਂ ਕਰੇਗੀ ਪੰਜਾਬ ਵਾਸਤੇ, ਨਾ ਹੀ ਲਾਇਕ ਦੇ ਸਕੇਗੀ, ਜਿੰਨੀ ਦੇਰ ਤੱਕ ਪੰਜਾਬ ਨੂੰ ਖੁਦ ਮੁਖਤਿਆਰੀ ਨਹੀਂ ਮਿਲਦੀ ਜਾਂ ਪੰਜਾਬ ਦੇ ਲੋਕ ਖੁਦ ਮੁਖਤਿਆਰੀ ਵਾਲੇ ਪਾਸੇ ਨਹੀਂ ਜਾਂਦੇ। ਥੈਂਕ ਯੂ ਜੀ, ਥੈਂਕ ਯੂ। ਮਿਹਰਬਾਨੀ। ਦੇਖੋ, ਤੁਹਾਡੀ ਡੀਪ ਸਟੇਟ ਵਾਲੀ ਟਿੱਪਣੀ ਤੇ ਮੈਂ ਕੁਛ ਨਹੀਂ ਕਹਾਂਗਾ, ਉਹ ਤੁਹਾਡੀ ਆਪਣੀ ਥਿਉਰੀ ਹੈ। ਤੇ ਦੂਸਰੀ ਗੱਲ ਜਿਹੜੀ ਹੈ, ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ ਕਿ ਦੇਖੋ, ਡੈਮੋਕ੍ਰੇਸੀ ਉਦੋਂ ਮਜ਼ਬੂਤ ਹੁੰਦੀ ਹੈ ਜਦੋਂ ਤੁਹਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਡੈਮੋਕ੍ਰੇਸੀ ਮਜ਼ਬੂਤ ਹੋਵੇ। ਜਦੋਂ ਉਹਦੇ ਵਿੱਚੋਂ ਮਰ ਜਾਏਗੀ ਤੁਹਾਡੀ ਡੈਮੋਕ੍ਰੇਸੀ, ਆਪਣੇ ਆਪ ਹੀ ਜਿਹੜੀ ਹੈ ਉਹ ਕਮਜ਼ੋਰ ਪੈ ਜਾਏਗੀ ਜਾਂ ਖਤਮ ਹੋ ਜਾਏਗੀ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਦੇਖੋ, ਸਾਨੂੰ ਕਿੱਦਾਂ ਦੀ ਡੈਮੋਕ੍ਰੇਸੀ ਚਾਹੀਦੀ ਹੈ ਕਿ ਉਹਦੇ ਵਿੱਚ ਦੇਖੋ, ਆਹ ਵੇਖ ਪੈ ਜੀ ਫਲਾਂ ਜਾਂ ਧਮਕਾ। ਮੈਂ ਕਹਿੰਦਾ ਕਿ ਸਾਡੀ ਇਸ ਤਰ੍ਹਾਂ ਦੀ ਇੱਕ ਪੋਲੀਟੀਕਲੀ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਜਿਵੇਂ US ਦਾ ਕੋਈ ਸੈਨੇਟਰ ਹੈ ਜਿਹੜਾ, ਉਹ ਆਪਣੀ ਪਾਰਟੀ ਦੀ ਲਾਈਨ ਤੋਂ ਹਟ ਕੇ ਵੀ ਬੋਲ ਸਕਦਾ ਹੈ। ਉਰੇ ਤੋਂ ਨਾਲ ਦੀ ਨਾਲ ਉਹਦੇ ਤੇ ਕਾਰਵਾਈ ਹੋ ਜਾਂਦੀ ਹੈ। ਅੱਛਾ, ਸਾਨੂੰ ਇਹਦੇ ਨਾਲ ਇੱਕ ਮਤਲਬ ਕਿ ਇਹਨਾਂ ਦੀ ਜਿਹੜੀ ਆਪਣੀ ਜਮਹੂਰੀਅਤ ਹੈ ਪਾਰਟੀਆਂ ਦੀ, ਉਹ ਤੇ ਚਾਹੀਦੀ ਹੈ, ਉਹਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਹੋਵੇ। ਸਾਨੂੰ ਤੇ ਬਹੁਤ ਸਾਰੇ ਹੋਰ ਰਿਫਾਰਮਸ ਚਾਹੀਦੇ ਆ। ਮਸਲਨ ਮੈਂ ਇੱਕ ਛੋਟੀ ਜਿਹੀ ਮਿਸਾਲ ਦੇ ਦਿੰਦਾ, ਮੈਂ ਗੱਲ ਲਮਕਾਉਂਦਾ ਨਹੀਂ ਕਿਉਂਕਿ ਖਾਸੇ ਕਾਲਰ ਹੋਣਗੇ, ਕਿ ਦੇਖੋ ਇੱਕ ਉਮੀਦਵਾਰ ਦੇ ਤਾਂ ਉੱਤੇ ਖਰਚੇ ਦੀ ਤਲਵਾਰ ਲਟਕਦੀ ਹੈ ਕਿ ਉਹ 40 ਲੱਖ ਤੱਕ ਹੀ ਖਰਚ ਕਰ ਸਕਦਾ ਹੈ, 40 ਲੱਖ ਤੱਕ ਹੀ। ਪਰੰਤੂ ਜਿਹੜੀ ਪਾਰਟੀ ਹੈ ਉਹ ਭਾਵੇਂ 4000 ਕਰੋੜ ਤੱਕ ਵੀ ਖਰਚ ਦੇਵੇ ਇਲੈਕਸ਼ਨ 'ਚ, ਉਹਦੇ ਤੇ ਕੋਈ ਹੱਦ ਨਹੀਂ। ਤੇ ਉਹ ਕਰੇਗੀ ਕੀ? ਕਿ ਮਤਲਬ ਕਿ ਅੱਛਾ, ਇੱਕ ਪਾਰਟੀ ਹੈ ਜਿਹੜੀ, ਉਹ ਪਾਰਟੀ ਇੱਕ ਉਮੀਦਵਾਰ ਤੇ ਆਪਣਾ ਪ੍ਰਚਾਰ ਕਰ ਰਿਹਾ ਤੇ ਪਾਰਟੀ ਸਾਰੇ ਉਮੀਦਵਾਰਾਂ ਦਾ ਕਰ ਰਹੀ ਹੈ। ਉਹ ਚੈਨਲਾਂ ਤੇ ਜਿੰਨੇ ਮਰਜ਼ੀ ਕਰੋੜਾਂ ਦੇ ਪੈਕੇਜ ਸੁੱਟ ਕੇ ਪ੍ਰਚਾਰ ਕਰੀ ਜਾਵੇ, ਪਰ ਇੱਕ ਉਮੀਦਵਾਰ ਕੁਝ ਲੱਖ ਤੋਂ ਜ਼ਿਆਦਾ ਨਹੀਂ ਖਰਚ ਸਕਦਾ। ਸੋ ਬੜੇ ਰਿਫਾਰਮਸ ਦੀ ਜ਼ਰੂਰਤ ਹੈ ਇਸ ਮਾਮਲੇ ਦੇ ਵਿੱਚ। ਜੀ ਜੀ, ਅਗਲੇ ਕਾਲਰ ਜੱਸੀ ਗਿੱਲ। ਹਾਂਜੀ ਰਾਜਕਾਨ, ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ EVM ਮਸ਼ੀਨਾਂ ਵਾਸਤੇ ਵੀ ਹੁਣ 20 ਦਿਨ ਵਾਸਤੇ ਪਈਆਂ ਰਹਿਣੀਆਂ ਹੈਗੀਆਂ, ਇਹਨਾਂ ਦੀ ਸੇਫਟੀ ਦਾ ਵੀ ਇਹ ਸੇਫ ਹੋਣਗੀਆਂ ਜਾਂ ਕਿੱਦਾਂ? ਜਿਵੇਂ ਪਿਛਲੀ ਵਾਰੀ ਕੁਝ ਇਲੈਕਸ਼ਨਾਂ ਦੇ ਵਿੱਚ ਦੂਜੀਆਂ ਕਾਰਾਂ ਦੇ ਵਿੱਚੋਂ ਮਸ਼ੀਨਾਂ ਬੜੀਆਂ ਗਈਆਂ ਸੀ ਜੋ ਵੀ, ਤੇ ਪਲੀਜ਼ ਉਹ ਦੱਸਣਾ ਕੁਛ ਵੀ ਹੋਰ ਜੀ। ਹਾਂਜੀ, ਉਹ ਤਾਂ ਦੇਖੋ ਹਰੇਕ ਇਲੈਕਸ਼ਨ ਦੇ ਵਿੱਚ ਹਰੇਕ ਥਾਂ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਦੀ ਸ਼ਿਕਾਇਤ ਆਉਂਦੀ ਹੈ। ਜਿਵੇਂ UP ਦੇ ਵਿੱਚ ਕੁਛ ਏਦਾਂ ਹੋਇਆ ਕਿ ਇੱਕ ਥਾਂ ਤੇ ਮੈਂ ਪੜ੍ਹ ਰਿਹਾ ਸੀਗਾ ਕਿ 68 ਵੋਟਾਂ ਦਾ ਫਰਕ ਪੈ ਰਿਹਾ ਸੀਗਾ। 68 ਵੋਟਾਂ ਦਾ ਫਰਕ ਪੈ ਰਿਹਾ ਸੀ, ਮਤਲਬ ਕਿ ਪੋਲ ਮੰਨ ਲਓ ਫਰਜ਼ ਕਰੋ 100 ਹੀ ਹੋਵੇ ਤੇ ਦਿਖਾ ਰਹੀ ਸੀ ਉਹ 168। ਤੇ ਅੱਛਾ, ਉੱਥੇ ਜਦੋਂ ਰੌਲਾ ਪਿਆ ਤੇ ਫਿਰ ਬਾਅਦ ਚ ਪਤਾ ਲੱਗਿਆ ਕਿ ਜਦੋਂ ਉਹ ਕਰਦੇ ਹੁੰਦੇ ਆ ਨਾ, ਡਰਿਲ ਕਰਦੇ ਆ, ਜਦੋਂ ਵੋਟਾਂ ਪਾ ਕੇ ਦੇਖਦੇ ਆ ਕਿ EVM ਦਰੁਸਤ ਹੈ ਜਾਂ ਨਹੀਂ ਹੈ, ਤਾਂ ਉਦੋਂ ਫਿਰ ਉਹਨਾਂ ਨੇ ਕੀ ਹੋਇਆ ਕਿ ਡਿਲੀਟ ਜੋ ਕਰਨੀ ਸੀਗੀ, ਮਤਲਬ ਕਿ ਜਿਹੜੀ ਵੋਟਿੰਗ ਡਰਿਲ ਦੇ ਦੌਰਾਨ ਹੋਈ ਆ, ਰਿਹਰਸਲ ਕਹਿ ਲਓ ਕਿ ਰਿਹਰਸਲ ਦੇ ਦੌਰਾਨ ਹੋਈ, ਤਾਂ ਹੋਇਆ ਕੀ ਕਿ ਉਹਨਾਂ ਨੇ ਡਿਲੀਟ ਨਹੀਂ ਕੀਤੀ। ਹੁਣ ਡਿਲੀਟ ਕਿਉਂ ਨਹੀਂ ਕੀਤੀ? ਇਹ ਤਾਂ ਬੜੀ ਵੱਡੀ ਲਾਪਰਵਾਹੀ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਕੁਝ EVM ਮਸ਼ੀਨਾਂ ਜਿਹੜੀਆਂ ਉਹ ਖਰਾਬ ਹੋ ਗਈਆਂ ਤਾਂ ਉਹਨਾਂ ਨੂੰ ਰਿਪਲੇਸ ਕੀਤਾ ਗਿਆ। ਹੁੰਦਾ ਕੀ ਹੈ, ਦੇਖੋ ਤੁਸੀਂ ਜਿੰਨੀ ਸੋਚਦੇ ਹੋ ਨਾ ਕਿ ਬਹੁਤ ਲਾਰਜ ਸਕੇਲ ਤੇ ਕੀਤੀ ਜਾਂਦੀ ਹੈ ਪ੍ਰੋਗਰਾਮ, ਅਸੀਂ ਇਹਦੇ ਤੋਂ ਥੋੜਾ ਜਿਹਾ ਲਹਿਦਾ ਸੋਚਦੇ ਹਾਂ। ਸਾਡਾ ਜਿੰਨਾ ਕੋ ਹੈ ਸੂਝ-ਬੂਝ ਦਾ ਕਹਿ ਲਓ ਕਿ ਤੰਤਰ, ਅਸੀਂ ਤੇ ਇਸ ਹਿਸਾਬ ਨਾਲ ਸੋਚਦੇ ਹਾਂ ਕਿ ਜਿੱਥੇ ਫਰਕ ਥੋੜਾ ਬਹੁਤਾ ਪੈਂਦਾ ਹੈ ਕਿਉਂਕਿ ਇਹਨਾਂ ਦੀ ਬੂਥ ਲੈਵਲ ਦੀ ਇੰਟੈਲੀਜੈਂਸੀ ਬਹੁਤ ਜ਼ਬਰਦਸਤ ਹੈ, ਖਾਸ ਤੌਰ ਤੇ ਭਾਜਪਾ ਤੇ RSS ਦੀ, ਇੱਕੋ ਹੀ ਨੇ, ਤਾਂ ਉੱਥੇ ਮਤਲਬ ਕਿ ਜਿੱਥੇ ਥੋੜਾ ਫਰਕ ਹੁੰਦਾ ਉੱਥੇ ਜ਼ਰੂਰ ਕੁਛ ਨਾ ਕੁਛ ਹੁੰਦਾ। ਉਦਾਹਰਨ ਮੈਂ ਦਿੰਦਾ, ਇੱਕ ਮਿਸਾਲ ਦੇ ਕੇ ਗੱਲ ਖਤਮ ਕਰ ਦੇਣਾ ਕਿ ਜਦੋਂ ਮੰਨ ਲਓ EVM ਖਰਾਬ ਹੋ ਗਏ ਕਿਸੇ ਵੀ ਕਾਰਨ ਕਰਕੇ, ਜਾਂ ਜੋ ਵੀ ਉੱਥੇ ਹੈਗਾ ਵਾ ਕੋਈ ਵੀ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਵੀ ਉੱਥੇ ਮੌਜੂਦ ਹੈ, ਜਦੋਂ ਉਹਨੇ ਪਾਇਆ ਜਾਂ ਕੋਈ ਸ਼ਿਕਾਇਤ ਆ ਗਈ, ਅੱਛਾ EVM ਮਸ਼ੀਨ ਰਿਪਲੇਸ ਕਰਦਿਆਂ ਫਰਜ਼ ਕਰੋ 2-3 ਘੰਟੇ ਜ਼ਾਇਆ ਹੋ ਜਾਂਦੇ ਆ, ਤਦ ਠੀਕ ਹੈ ਤੁਸੀਂ ਘੰਟਾ ਸ਼ਾਮ ਨੂੰ ਵਧਾ ਵੀ ਦਿਓਗੇ, ਬਟ ਜਿਹੜਾ ਉੱਥੇ
ਵੋਟਰ ਖਰਾਬ ਹੋ ਕੇ ਘਰ ਨੂੰ ਪਰਤ ਗਿਆ, ਉਹ ਕਈ ਵਾਰ ਨਹੀਂ ਆਉਂਦਾ, ਉਹ ਆਉਂਦਾ ਹੀ ਨਹੀਂ। ਤਾਂ ਇਸ ਹਿਸਾਬ ਨਾਲ ਵੀ ਬਹੁਤ ਕੁਝ ਹੁੰਦਾ ਹੈ। ਇੱਥੋਂ ਤੱਕ ਕਿ ਇਹਨਾਂ ਦੀ ਬੂਥ ਲੈਵਲ ਦੀ, ਮੈਂ ਜਿਵੇਂ ਕਿਹਾ ਕਿ ਏਡੀ ਤਗੜੀ ਇੰਟੈਲੀਜੈਂਸੀ ਹੈ ਕਿ ਜਿਹੜੇ ਘਰ ਦੀਆਂ ਵੋਟਾਂ ਦਾ ਪਤਾ ਹੋਵੇ ਕਿ ਆਹ ਜੀ ਜਿਹੜਾ ਹੈ ਇਹ ਕੱਟੜ ਹੈ, ਇਹਨੇ ਸਾਨੂੰ ਵੋਟ ਨਹੀਂ ਪਾਉਣੀ, ਤੇ ਉਹਦੀ ਤੇ ਵੋਟ ਹੀ ਕਟਾ ਦਿੰਦੇ ਨੇ ਕਈ ਵਾਰ। ਤੁਸੀਂ ਦੇਖੋ ਯੂਪੀ 'ਚ ਕਿੰਨਾ ਰੌਲਾ ਪਿਆ, ਕਿੰਨੀਆਂ ਵੋਟਾਂ ਕੱਟੀਆਂ ਗਈਆਂ। ਜੀ ਜੀ ਬਿਲਕੁਲ। ਸੋ ਅਗਲੇ ਕਾਲਰ ਨੇ ਦੀਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੰਟੂ ਜੀ। ਤੁਹਾਨੂੰ 2 ਸਵਾਲ ਪੁੱਛਣੇ। ਇੱਕ ਤਾਂ ਮੈਂ ਹੁਣ ਤੁਸੀਂ ਵੀ ਦੱਸਣਾ, ਚਲੋ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਆਪਣੇ ਹਰੇਕ ਅਦਾਰੇ ਦੀ ਮਰਿਆਦਾ ਹੁੰਦੀ ਹੈ, ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਇਹ ਕਈ ਚੈਨਲ ਆ, YouTube ਵਾਲੇ ਚੈਨਲ ਆ, 4-5 ਮੇਨ ਚੈਨਲ ਆ, ਉੱਤੇ ਜੇ ਇੱਕ ਨੇਤਾ ਆ ਗਿਆ ਤਕਰੀਬਨ ਸਾਰੇ, ਜਿਵੇਂ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਹੁੰਦੇ ਸੀ, ਜਿਹੜੇ ਕਦੇ ਪ੍ਰੈਸ ਕਾਨਫਰੰਸ ਨਹੀਂ ਸੀ ਕਰਦੇ ਜਾਂ ਹੋਰ, ਇਹ ਆਪਦੇ ਉੱਥੇ ਸਿਸਟਮਾਂ ਫਾਰਮ 'ਚ ਵੀ ਵਾੜੀ ਫਿਰਦੇ ਸੀ ਰਿਪੋਰਟਰਾਂ ਨੂੰ, ਉਹਨਾਂ ਨੇ ਇੰਟਰਵਿਊਆਂ ਕੀਤੀਆਂ। ਕੱਲਾ ਅਮਰਿੰਦਰ ਸਿੰਘ ਦੀ ਵੀ ਕਈ ਉਹ ਹੋਏ ਆ ਵੀ ਆਮ ਲੋਕ, ਇਹ ਵੀ ਇਹ ਚੈਨਲ ਵਾਲੇ ਇਹਨਾਂ ਨੂੰ ਅਪਰੋਚ ਕਰਦੇ ਕਿ ਤਾਂ ਕਿ ਵੋਟਾਂ ਵੀ ਹੁਣ ਜ਼ਿਆਦਾ ਸਿਸਟਮ ਇਹ ਅੱਜ ਕੱਲ੍ਹ ਲੋਕ ਦੂਜਾ ਸੋਸ਼ਲ ਮੀਡੀਆ ਦੇਖਦੇ ਆ ਜਾਂ ਹੋਰ ਹੈ ਵੀ, ਤਾਂ ਕਰਕੇ ਆਪੇ ਉਹਨਾਂ ਵੱਲ ਭਜਦੇ ਆ। ਤੇ ਦੂਜਾ ਮੈਂ ਪੁੱਛਣਾ ਸੀ ਵੀ ਇਸ ਵਾਰੀ ਵੋਟਾਂ 'ਚ ਪੈਸੇ ਪੂਸਿਆਂ ਚੱਲਣ ਦੀ ਉਮੀਦ ਹੈਗੀ ਹੈ ਕਿ ਨਹੀਂ? ਕਿਉਂਕਿ ਜਿਵੇਂ ਮੁਕਾਬਲਾ ਆਪਾਂ ਤੁਸੀਂ ਵੀ ਕਹਿੰਦੇ ਹੁੰਦੇ ਹੋ 3-4 ਕੋਣਾ 5 ਕੋਣਾ ਵੀ ਹੈਗਾ, ਵੀ ਪੈਸੇ ਚੱਲਣ ਦੀ ਉਮੀਦ ਹੈਗੀ ਹੈ ਵੀ? ਤੇ ਜੇ ਪੈਸੇ ਚੱਲਣ ਦੀ ਉਮੀਦ ਹੈਗੀ ਵੀ ਹੈ, ਕਿਹੜੀ ਪਾਰਟੀ ਖਰੀਦ ਸਕੂਗੀ? ਆਪਾਂ ਨੂੰ ਪਤਾ ਅਕਾਲੀ ਦਲ ਕੋਲੇ ਪੈਸੇ ਹੈਗੇ ਆ, ਵੀ ਦੂਜੀਆਂ ਪਾਰਟੀਆਂ ਵੀ ਕਰ ਸਕਣੀਆਂ ਕਿ ਨਹੀਂ? ਸੁਣ ਲੈਣ ਦਿਓ ਜੀ। ਦੇਖੋ ਹੁਣ ਇਹ ਤਾਂ ਬੜਾ ਤੁਸੀਂ ਧਰਮ ਸੰਕਟ ਪੈਦਾ ਕਰ ਦਿੰਦੇ ਹੋ ਕਿ ਕਿਹੜੀ ਪਾਰਟੀ ਉਹ ਪੈਸਾ ਦੇਵੇਗੀ। ਮੈਂ ਕਹਿ ਕੇ ਤੁਸੀਂ ਮੈਨੂੰ ਫਸਾਓਗੇ, ਅਗਲਾ ਸਵੇਰੇ ਮੇਰੇ ਘਰੇ ਨੋਟਿਸ ਲੈ ਕੇ ਆ ਜਾਏ ਕਿ ਹਾਂ ਵੀ ਮਿੱਤਰਾ ਦੱਸ ਤੂੰ ਕਿੱਥੇ ਦੇਖਿਆ। ਸੋ ਪੈਸਾ ਜ਼ਰੂਰ ਚੱਲੇਗਾ, ਮੈਂ ਇਹਨਾਂ ਮੋਟੇ ਤੌਰ ਤੇ ਕਹਿ ਦਿੰਦਾ ਵਾ ਕਿ ਪੈਸਾ ਜ਼ਰੂਰ ਚੱਲੇਗਾ, ਹਰ ਹਾਲਤ ਦੇ ਵਿੱਚ ਚੱਲੇਗਾ, ਚੱਲ ਰਿਹਾ ਮਾਝੇ 'ਚ ਵੀ ਚੱਲ ਰਿਹਾ, ਮਾਲਵੇ ਦੇ ਵਿੱਚ ਵੀ ਚੱਲ ਰਿਹਾ। ਪੈਸੇ ਦਾ ਸਰ ਇਹੋ ਜਿਹਾ ਤਾਣਾ ਬਾਣਾ ਤੁਸੀਂ ਫੜ ਨਹੀਂ ਸਕੋਗੇ, ਇਹ ਗੱਲਾਂ ਨੇ। ਅੱਜ ਕੱਲ ਪੇਟੀਐਮ ਕਰਦੇ ਹੋ, ਅੱਜ ਕੱਲ ਪਰਚੀ ਦੇ ਦਿੱਤੀ ਜਾਂਦੀ, ਜਾਂ ਫਰਨੀਚਰ ਜਾ ਕੇ ਉੱਥੇ ਤੋਂ ਏਦਾਂ ਕਰ 2 ਮੇਜ਼ ਚੱਕ ਲਿਆ, ਵੱਡੇ ਡਾਈਨਿੰਗ ਟੇਬਲ ਤੇ ਲਿਆ ਕੇ ਰੋਟੀ ਖਾ, ਕਿੱਥੇ ਫੜ ਲਓਗੇ ਤੁਸੀਂ? ਅਗਲਾ ਦਿੰਦਾ ਤੇਰੀਆਂ ਵੋਟਾਂ ਕਿੰਨੀਆਂ ਹੋਏ? 25, ਚੱਕ LCD ਚੱਕ ਲਿਆ, ਉੱਥੇ ਕੋਡ ਲਿਖਿਆ ਵੀ ਜਾਂ ਫਲਾਣੀ ਦੁਕਾਨ ਤੋਂ ਚੱਕ ਲਿਆ। ਸੋ ਇਸ ਤਰ੍ਹਾਂ ਚੱਲਦਾ ਹੈ, ਇਸ ਤਰ੍ਹਾਂ ਚੱਲਦਾ। ਕਿਤੇ ਰੇਟ 1000 ਵੀ ਹੈ ਜ਼ਮੀਨ ਦਾ, ਕਿਤੇ ਰੇਟ 1500 ਵੀ ਹੈ। VIP ਏਰੀਏ ਦੇ ਵਿੱਚ ਇਹ ਹੋ ਸਕਦਾ 4000 5000 ਤੱਕ ਵੀ ਅੰਤ ਤੇ ਪਹੁੰਚ ਜਾਵੇ। ਇਹ ਸਾਰਾ ਕੁਛ ਤੇ ਚੱਲੇਗਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਇਹਨੂੰ ਅਸੀਂ ਕਹਿੰਦੇ ਜੀ ਪੱਤਰਕਾਰਤਾ ਦੇ ਵਿੱਚ ਮੀਡੀਆ ਮੈਨੇਜਮੈਂਟ। ਇਹ ਹੁੰਦੀ ਹੈ ਮੀਡੀਆ ਮੈਨੇਜਮੈਂਟ, ਕੋਈ ਹੇਜ ਨਹੀਂ ਹੁੰਦਾ। ਮੈਂ ਪੰਜਾਬੀ ਸਿੱਧਾ ਕਹਿਣਾ ਹੁੰਦਾ ਇਸ ਮਾਮਲੇ ਦੇ ਵਿੱਚ ਕਿ ਤੁਹਾਨੂੰ ਆਪਣੇ ਆਪ ਹੀ ਥੋੜਾ ਜਿਹਾ, ਜਦੋਂ ਤੁਹਾਡਾ ਨਾਮ ਬਣਦਾ ਤੁਹਾਨੂੰ ਆਪਣੇ ਆਪ ਹੀ ਅਪਰੋਚ ਕਰਦੇ ਆ ਕਿ ਲੈ ਵੀ ਮਿੱਤਰਾ ਕਿ ਤੂੰ ਇੰਟਰਵਿਊ ਕਰ। ਐਕਟਰਾਂ ਦੀਆਂ ਵੀ ਫਿਲਮ ਪ੍ਰਮੋਸ਼ਨ ਦੇ ਦੌਰਾਨ ਇੰਟਰਵਿਊਜ਼ ਜਿਹੜੀਆਂ ਫਿਕਸ ਹੁੰਦੀਆਂ ਨੇ, ਲੀਡਰਾਂ ਦੀਆਂ ਵੀ ਜੇ ਤੁਸੀਂ ਦੇਖੋਗੇ ਜ਼ਿਆਦਾਤਰ ਇੰਟਰਵਿਊਜ਼ ਜਿਹੜੀਆਂ ਚੁਣਾਵੀ ਪ੍ਰਕਿਰਿਆ ਦੇ ਦੌਰਾਨ ਹੁੰਦੀਆਂ ਉਹ ਫਿਕਸ ਹੁੰਦੀਆਂ। ਇਹਨਾਂ ਦੇ ਸਾਰੇ ਸਵਾਲ ਸਕ੍ਰਿਪਟਡ ਹੁੰਦੇ। ਤੁਸੀਂ ਦੇਖੋਗੇ ਮੁੱਦੇ ਦਾ ਜਿਹੜਾ ਤੁਸੀਂ ਸੋਚ ਰਹੇ ਹੋਗੇ ਕਿ ਯਾਰ ਹੁਣ ਵੀ ਆ ਸਾਡਾ ਸਵਾਲ ਪੁੱਛਿਆ ਜਾਊਗਾ, ਹੁਣ ਵੀ ਪੁੱਛਿਆ ਜਾਊਗਾ, ਉਹ ਸਵਾਲ ਜਿਹੜਾ ਹੈ ਨਾ ਉਹ ਤੁਹਾਡੇ ਦਿਲ ਦੇ ਵਿੱਚ ਤਾਂ ਜਿਉਂਦਾ ਰਹਿੰਦਾ, ਪਰ ਉੱਥੇ ਮਾਈਕ ਦੇ ਮੂਹਰੇ ਮਰ ਜਾਂਦਾ ਹੈ। ਉਹਦੇ ਮੋਰੇ ਫਿਰ ਅੰਬ ਕਿੱਦਾਂ ਚੂਪਦੇ ਆ, ਇਦਾਂ ਦੀਆਂ ਗੱਲਾਂ ਹੁੰਦੀਆਂ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਪ੍ਰਭ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਦੋਨੋਂ ਵੀਰਾਂ ਨੂੰ। ਪਹਿਲਾਂ ਮੈਂ ਫਸਟ ਟਾਈਮ ਕਾਲਰ ਆ ਬ੍ਰਦਰ, ਕਾਫੀ ਸਾਲਾਂ ਦਾ ਸੁਣ ਰਿਹਾ ਤੁਹਾਡਾ ਪ੍ਰੋਗਰਾਮ। ਵੈਲਕਮ ਜੀ। ਪਹਿਲਾਂ ਤਾਂ ਮਿੰਟੂ ਵੀਰ ਨੂੰ ਥੈਂਕਸ ਜੀ, ਕਿਉਂਕਿ ਪ੍ਰੋਪਰ ਹੋਮਵਰਕ ਕਰਕੇ ਆਉਂਦੇ ਆ, ਪੂਰੀ ਪਕੜ ਆ ਜੀ ਇਹਨਾਂ ਦੀ ਆਪਣੇ ਇਸ ਪ੍ਰੋਫੈਸ਼ਨ ਤੇ। ਮੇਰੇ ਛੋਟੇ ਜਿਹੇ 2 ਕੁਐਸਚਨ ਹੈ ਜੀ। ਪਹਿਲਾਂ ਤਾਂ ਜਿਹੜਾ ਸੁਖਪਾਲ ਖਹਿਰਾ ਆ, ਇਹਦੀ ਕੀ ਹੈਗੀ ਪੋਜੀਸ਼ਨ ਜੀ? ਤੇ ਦੂਜਾ ਕੁਐਸਚਨ ਹੈਗਾ ਜੀ ਕਿ ਇੱਕ ਨੇਹਾ ਸਿੰਘ ਰਠੌਰ ਹੈ ਜੀ, ਆਪਣੇ ਗਾਇਕ ਯੂਪੀ ਮੇ ਕਾਬਾ, ਇਹਨੇ ਕਾਫੀ ਪਾਰਟ ਆਏ ਆ, ਕੀ ਇਹਨੇ ਲੋਸ ਕੀਤਾ ਜੀ, ਆਪਣਾ ਨੁਕਸਾਨ ਕੀਤਾ ਜੀ ਇਹਦੇ ਯੂਪੀ ਦੇ ਵਿੱਚ ਜਿਹੜੀ ਗਵਰਨਮੈਂਟ ਹੈਗੀ ਆ ਯੋਗੀ ਦੀ, ਕੀ ਨਹੀਂ? ਇਹ ਹੈ ਜੀ ਮੇਰੇ 2 ਕੁਐਸਚਨ। ਕਿਹੜੇ ਰਠੌਰ ਕਹਿੰਦੇ? ਨਹੀਂ, ਮੈਨੂੰ ਨੇਹਾ ਸਿੰਘ ਰਠੌਰ, ਯੂਪੀ ਮੇ ਕਾਬਾ, ਇਹਦੇ 2-3 ਪਾਰਟ ਆਏ ਆ ਜੀ, ਮਿਲੀਅਨਸ ਇਹਦੇ ਵਿਊ ਹੈਗੇ ਇਸ ਕੁੜੀ ਦੇ, ਤੇ ਯੂਪੀ ਦੇ ਵਿੱਚ ਇਹਦਾ ਹੈਗਾ ਜੀ ਕਾਫੀ ਪ੍ਰਭਾਵ। ਉਹਦੇ ਬਾਰੇ ਕੀ ਇਹ ਆਪਣੇ ਮਿੰਟੂ ਸਾਹਿਬ ਨੂੰ ਪਤਾ ਜਾਂ ਨਹੀਂ ਪਤਾ ਜੀ ਉਹਦੇ ਬਾਰੇ? ਨਹੀਂ, ਮੈਨੂੰ ਨਹੀਂ ਪਤਾ ਜੀ, ਕੋਈ ਗਾਣਾ ਆਇਆ ਜਾਂ ਕੁਛ ਏਦਾਂ ਦਾ ਆਇਆ, ਮੈਨੂੰ ਨਹੀਂ ਪਤਾ। ਮੈਂ ਕਿਉਂਕਿ ਦੇਖੋ ਅਸੀਂ ਪੰਜਾਬ ਦੇ ਵਿੱਚ ਰੁੱਝੇ ਹੋਏ ਸਭ, ਪੰਜਾਬ ਦੇ ਵਿੱਚ ਜੋ ਚੱਲਦਾ ਹੈ ਇੰਨਾ ਜ਼ਿਆਦਾ ਵਰਕਲੋਡ ਆ ਕਿ ਸਵੇਰ ਤੋਂ ਲੈ ਕੇ ਲੱਗਦੇ ਆ ਡਾਟਾ, ਸਾਨੂੰ ਇੱਧਰੋਂ ਕੀ ਹੋ ਰਿਹਾ, ਉੱਧਰੋਂ ਕੀ ਹੋ ਰਿਹਾ। ਹੁਣ ਜਿਵੇਂ ਤੁਸੀਂ ਸਵਾਲ ਕਰ ਦਿੱਤਾ ਨਾ ਕਿ ਭੁਲੱਥ ਦੇ ਵਿੱਚ ਕੀ ਹੋ ਰਿਹਾ,
ਹੁਣ ਤੁਹਾਡਾ ਇੱਕ ਸਵਾਲ ਆ, ਸਾਨੂੰ ਮਤਲਬ ਕਿ ਉਹ ਲੱਭਣਾ ਕਿ ਯਾਰ ਆਹ ਭੁਲੱਥ ਦੇ ਵਿੱਚ ਕੌਣ ਖਲੋਤੇ ਆ, ਕਿਹੜੇ ਕੈਂਡੀਡੇਟ ਆ, ਉਹਦਾ ਪਿਛਲੇ ਸਾਲ ਦਾ ਕੀ ਡਾਟਾ ਕਹਿੰਦਾ ਆ, ਹਨਾ। ਸੋ ਇਸ ਤਰ੍ਹਾਂ ਚੀਜ਼ਾਂ ਸਾਨੂੰ ਇੱਧਰ ਜ਼ਿਆਦਾ ਉਲਝਣ ਹੁੰਦੀ ਹੈ। ਪਰ ਓਵਰਆਲ ਯੂਪੀ ਦੇ ਵਿੱਚ ਕਹਿ ਲਈਏ ਕਿ ਇਸ ਟਾਈਮ ਮੋਹਨ ਭਾਗਵਤ ਦੀ ਇੱਕ ਸੀਕ੍ਰੇਟ ਗੱਲਬਾਤ ਵੀ ਜਿਹੜੀ ਹੈ ਉਹ ਛਪੀ ਹੈ ਕੁਛ ਅਖਬਾਰਾਂ ਨੇ, ਕਿਉਂਕਿ ਅਖਬਾਰ ਵੀ ਕੁਛ ਜ਼ਰੂਰਤਮੰਦ ਹੁੰਦੇ ਆ, ਤਾਂ ਉਹਦੇ ਬਿਹਾਫ ਤੇ ਛਾਪੀ ਆ ਉਹਨਾਂ ਨੇ ਕਿ 2 ਪਹਿਲੇ ਗੇੜ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮਝਾ ਕੇ ਇਹਨਾਂ ਨੂੰ ਸਾਰੀ ਸਥਿਤੀ ਨੂੰ, ਤੇ ਇਹਨਾਂ ਨੇ ਆਪਣੇ ਕੈਡਰ ਨੂੰ, ਆਰਐਸਐਸ ਦੇ ਕੈਡਰ ਨੂੰ ਕਿਹਾ ਕਿ ਐਕਟਿਵ ਹੋਵੋ, ਨਹੀਂ ਤਾਂ ਕੰਮ ਗਿਆ। ਤਾਂ ਤੁਸੀਂ ਆਪ ਇਸ ਚੀਜ਼ ਦਾ ਕਨਕਲੂਜਨ ਕੱਢ ਲਓ ਕਿ ਉੱਥੇ ਕਹਾਣੀ ਕਿਸ ਪਾਸੇ ਨੂੰ ਜਾਂਦੀ ਆ। ਜਿੱਥੋਂ ਤੱਕ ਸਵਾਲ ਹੈ ਮਤਲਬ ਭੁਲੱਥ ਦਾ, ਤਾਂ ਭੁਲੱਥ ਦੇ ਵਿੱਚ ਇਉਂ ਲੱਗਦਾ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਰਹਿ ਜਾਏਗਾ। ਫਿਰ ਉਹਨੂੰ ਟਿਕਟ ਜੇਲ੍ਹ ਦੇ ਵਿੱਚ ਬੈਠੇ ਨੂੰ ਮਿਲੀ, ਜੇਲ੍ਹ ਦੇ ਵਿੱਚੋਂ ਆਏ ਨੂੰ ਹਮਦਰਦੀ ਮਿਲੀ ਟਿਕਟ ਦੇ ਨਾਲ। ਹੋਇਆ ਕੀ ਹੈ ਕਿ ਇੱਕ ਕੈਂਡੀਡੇਟ, ਹੁਣ ਮੈਨੂੰ ਪਤਾ ਨਹੀਂ ਐਗਜ਼ੈਕਟ ਕਿਹੜੀ ਪਾਰਟੀ ਦਾ, ਮਾਫ ਕਰਨਾ, ਉਹ ਉੱਥੇ ਕਿਉਂਕਿ ਲਵਾਣਾ ਵੋਟ ਵੀ ਹੈਗੀ ਆ, ਲਵਾਣਾ ਵੋਟ ਖਾਸੀ ਆ ਉਸ ਏਰੀਏ ਦੇ ਵਿੱਚ, ਤਾਂ ਜਿਸ ਭਾਈਚਾਰੇ ਤੋਂ ਕਹਿ ਲਓ ਮਤਲਬ ਕਿ ਬੀਬੀ ਜਗੀਰ ਕੌਰ ਨੂੰ ਕਾਫੀ ਵੋਟ ਮਿਲਦੀ ਹੈ, ਮੇਰੇ ਖਿਆਲ ਦੇ ਨਾਲ ਉਸ ਬਰਾਦਰੀ ਚ ਹੀ ਆਉਂਦੇ ਨੇ, ਤਾਂ ਉਹ ਵੋਟ ਉਹਨਾਂ ਦੀ ਟੁੱਟ ਰਹੀ ਹੈ ਕਿਤੇ ਨਾ ਕਿਤੇ ਕਹਿ ਲਓ। ਸੋ ਇਹ ਮਾਮਲਾ ਕੁਛ ਇਸ ਕਿਸਮ ਦਾ ਬਣ ਗਿਆ ਕਿ ਜਿਵੇਂ ਮੈਂ ਕਿਹਾ ਕਿ ਇੱਕ ਤਾਂ 3 ਕੋਨੀ ਟੱਕਰ ਹੁੰਦੀ ਸੀ, ਉਰੇ ਹੁਣ ਜ਼ਿਆਦਾਤਰ ਸੀਟਾਂ ਤੇ ਮਲਟੀ ਕਾਰਨਰ ਟੱਕਰ ਹੋਈ ਪਈ ਆ। ਮਲਟੀ ਕਾਰਨਰ ਟੱਕਰ ਦੇ ਵਿੱਚ ਤੁਸੀਂ ਭਾਜੀ ਇੱਕ ਨੂੰ ਮੰਨ ਕੇ ਚੱਲ ਹੀ ਨਹੀਂ ਸਕਦੇ ਕਿ ਆ ਜਿੱਤ ਜਾਏਗਾ। ਜਿਵੇਂ ਹੁਣ ਲੰਬੀ ਦੇ ਵਿੱਚ ਤਾਂ ਸਾਨੂੰ 2 ਦੀ ਨਜ਼ਰ ਆਉਂਦੀ ਹੈ, ਚਲੋ ਅਸੀਂ ਕਹਿ ਦਿੰਦੇ ਹਾਂ ਕਿ ਬਾਦਲ ਸਾਹਿਬ ਦੀਆਂ ਖੁੱਡੀਆਂ ਦੀ ਬੜੀ ਨੈਕ ਟੂ ਨੈਕ ਫਾਈਟ ਹੈ, ਜਿੱਤੇਗਾ ਪਤਾ ਨਹੀਂ ਕੌਣ, ਤੇ ਤੁਹਾਨੂੰ ਪਤਾ ਲੱਗ ਜਾਂਦਾ, ਥੋੜਾ ਅੰਦਾਜ਼ਾ ਲੱਗ ਜਾਂਦਾ ਕਿ ਯਾਰ ਬਾਦਲ ਦੇ ਪੁਰਾਣੇ ਪੈਰ ਜੰਮੇ ਹੋਏ ਆ, ਖੁੱਡੀਆਂ ਸਾਹਿਬ ਉਹਨੂੰ ਚੈਲੰਜ ਕਰ ਰਹੇ ਆ। ਆਹੀ ਹੋ ਗਿਆ ਨਾ, ਇੱਕ ਅੰਦਾਜ਼ਾ ਹੋ ਗਿਆ। ਹੁਣ ਜਿੱਥੇ ਮਲਟੀ ਕਾਰਨਰ ਟੱਕਰ ਆ, ਜਿਵੇਂ ਭੁਲੱਥ ਦੇ ਵਿੱਚ ਆ, ਕਿਉਂਕਿ ਰਾਣਾ ਗੁਰਜੀਤ ਦਾ ਇੱਕ ਖਾਸ ਬੰਦਾ ਵੀ ਉੱਥੇ ਇਲੈਕਸ਼ਨ ਲੜ ਰਿਹਾ ਹੈ, ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਹਰਾਉਣ ਵਾਸਤੇ ਹੈ। ਤਾਂ ਮਲਟੀ ਕਾਰਨਰ ਟੱਕਰ ਬਣੀ ਖਲੋਤੀ ਆ, ਉਹਦੇ ਵਿੱਚ ਥੋੜਾ ਬਹੁਤਾ ਵੋਟ ਸਵਿੰਗ ਇੱਧਰ ਉੱਧਰ ਹੋਇਆ ਜਿਹੜਾ, ਤਾਂ ਉਹ ਫੈਸਲੇ ਨੂੰ ਬਦਲ ਦੇਵੇਗਾ, ਨਿਰਣੇ ਨੂੰ ਬਦਲ ਦੇਵੇਗਾ, ਸਮੀਕਰਨ ਨੂੰ ਬਦਲ ਦੇਵੇਗਾ। ਜਿੱਦਾਂ ਬੀਬੀ ਜਗੀਰ ਕੌਰ ਹੈ, ਕੁਝ ਸਮਾਂ ਪਹਿਲਾਂ ਤੱਕ ਬੀਬੀ ਜਗੀਰ ਕੌਰ ਜਿਹੜੀ ਹੈ ਨਾ, ਉਹ ਥੋੜੀ ਜੀ ਲੱਗਦਾ ਸੀਗਾ ਕਿ ਬਿਹਤਰ ਸਥਿਤੀ 'ਚ ਆ, ਪਰ ਜਿਵੇਂ ਮੈਂ ਕਿਹਾ ਕਿ ਸੁਖਪਾਲ ਖਹਿਰਾ ਜੇਲ੍ਹ 'ਚ ਆਉਂਦੇ ਆ, ਕੁਛ ਉੱਥੇ ਤੁਹਾਨੂੰ ਪਤਾ ਹੀ ਆ ਕਾਸਟ ਸਮੀਕਰਨ ਵੀ ਬਣਦੇ ਆ ਸੀਟਾਂ ਤੇ, ਤਾਂ ਉਹਦੇ ਮਾਮਲੇ 'ਚ ਜੇ ਦੇਖੋਗੇ ਤਾਂ ਸੁਖਪਾਲ ਸਿੰਘ ਖਹਿਰਾ ਜੇ ਆਖੀਏ ਕਿ 4 ਕਦਮ ਅੱਗੇ ਨਹੀਂ, ਤਾਂ ਉਹ ਕਿਸੇ ਤੋਂ 2 ਕਦਮ ਪਿੱਛੇ ਵੀ ਨਹੀਂ। ਜੀ ਥੈਂਕ ਯੂ। ਅਗਲੇ ਕਾਲਰ ਬੂਟਾ ਸਿੰਘ। ਹਾਂਜੀ, ਸਰਦਾਰ ਰਾਜਕਰਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਮਿੰਟੂ ਜੀ, ਗੱਲ ਇਹ ਆ ਵੀ ਜਿਵੇਂ ਤੁਸੀਂ ਹੁਣ ਦੱਸਿਆ ਵੀ ਡਾਈਨਿੰਗ ਟੇਬਲ ਬਾਰੇ, ਜੇ ਆ ਕੇ ਹਜੇ ਵੀ ਕਹਿੰਦੇ ਤੇਰੇ ਕੋਲੇ ਡਾਈਨਿੰਗ ਟੇਬਲ ਹੈ ਨਹੀਂ ਹੋਏ, ਤਾਂ ਫਿਰ ਸਮਝ ਲਓ ਵੀ ਹਜੇ ਤਾਂ ਵੋਟਾਂ ਮੰਗਦੇ ਆ, ਤੇ ਜਦੋਂ ਵੋਟਾਂ ਲੈ ਕੇ ਤਾਂ ਫੇਰ ਕਿਵੇਂ ਬੋਲਣਗੇ। ਇਹ ਤਾਂ ਮੇਰਾ ਤਾਸ ਸੀਗਾ। ਹਾਂਜੀ ਅੱਛਾ ਜੀ। ਤੇ ਦੂਜਾ ਇੱਕ ਹੋਰ ਆ ਜੀ, ਜਿਹੜਾ ਵੇਖੋ ਯਾਰ ਅਸੀਂ ਇੰਨੀ ਤਰੱਕੀ ਕਰਤੀ, ਇੰਨਾ ਕੁਛ ਕਰਤਾ, ਤੇ ਇਹਨਾਂ ਦੇ ਮਸਲੇ ਉਹੀ 5-5 ਮਰਲੇ ਤੇ ਚੱਲੀ ਜਾਂਦੇ। ਲੋਕੀ ਰਾਜੀ ਨਹੀਂ ਹੋਏ ਖਾ ਪੀ ਕੇ ਵੀ ਉਹਨਾਂ ਨੂੰ 7-7 ਮਰਲੇ ਦੇ 10-10 ਮਰਲੇ ਦੇ ਪਲਾਨ ਨਹੀਂ ਚਾਹੀਦੇ ਸੀ। ਅੱਛਾ ਜੀ, ਤੀਜਾ ਸਵਾਲ ਹੁਣ ਆ ਗਿਆ, ਜਿਹੜਾ ਚੱਲਦਾ ਨਾ ਕੇਜਰੀਵਾਲ ਤੇ, ਉਹ ਮੇਰੇ ਕੋਈ ਮਾਮੇ ਦਾ ਪੁੱਤ ਨੀਗਾ। ਗੱਲ ਇਹ ਆ ਵੀ ਭਾਈ ਆਪਾਂ, ਇਹਦਾ ਮਤਲਬ ਹੈ ਵੀ ਸਾਰੇ ਗੁਲਾਮ ਮੁਲਕ 'ਚ ਹੀ ਰਹਿੰਦੇ ਆ, ਆਜ਼ਾਦ ਮੁਲਕ ਹੀ ਆ, ਜਾਂ ਫਿਰ ਚੀਨ ਦੇ ਗੁਲਾਮ ਆ। ਭਾਜਪਾ ਵਾਲਿਆਂ ਨੂੰ ਇਹ ਸਵਾਲ ਤਾਂ ਪੁੱਛਣਾ ਚਾਹੀਦਾ ਵੀ ਭਾਈ ਜੇ ਗੁਲਾਮ ਆ ਤਾਂ ਫਿਰ ਤਾਂ ਹੀ ਤੁਸੀਂ ਮੁਸਲਮਾਨਾਂ ਤੇ ਕੁੜੀਆਂ ਤੇ ਕਰੀ ਜਾਂਦੇ ਆ, ਤੇ ਕਿਤੇ ਸਿੱਖਾਂ ਤੇ ਕਰੀ ਜਾਂਦੇ, ਕਿਤੇ ਕਿਸੇ ਤੇ ਵਾਰ ਕਰੀ ਜਾਂਦੇ ਆ। ਵੀ ਉਹਨੇ ਯਾਦ ਦਾ ਹੀ ਕਿਹਾ ਨਾ, ਆਜ਼ਾਦ ਮੁਲਕ ਆ, ਤੇ ਕਹਿੰਦੇ 1947 ਚ ਸਾਨੂੰ ਆਜ਼ਾਦੀ ਮਿਲੀ ਆ। ਇਹਦੇ ਤੇ ਜਿਹੜਾ 22,000 ਕਰੋੜ ਲੈ ਕੇ ਭੱਜ ਗਿਆ। ਓਕੇ ਜੀ। ਨਹੀਂ, ਆਜ਼ਾਦ ਵਾਲਾ ਇਹ ਗਿਆ ਕੁਮਾਰ ਵਿਸ਼ਵਾਸ ਨੇ, ਕਿ ਉਹਦਾ ਕਹਿਣਾ ਸੀਗਾ ਕਿ ਪੰਜਾਬ ਜਾਂ ਤਾਂ ਮੈਂ ਪੂਰਨ ਰਾਜ ਦਾ ਸੀਐਮ ਬਣ ਜਾਊਂ, ਜਾਂ ਮੈਂ ਵੱਖ ਹੋਏ ਇੱਕ ਸਟੇਟ ਦਾ ਪੀਐਮ ਬਣ ਜਾਊਂ। ਠੀਕ ਹੈ ਨਾ ਜੀ, ਇਹਨੂੰ ਥੋੜਾ ਜਿਹਾ ਕਰੈਕਟ ਕਰ ਲਓ, ਇੱਥੇ ਹੀ ਮਸਲਾ ਜਿਹੜਾ ਉਹ ਉਲਝਮਾ ਹੈ। ਖੈਰ ਇਹ ਬਹਿਸ ਦਾ ਵਿਸ਼ਾ ਹੈ ਸਰਦਾਰ ਜੀ, ਕਿਉਂਕਿ ਆਪਣੇ ਕੋਲ ਸਪਸ਼ਟ ਕੋਈ ਵੀ ਸਬੂਤ ਨਹੀਂ ਹੈਗਾ। ਕੁਮਾਰ ਵਿਸ਼ਵਾਸ ਦੀ ਇੱਕ ਸਟੇਟਮੈਂਟ ਆਉਂਦੀ ਹੈ, ਕੁਮਾਰ ਵਿਸ਼ਵਾਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਜਿਵੇਂ ਬੋਲੇ ਸੀ, ਤੁਹਾਨੂੰ ਯਾਦ ਹੋਣਾ, ਇਹਨੂੰ ਐਨ ਮੌਕੇ ਤੇ ਪ੍ਰਚਾਰ ਤੋਂ ਰੋਕ ਦਿੱਤਾ ਗਿਆ ਸੀਗਾ ਜੀ। ਇਹਦੀ ਵੀਡੀਓ ਇੱਕ ਵਾਇਰਲ ਹੋਈ ਸੀ, ਯਾਦ ਹੋਣਾ ਤੁਹਾਨੂੰ। ਅੱਜ ਅਸੀਂ ਉਸੇ ਬੰਦੇ ਦਾ ਯਕੀਨ ਕਰ ਰਹੇ ਹਾਂ, ਅੱਜ ਉਸੇ ਬੰਦੇ ਦੀ ਸਟੇਟਮੈਂਟ ਤੋਂ ਹੀ ਸਾਰਾ ਕੁਝ ਨਿਕਲ ਰਿਹਾ ਵਾ। ਸੋ ਕਹਿਣ ਦਾ ਭਾਵ ਇਹ ਆ ਕਿ ਅੱਜ ਕੱਲ ਉਹ ਰਾਜਸਥਾਨ 'ਚ
ਕਾਫੀ ਕੁਛ ਹੈ ਜਿਹੜਾ ਉਹ ਕਰ ਰਿਹਾ। ਜੇ ਰਾਜਸਥਾਨ ਦੇ ਵਿੱਚ ਸਰਕਾਰ ਕਿਸ ਦੀ ਹੈ ਸਭ ਨੂੰ ਪਤਾ ਵਾ, ਸਭ ਨੂੰ ਪਤਾ ਵਾ। ਜੇ ਆਪਾਂ ਦੇਖੀਏ ਹਰਿਆਣੇ ਚ ਜੇ ਕੋਈ ਬੰਦਾ ਆ ਕੇ ਤੇ ਇਸ ਤਰ੍ਹਾਂ ਰਹਿੰਦਾ ਸਹਿੰਦਾ ਆਪਦੀ ਕੋਈ ਮਤਲਬ ਕਿ ਕੰਮ ਕਾਰ ਕਰਦਾ, ਉੱਥੇ ਦੀ ਸਰਕਾਰ ਦੀ ਬੋਲੀ ਬੋਲ ਜਾਵੇ ਤੇ ਹੈਰਾਨਗੀ ਕਿਸ ਗੱਲ ਦੀ ਹੈ। ਹਾਲਾਂਕਿ ਮੈਂ ਵੀ ਕੇਜਰੀਵਾਲ ਦੇ ਕੋਈ ਚਾਚੇ ਦਾ ਪੁੱਤ ਨਹੀਂ ਲੱਗਦਾ, ਮੈਂ ਗੱਲ ਕਰ ਰਿਹਾ। ਦੂਜੇ ਪਾਸੇ ਜੇ ਆਪਾਂ ਦੇਖੀਏ ਕਿ ਚੰਨੀ ਸਾਹਿਬ ਲੈਟਰ ਲਿਖਦੇ ਆ ਤੇ ਉਸ ਲੈਟਰ ਨੂੰ ਵਿਦਨ ਫਿਊ ਮਿੰਟਸ ਉਹ ਰਿਪਲਾਈ ਕਰਦੇ ਨੇ ਅਮਿਤ ਸ਼ਾਹ। ਇਹ ਕੀ ਚੱਲ ਰਿਹਾ ਸਭ ਨੂੰ ਪਤਾ ਹੀ ਹੈ। ਖੈਰ ਬਾਕੀ ਬਈ ਜਿਹੜੀਆਂ ਗੱਲਾਂ ਫਰਨੀਚਰ ਵਾਲੀਆਂ ਅਸੀਂ ਤੇ ਬਥੇਰਾ ਕਹਿੰਦੇ ਆ ਜੀ, ਬਥੇਰਾ ਕੁਛ ਆ, ਪਰ ਜਿਹੜੇ ਵਿਕਣ ਵਾਲੇ ਆ ਦੇਖੋ ਵਿਕਾਊ ਲੋਕ ਥੋੜੇ ਬਹੁਤੇ ਹੁੰਦੇ ਆ ਹਰੇਕ ਸਮਾਜ ਦੇ ਵਿੱਚ। ਪਰ ਇੱਕ ਅੱਛੀ ਚੀਜ਼ ਹੈ, ਇੱਕ ਅੱਛੀ ਚੀਜ਼ ਆ ਉਹ ਇਹ ਆ ਕਿ ਕੁਛ ਲੋਕ ਤੇ ਇਹ ਕਹਿੰਦੇ ਆ ਕਿ ਪੈਸਾ ਭਾਵੇਂ ਮਿਲ ਵੀ ਗਿਆ, ਲੋੜਵੰਦ ਦੇਖੋ ਜਿਹਦੀ ਗਰਜ਼ ਹੁੰਦੀ ਹੈ ਨਾ ਉਹਦੇ ਅੱਗੇ ਕੁਛ ਵੀ ਨਹੀਂ ਮਾਇਨੇ ਰੱਖਦਾ। ਅਣਖ ਗੈਰਤ ਤੇ ਫਲਾਂ ਧਮਕਾ ਡੈਮੋਕ੍ਰੇਸੀ ਉਹਦੇ ਵਾਸਤੇ ਕੋਈ ਮਾਇਨੇ ਨਹੀਂ, ਜਿਹਦੇ ਜਵਾਕ ਭੁੱਖ ਨਾਲ ਵਿਲਕਦੇ ਹੋਣ, ਠੀਕ ਹੈ ਜੀ। ਜਿਹਦੀ ਧੀ ਵਿਆਹੁਣ ਵਾਲੀ ਹੋਵੇ ਉਹਦੇ ਲਈ ਸਾਰਾ ਜੱਗ ਉਹ ਵੈਸਾ ਹੀ ਹੁੰਦਾ ਹੈ। ਪਰ ਬਾਵਜੂਦ ਇਸ ਦੇ ਇੱਕ ਆਵਾਜ਼ ਹੈ ਕਿ ਵੀ ਆ ਕਿ ਪੈਸੇ ਨਹੀਂ ਲੈਣੇ, ਅਸੀਂ ਨਹੀਂ ਲੈਣੇ ਪੈਸੇ। ਕੁਛ ਲੋਕਾਂ ਦੀ ਐਸੀ ਵੀ ਆਵਾਜ਼ ਆ। ਕੁਛ ਲੋਕ ਇਹ ਕਹਿੰਦੇ ਕਿ ਪੈਸੇ ਜਿੱਥੋਂ ਮਰਜ਼ੀ ਲੈ ਲਈਏ ਪਰ ਵੋਟ ਅਸੀਂ ਆਪਦੇ ਉੱਥੇ ਪਾਵਾਂਗੇ ਜਿੱਥੇ ਮਨ ਬਣਾਈ ਬੈਠੇ ਆ। ਸੋ ਕੁਛ ਨਾ ਕੁਛ ਚੇਂਜ ਹੈ ਆਉਣ ਵਾਲੇ ਸਮੇਂ ਦੇ ਵਿੱਚ। ਜਿਵੇਂ ਜਿਵੇਂ ਚੀਜ਼ਾਂ ਬਿਹਤਰ ਹੋਣਗੀਆਂ ਤਾਂ ਮੇਰੇ ਖਿਆਲ ਦੇ ਨਾਲ ਸਾਡਾ ਸਿਸਟਮ ਬਿਹਤਰ ਹੁੰਦਾ ਜਾਏਗਾ। ਪਰ ਹਾਲ ਦੀ ਘੜੀ ਜਿੱਦਾਂ ਕਹਿਣਗੇ ਕਿ ਇਲੈਕਸ਼ਨ ਚੱਲਦੇ ਆ ਉਹਦੇ ਨਾਲ ਥੋੜਾ ਬਹੁਤਾ ਡਿਫਰੈਂਸ ਹੈਗਾ, ਬਹੁਤਾ ਜ਼ਿਆਦਾ ਨਹੀਂ ਮੈਂ ਕਹਿ ਸਕਦਾ। ਮੈਂ ਨਹੀਂ ਕਹਾਂ ਕਿ ਬਹੁਤ ਨਰੋਆ ਇਲੈਕਸ਼ਨ ਹੋ ਰਿਹਾ ਵਾ, ਬੜੇ ਸੁਚੱਜੇ ਢੰਗ ਦੇ ਨਾਲ ਇਲੈਕਸ਼ਨ ਲੜੇ ਜਾ ਰਹੇ ਆ, ਨਹੀਂ ਸਾਰਾ ਕੁਛ ਹੀ ਆ। ਹਾਲਾਂਕਿ ਜਿੰਨਾ ਅੱਗੇ ਚੱਲਦਾ ਹੁੰਦਾ ਸੀ ਦਾਰੂ ਸਿੱਕਾ ਨਸ਼ਾ ਖੁੱਲੇ ਰੂਪ ਦੇ ਵਿੱਚ, ਉਹ ਇੰਨਾ ਨਹੀਂ ਹੈ, ਪਰ ਪਰਦੇ ਦੇ ਪਿੱਛੇ ਤੇ ਸਾਰਾ ਕੁਝ ਚੱਲਦਾ ਹੀ ਹੈ ਜੀ। ਤੇ ਆਪਣੇ ਕੋਲ ਕਾਲਰਸ ਕਾਫੀ ਨੇ ਤੇ ਮਿੰਟੂ ਜੀ ਲੱਗਦਾ ਆਪਾਂ ਥੋੜਾ ਜਿਹਾ ਵਕਤ ਤੁਹਾਡਾ ਜ਼ਿਆਦਾ ਜਿਹੜਾ ਅੱਜ ਲੈ ਜਾਵਾਂਗੇ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਕਈਆਂ ਦੇ ਕਈ ਸਵਾਲ ਹੋਣਗੇ ਤੇ ਤੁਹਾਨੂੰ ਦੇਰੀ ਕਰਾਉਣ ਦੇ ਲਈ ਅਸੀਂ ਪਹਿਲਾਂ ਹੀ ਥੋੜੀ ਜਿਹੀ ਮਾਫੀ ਮੰਗ ਲੈਂਦੇ। ਸਮਾਂ ਦੇਣ ਦੇ ਲਈ ਧੰਨਵਾਦ ਕਰਦੇ ਹਾਂ। ਅਵਤਾਰ ਪੰਨੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਭਰਾਵਾਂ ਨੂੰ ਮੇਰੇ ਦੋ ਸਵਾਲ ਨੇ ਜੀ। ਇੱਕ ਪਹਿਲਾ ਸਵਾਲ ਤਾਂ ਇਹ ਹੈ ਕਿ ਮੋਦੀ ਜੀ ਤੇ ਸ਼ਾਹ ਦੋਵੇਂ ਗੁਜਰਾਤੀ ਨੇ, ਅੰਬਾਨੀ ਤੇ ਅਡਾਨੀ ਦੋਵੇਂ ਗੁਜਰਾਤੀ ਨੇ। ਜਿਹੜੇ ਮੋਦੀ ਸਾਹਿਬ ਦੇ ਇਲੈਕਸ਼ਨ ਦਾ ਖਰਚਾ ਚੁੱਕਦੇ ਨੇ ਤੇ ਉਸ ਸ਼ਾਇਦ ਉਸੇ ਵਿੱਚ ਉਹਨਾਂ ਦੇ ਲੱਖਾਂ ਕਰੋੜ ਕਰਜ਼ਾ ਮਾਫ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ 27-28 ਗੁਜਰਾਤੀ ਨੇ ਜਿਹੜੇ ਲੱਖਾਂ ਹੀ ਕਰੋੜ ਬੈਂਕਾਂ ਦਾ ਲੈ ਕੇ ਤੇ ਬਾਹਰ ਭੱਜ ਗਏ ਨੇ ਤੇ ਸਿੱਧੇ ਤੌਰ ਤੇ ਉਹ ਵੀ ਮੋਦੀ ਸਾਹਿਬ ਦੇ ਦੋਸਤ ਸੀਗੇ। ਸੋ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਦੇ ਪਿੱਛੇ ਕੀ ਕਹਾਣੀ ਹੈ। ਦੂਜਾ ਸਵਾਲ ਮੇਰਾ ਇਹ ਹੈ ਕਿ ਮੋਦੀ ਸਾਹਿਬ ਆਉਂਦੇ ਨੇ ਜਿਹੜੇ ਸਿੱਖ ਸ਼ਖਸੀਅਤਾਂ ਨੇ ਇਹਨਾਂ ਕੱਲ ਗੱਲ ਕੀਤੀ ਤੇ ਵੀ ਮੇਰੇ ਦਰਵਾਜ਼ੇ ਸਭ ਲਈ ਹਮੇਸ਼ਾ ਖੁੱਲੇ ਨੇ। 13 ਮਹੀਨੇ ਕਿਸਾਨ ਦਿੱਲੀ ਵੱਲ ਨੂੰ ਗਏ ਤੇ ਇਹਨਾਂ ਨੇ ਦਿੱਲੀ ਪਹੁੰਚਣ ਤੋਂ ਪਹਿਲਾਂ ਸੜਕਾਂ ਪੁੱਟ ਕੇ ਖਾਈਆਂ ਬਣਾਤੀਆਂ, ਕੰਧਾਂ ਖੜੀਆਂ ਕਰਤੀਆਂ, ਕਿੱਲ ਗੱਡ ਦਿੱਤੇ। ਉਹਨਾਂ ਨੂੰ ਦਿੱਲੀ 'ਚ ਵੜਨ ਨਹੀਂ ਦਿੱਤਾ। ਘਰ ਤੱਕ ਤੇ ਜਾਣਾ ਦੂਰ ਸੀ, ਉਹਨਾਂ ਨੂੰ ਦਿੱਲੀ 'ਚ ਵੀ ਨਹੀਂ ਵੜਨ ਦਿੱਤਾ। ਕੀ ਇਹ ਮੋਦੀ ਸਾਹਿਬ ਦਾ ਫਿਰ ਇੱਕ ਬਹੁਤ ਵੱਡਾ ਝੂਠ ਨਹੀਂ ਗਾ ਜਿਹੜਾ ਉਹ ਮਤਲਬ ਲੋਕਾਂ ਨੂੰ ਬੋਲਿਆ ਜਾਂਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਨਹੀਂ ਤੇ ਪੰਨੂ ਸਰ ਉਹਨਾਂ ਨੇ ਕਿਤੇ ਪਹਿਲੀ ਵਾਰੀ ਬੋਲਣਾ ਫਿਰ ਤੁਸੀਂ ਤੇ ਸਾਡੇ ਸਤਿਕਾਰਯੋਗ ਆ ਤੇ ਇਹ ਕਿਤੇ ਅਣਹੋਣੀ ਗੱਲ ਤੇ ਹੈ ਨਹੀਂ ਗੀ। ਉਹ ਚੱਲਦਾ ਜੀ, ਸਾਰਾ ਜਾਣਦੇ ਤੇ ਪਰ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋਕ ਦੇਖਦੇ ਨੇ। ਬਾਕੀ ਤੁਸੀਂ ਆਪਣੀਆਂ ਗੱਲਾਂ ਦਾ ਜਵਾਬ ਆਪ ਹੀ ਦੇ ਦਿੱਤਾ। ਮੈਂ ਉਹੀ ਗੱਲਾਂ ਕਰਨੀਆਂ ਸੀਗੀਆਂ, ਤੁਸੀਂ ਆਪ ਹੀ ਤੇ ਦੱਸ ਦਿੱਤਾ ਕਿ ਗੁਜਰਾਤੀਆਂ ਤੇ ਮਿਹਰਬਾਨੀ ਕਿਉਂ, ਕੁਝ ਖਾਸ ਕਾਰੋਬਾਰੀਆਂ ਤੇ ਮਿਹਰਬਾਨੀ ਕਿਉਂ। ਕਿਉਂਕਿ ਸਰ ਸਕੈਮ ਦੇ ਅੱਜ ਕੱਲ ਨਾ ਢੰਗ ਬਦਲ ਗਏ ਨੇ, ਸਕੈਮਾਂ ਦੇ ਢੰਗ ਬਦਲ ਗਏ ਨੇ। ਹੁਣ ਸਕੈਮ ਉਦਾਂ ਨਹੀਂ ਹੁੰਦੇ, ਚਾਰਾ ਘੁਟਾਲਾ ਨਹੀਂ ਹੁੰਦਾ। ਹੁਣ ਕਿਸੇ ਦਾ ਟ੍ਰੈਜਰੀ ਦੇ ਵਿੱਚੋਂ ਫੰਡ ਚੁੱਕ ਲਏ ਜਾਂਦੇ ਆ। ਹਾਂ ਬਾਈ ਕਿੱਥੇ ਆ ਚਾਰਾ, ਕਿੱਥੇ ਆ? ਕਹਿੰਦੇ ਜੀ ਇਹਨਾਂ ਟਰੱਕਾਂ ਤੇ ਗਿਆ ਤੇ ਕਹਿੰਦੇ ਲਿਆਓ ਨੰਬਰ, ਤੇ ਟਰੱਕਾਂ ਦੇ ਨੰਬਰ ਫਰਜ਼ੀ ਕੋਈ ਮੋਪੜ ਦਾ, ਕੋਈ ਸਾਈਕਲ ਦਾ, ਕੋਈ ਮੋਟਰਸਾਈਕਲ ਦਾ ਆ। ਸੋ ਇਸ ਤਰ੍ਹਾਂ ਉਹ ਹੁਣ ਸਕੈਮ ਨਹੀਂ ਹੁੰਦੇ। ਸਕੈਮ ਇਸ ਤਰ੍ਹਾਂ ਹੀ ਹੁੰਦੇ ਆ ਜਿਵੇਂ ਤੁਸੀਂ ਪਕੜ ਰਹੇ ਹੋ, ਸਹੀ ਪਕੜੇ ਹੋ ਆਪ। ਇਹ ਸਕੈਮ ਹੀ ਨੇ ਕਿ ਤੁਸੀਂ ਵੱਡੇ ਵੱਡੇ ਬਿਜ਼ਨਸਮੈਨ ਇਕੱਠੇ ਹੋ ਕੇ ਪਹਿਲਾਂ ਪ੍ਰੋਜੈਕਟ ਕਰਦੇ ਹੋ ਕਿਸੇ ਨੂੰ, ਫਿਰ ਤੁਸੀਂ ਉਹਨੂੰ ਸਪੋਰਟ ਕਰਦੇ ਹੋ ਇਲੈਕਸ਼ਨ ਦੇ ਵਿੱਚ। ਦੈਨ ਜਦੋਂ ਉਹ ਜਿੱਤ ਜਾਂਦਾ, ਬੰਦਾ ਪਾਵਰ ਦੇ ਵਿੱਚ ਆ ਜਾਂਦਾ, ਫਿਰ ਤੁਸੀਂ ਉਸਦੀ ਪਾਵਰ ਦਾ ਇਸਤੇਮਾਲ ਆਪ ਕਰਦੇ ਹੋ ਇੰਡਾਇਰੈਕਟ ਵੇ ਦੇ ਨਾਲ। ਬੈਂਕਾਂ ਦੇ ਵਿੱਚੋਂ ਪੈਸੇ ਲੈਂਦੇ ਹੋ, ਵੱਡੇ ਵੱਡੇ ਤੁਸੀਂ ਉਹਨਾਂ ਤੋਂ
ਪੈਕੇਜ ਲੈ ਕੇ ਬਾਹਰਲੇ ਮੁਲਕਾਂ 'ਚ ਆਪਣੀਆਂ ਕੋਲੇ ਦੀਆਂ ਖਾਣਾ ਬਣਾਉਂਦੇ ਹੋ। ਇਹ ਸਾਰਾ ਕੁਝ ਤੁਸੀਂ ਆਪਣੀਆਂ ਗੱਲਾਂ ਦੇ ਵਿੱਚ ਆਪ ਹੀ ਸਾਫ਼ ਕਰ ਦਿੱਤਾ। ਮੇਰੇ ਲਈ ਤੇ ਬਹੁਤ ਛੋਟਾ ਹਿੱਸਾ ਛੱਡਿਆ ਤੁਸੀਂ। ਜੀ ਥੈਂਕ ਯੂ। ਅਗਲੇ ਕਾਲਰ ਹਰਮਿੰਦਰ। ਹਾਂਜੀ ਰਾਜ ਕਰਨਵੀਰ ਜੀ ਤੇ ਮਿੰਟੂ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਰਾ ਜੀ। ਸਵਾਲ ਵੀਰੇ ਹੈਗਾ ਸਤਿ ਸ਼੍ਰੀ ਅਕਾਲ ਕਿ ਜੀ। ਲੱਖੇ, ਹਾਂਜੀ ਥੈਂਕ ਯੂ। ਲੱਖੇ ਵੀਰੇ ਨੇ ਇੱਕ ਕਿਤਾਬ ਦਾ ਜ਼ਿਕਰ ਕੀਤਾ ਆ, ਸ੍ਰੀ ਸ਼ੇਰ ਵਾਸਤਵ ਨੇ ਲਿਖੀ ਆ ਕਿਤਾਬ ਦਾ ਨਾਮ ਹੈਗਾ ਆ ਆਮ ਆਦਮੀ ਪਾਰਟੀ ਦੇ ਨਾਮ ਉੱਤੇ 10 ਸਾਲਾਂ ਦਾ ਭ੍ਰਿਸ਼ਟਾਚਾਰ ਦੇ ਵਿਰੋਧ ਤੋਂ ਰਾਸ਼ਟਰਵਾਦ ਦਾ ਸਫ਼ਰ, ਵੀ ਕਿਵੇਂ ਭ੍ਰਿਸ਼ਟਾਚਾਰ ਤੋਂ ਸ਼ੁਰੂ ਹੋ ਕੇ ਰਾਸ਼ਟਰਵਾਦ ਤੱਕ ਉਹ ਪਹੁੰਚਿਆ ਸਫ਼ਰ 10 ਸਾਲਾਂ ਦਾ। ਤੇ ਤੁਸੀਂ ਜੇ ਉਹ ਕਿਤਾਬ ਪੜ੍ਹੀ ਹੈ ਤੇ ਉਹਦੇ ਵਿੱਚੋਂ ਕੁਝ ਤੱਥ ਆਪਣੇ ਸਾਹਮਣੇ ਤੁਸੀਂ ਪੇਸ਼ ਕਰ ਸਕਦੇ ਆ ਜੇ ਟਾਈਮਿੰਗ ਪਰਮਿਟ ਕਰਦਾ। ਤੇ ਦੂਸਰੀ ਗੱਲ ਕਿ ਜੇ ਪੰਜਾਬ ਦੇ ਲੋਕ ਇਹੋ ਜਿਹੇ ਆਪਣੇ ਆਪ ਨੂੰ ਗਿਆਨ ਨਹੀਂ ਦਿੰਦੇ, ਕਿਤਾਬ ਨਹੀਂ ਪੜ੍ਹਦੇ, ਤਾਂ ਜਦੋਂ ਕੇਜਰੀਵਾਲ ਸਾਹਿਬ ਆਉਂਦੇ ਆ ਜਾਂ ਭਗਵੰਤ ਮਾਨ ਆਉਂਦੇ ਆ ਤਾਂ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਉਸ ਕਿਤਾਬ ਦੇ ਵਿੱਚੋਂ ਇਹ ਕੁਐਸਚਨ ਜੀ ਜਾਂ ਕਿ ਲੋਕ ਨਹੀਂ ਦੇਖੋ, ਮੈਂ ਤੇ ਆਪ ਨਹੀਂ ਸੁਣੀ ਕਿਤਾਬ। ਮੈਂ ਐਵੇਂ ਕਹਾਂ, ਮੈਂ ਤੇ ਆਪ ਨਹੀਂ ਸੁਣੀ ਜੀ ਕਿਤਾਬ ਕੋਈ। ਮੈਂ ਇਦਾਂ ਦੀ ਮੇਰੇ ਜ਼ਿਹਨ ਦੇ ਵਿੱਚ ਨਹੀਂ ਹੈ ਕਿਤਾਬ ਕੁਝ ਮਾਫ ਕਰਨਾ। ਤੇ ਜੇ ਮੈਂ ਪੜ੍ਹੀ ਨਹੀਂ ਫਿਰ ਮੈਂ ਉਹਦੇ ਤੇ ਗੱਲ ਵੀ ਨਹੀਂ ਕਰਦਾ। ਬਾਕੀ ਉਹ ਸਫ਼ਰ ਤੇ ਦਿਖਦਾ ਹੀ ਹੈ ਨਾ, ਉਹ ਸਫ਼ਰ ਤੇ ਦਿਖਦਾ। ਉਹ ਸਫ਼ਰ ਜੇ ਦਿੱਲੀ 'ਚ ਨਹੀਂ ਦਿਖਿਆ ਤਾਂ ਫਿਰ ਕਿਤਾਬ 'ਚੋਂ ਕੀ ਪੜ੍ਹ ਕੇ ਸਾਨੂੰ ਸਮਝ ਆਏਗਾ। ਉਹ ਸਫ਼ਰ ਇਉਂ ਸੀਗਾ ਕਿ ਉਹਨਾਂ ਨੇ ਹਨੂੰਮਾਨ ਚਾਲੀਸਾ ਪੜ੍ਹਿਆ, ਸਭ ਨੂੰ ਪਤਾ ਹੋਏਗਾ। ਇਸ ਤੋਂ ਇਲਾਵਾ ਸ਼ਹੀਨ ਬਾਗ ਤੋਂ ਦੂਰੀ ਬਣਾਈ, 370 ਦੀ ਉਹਨਾਂ ਨੇ ਸਪੋਰਟ ਕੀਤੀ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਜੈ ਸ਼੍ਰੀ ਰਾਮ ਨਾਰਾ ਜਿਹੜਾ ਸੀਗਾ ਭਾਜਪਾ ਵਾਲਿਆਂ ਦਾ ਜਾਂ RSS ਵਾਲਿਆਂ ਦਾ, ਉਸ ਨਾਰੇ ਦੇ ਉਲਟ ਉਹਨਾਂ ਨੇ ਜੈ ਬਜਰੰਗ ਬਲੀ ਦਾ ਨਾਰਾ ਦਿੱਤਾ ਸੀ ਬੂਥ ਲੈਵਲ ਤੇ। ਸੋ ਇਹ ਤਾਂ ਸਾਫ਼ ਹੈ ਉਹਨਾਂ ਦੀ ਵਿਚਾਰਧਾਰਾ, ਆਈਡੀਓਲੋਜੀ ਜਿਹੜੀ ਉਹ ਸਪਸ਼ਟ ਆ, ਉਹਦੇ ਵਿੱਚ ਕੋਈ ਅਸਪਸ਼ਟਤਾ ਨਹੀਂ। ਪਰ ਸਾਡੇ ਪੰਜਾਬ ਦੇ ਲੋਕਾਂ ਨੇ ਵੇਖਣਾ ਕਿ ਆਈਡੀਓਲੋਜੀ ਠੀਕ ਹੈ, ਇੱਕ ਮਾਇਨਾ ਰੱਖਦੀ ਹੈ ਰਾਜਨੀਤੀ 'ਚ, ਬਟ ਇੱਥੇ ਚੀਜ਼ ਜਿਹੜੀ ਹੈ ਨਾ ਉਹ ਵੱਖਰੀ ਹੈ ਨਾ। ਤੁਹਾਨੂੰ ਇੱਕ ਪਤੇ ਦੀ ਗੱਲ ਦੱਸ ਦਿੰਦਾ ਕਿ ਮਾਮਲਾ ਇੱਥੇ ਜਿਹੜਾ ਉਹ ਇੱਕ ਵੱਖਰੀ ਕਿਸਮ ਦੀ ਅਜਮਾਇਸ਼ ਹੈ ਕਿ ਅਜਮਾਇਆ ਹੋਇਆ ਨੂੰ ਅਸੀਂ ਨਕਾਰ ਰਹੇ ਹਾਂ, ਨਵੇਂ ਨੂੰ ਅਜਮਾਵਾਂਗੇ। ਜੇ ਨਹੀਂ ਤੇ ਸਿਰ ਤੇ ਉਹ ਵੀ ਨਹੀਂ ਬੈਠੇ ਰਹਿਣਗੇ। ਬਸ ਆਹ ਖੇਡ ਚੱਲ ਰਹੀ ਹੈ। ਜਿਹਨੂੰ ਪੁੱਛੋ ਉਹ ਜਿਵੇਂ ਕਹਿੰਦਾ ਸੀ ਨਾ ਨਿਰਮਲ ਸਿੱਧੂ, ਜਿਹਨੂੰ ਵੀ ਬੁਲਾ ਉਹ ਕਹਿੰਦੇ ਨੱਚਣਾ ਹੀ ਨੱਚਣਾ। ਇੱਥੇ ਜਿਹਨੂੰ ਵੀ ਪੁੱਛੋ ਉਹ ਕਹਿੰਦੇ ਕਿ ਐਤਕੀ ਤੇ ਅੱਕ ਚੱਬਣਾ ਹੀ ਚੱਬਣਾ। ਐਂਟੀ ਇਨਕੰਬੈਂਸੀ ਜਿਹੜੀ ਸਰਕਾਰ ਰਹਿ ਚੁੱਕੀ ਉਹਦੇ ਤੋਂ ਵੀ ਤਾਂ ਪੁਰਾਣੀਆਂ ਪਾਰਟੀਆਂ ਦੇ ਖਿਲਾਫ ਵੀ ਕੋਈ ਖਾਸੀ ਜਿਹੜੀ ਹੈ ਇਸ ਟਾਈਮ ਆਪਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਸੋ ਜਿੱਦਾਂ ਤੁਸੀਂ ਕਿਹਾ ਵੀ ਅੱਕ ਚੱਬਣਾ ਹੀ ਚੱਬਣਾ। ਗਗਨਦੀਪ। ਹਾਂਜੀ ਗਗਨਦੀਪ, ਸਤਿ ਸ਼੍ਰੀ ਅਕਾਲ। ਗਗਨਦੀਪ ਜੀ, ਮੈਨੂੰ ਲੱਗਦਾ ਇਹ ਨਾਲ ਕੰਮ ਕਰੀ ਜਾ ਰਹੇ ਨੇ। ਚਲੋ ਆਪਾਂ ਇਹਨਾਂ ਨਾਲ ਮੁੜ ਕੇ ਦੁਬਾਰਾ ਕਰਦੇ ਹਾਂ ਗੱਲਬਾਤ। ਗੁਰਮੀਤ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਨਹੀਂ, ਮੇਰਾ ਤਾਂ ਇੰਨਾ ਹੀ ਸਵਾਲ ਆ, ਜਿਵੇਂ ਤੁਸੀਂ ਮਿੰਟੂ ਭਾਜੀ ਕਹਿ ਰਹੇ ਸੀਗੇ ਕਿ ਪੈਸਾ ਵੀ ਚੱਲੇਗਾ, ਦਾਰੂ ਵੀ ਚੱਲੇਗੀ, ਸਭ ਕੁਝ ਚੱਲੇਗਾ, ਟੇਬਲ ਕੁਰਸੀਆਂ ਵੀ ਚੱਲਣਗੀਆਂ, ਵੀ ਲੈਣਗੇ ਲੋਕ। ਜੇ ਇੰਨਾ ਕੁਝ ਲੈ ਕੇ ਅਸੀਂ ਵੋਟ ਪਾਵਾਂਗੇ ਤੇ ਫਿਰ ਮੇਰਾ ਨਹੀਂ ਖਿਆਲ ਕਿ ਸਾਨੂੰ ਬਾਅਦ ਦੇ ਵਿੱਚ ਕੋਈ ਗਿਲਾ ਕਰਨ ਦੀ ਵੀ ਸਾਨੂੰ ਕੋਈ ਹੱਕ ਹੈਗਾ ਹੈ ਕਿ ਸਰਕਾਰ ਸਾਡੇ ਲਈ ਕੁਝ ਕਰਦੀ ਨਹੀਂ। ਜਦੋਂ ਅਸੀਂ ਆਪਦੀ ਜ਼ਮੀਰ ਹੀ ਵੇਚ ਕੇ ਸਰਕਾਰ ਬਣਾਤੀ ਤਾਂ ਫਿਰ ਸਾਨੂੰ ਸਰਕਾਰ ਪ੍ਰਤੀ ਗਿਲਾ ਕਰਨ ਦਾ ਤਾਂ ਕੋਈ ਹੱਕ ਹੀ ਨਹੀਂ ਰਹਿ ਜਾਂਦਾ ਜੀ। ਮੈਨੂੰ ਸੁਣ ਲੈਣ ਦਿਓ ਜੀ। ਨਹੀਂ ਸਰ, ਮੈਂ ਇਹ ਨਹੀਂ ਕਿਹਾ ਕਿ ਸਾਰਾ ਪੰਜਾਬ ਇੱਥੇ ਬੋਤਲਾਂ ਦੀ ਉਡੀਕ ਦੇ ਵਿੱਚ ਗੇਟ ਤੇ ਖਲੋਤਾ ਹੈ। ਮੈਂ ਕਿਹਾ ਕਿ ਕੁਝ ਲੋਕ ਹਨ, ਤੇ ਮੈਂ ਤੇ ਇਹ ਵੀ ਕਿਹਾ ਕਿ ਉਹ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ, ਸਾਡੇ ਤੇਜ਼ੀ ਨਾਲ ਘਟ ਰਹੀ ਹੈ। ਸੋ ਇਹ ਨਹੀਂ ਹੈ, ਇਸ ਚੀਜ਼ ਨੂੰ, ਇਸ ਫਰਕ ਨੂੰ ਤੁਸੀਂ ਸਾਫ਼ ਕਰ ਲਓ। ਮੈਂ ਇਹ ਨਹੀਂ ਕਿਹਾ ਕਿ ਸਾਰਾ ਪੰਜਾਬ ਗੇਟ ਦੇ ਅੱਗੇ ਖਲੋਤਾ ਵਾ ਕਿ ਲਿਆ ਭਾਈ ਸਾਨੂੰ ਪੇਟੀ ਦਾਰੂ ਦੀ ਦੇ ਤੇ ਵੋਟਾਂ ਲੈ ਜਾ। ਐਸਾ ਨਹੀਂ ਹੈ, ਐਸਾ ਨਹੀਂ ਹੈ ਮਾਫ ਕਰਨਾ। ਕੁਛ ਹੈ, ਕੁਛ ਵੋਟ ਹੈ। ਔਰ ਸ਼ੁਰੂ ਤੋਂ ਜਦ ਮੈਂ ਤੇ ਜਿਉਂ ਜੰਮਿਆ ਇਹਦੇ ਚ ਕਿਹੜਾ ਝੂਠ ਆ, ਇਹਦੇ ਚ ਕੋਈ ਅਤਕਥਨੀ ਵੀ ਨਹੀਂ ਹੈ। ਪਰ ਐਤਕੀ ਕੁਛ ਵੋਟਰ ਨੇ ਜਿਹੜੇ ਕਹਿੰਦੇ ਕਿ ਨਹੀਂ ਲਵਾਂਗੇ, ਕੁਛ ਨੇ ਕਹਿੰਦੇ ਕਿ ਜੇ ਲੈਣਾ ਵੀ ਹੈ ਪਰ ਵੋਟ ਉੱਥੇ ਪਾਵਾਂਗੇ ਜਿੱਥੇ ਸਾਨੂੰ ਮਤਲਬ ਕਿ ਪਤਾ ਵਾ ਕਿ ਇਹ ਬੰਦੇ ਕੰਮ ਦੇਗਾ। ਉਹ ਕੁਛ ਇਹ ਆਵਾਜ਼ ਹੈ, ਸਾਡਾ ਕੰਮ ਹੈ ਆਵਾਜ਼ ਤੁਹਾਡੇ ਤੱਕ ਪਹੁੰਚਾਉਣੀ। ਇਹ ਨਹੀਂ ਹੈ, ਇਹ ਗਲਤ ਤੱਥ ਬਿਆਨੀ ਨਹੀਂ ਕਰ ਸਕਦਾ ਮੈਂ ਕਿ ਸਾਰੇ ਦੇ ਸਾਰੇ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਰੇ ਥਾਵਾਂ ਤੇ ਹੁੰਦਾ ਹੈ ਜੀ। ਇੰਡੀਆ ਦੀਆਂ ਦੂਸਰੀਆਂ ਸਟੇਟਾਂ 'ਚ ਵੀ ਹੁੰਦਾ। ਹੁਣ ਫ੍ਰੀ ਇਲਾਜ ਵੀ ਕੀਤਾ ਜਾਂਦਾ, ਜਦ ਕਿ ਮੈਂ ਤੇ ਸਮਝਦਾ ਕਿ ਮੁਫਤਖੋਰੀ ਵਾਲਾ ਹੁਣ ਤੁਸੀਂ ਦੇਖੋ ਕਿ ਟ੍ਰੈਂਡ ਜਿਹੜਾ ਕਈ ਦੇਸ਼ਾਂ ਦੇ ਵਿੱਚ ਹੀ ਚਲੇ ਗਿਆ।
ਮੁਫਤਖੋਰੀ ਵਾਲਾ ਕਿ ਆਹ ਕਰਾਂਗੇ ਜੀ, ਆਹ ਕਰਾਂਗੇ। ਸੋ ਇਸ ਚੀਜ਼ ਦਾ ਪਲੀਜ਼ ਨਖੇੜਾ ਕਰੋ। ਮੈਂ ਨਹੀਂ ਕਿਹਾ ਕਿ ਸਾਰੇ ਲੋਕ ਜਿਹੜੇ ਜ਼ਮੀਰ ਮਾਰ ਕੇ ਤੇ ਗੇਟਾਂ ਤੇ ਖਲੋਤੇ ਕਿ ਆ ਜਾਓ ਸਾਡਾ ਮੁੱਲ ਵੱਧ ਜਾਓ ਜੀ। ਇਹ ਜਿਹੜਾ ਫ੍ਰੀ ਵਾਲਾ ਕੰਮ ਆ ਸਰਨਾ ਨਹੀਂ ਆ ਜੀ। ਗੱਲ ਇਹ ਆ ਵੀ ਇਵੈਂਚੁਅਲੀ ਤਾਂ ਕਿਸੇ ਨਾ ਕਿਸੇ ਨੂੰ ਉਹ ਪੈਸੇ ਪੇ ਕਰਨੇ ਪੈਣੇ ਆ। ਸੋ ਕੌਣ ਕਰੂਗਾ, ਕਿੱਦਾਂ ਕਰੂਗਾ, ਇਹ ਦੇਖਣੇ ਪੈਣੇ ਆ ਲੋਕਾਂ ਨੂੰ। ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ, ਸੁਲੱਖਣ ਜੀ। ਹਾਂਜੀ ਸੁਲੱਖਣ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਦੋਨੇ ਭਰਾਵਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਬਾਕੀ ਮਿੰਟੀ ਤੁਹਾਡਾ ਬੜਾ ਬੜਾ ਧੰਨਵਾਦ। ਤੁਹਾਡਾ ਪ੍ਰੋਗਰਾਮ ਸੁਣਨ ਤੋਂ ਸਮਝ ਲਓ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਮੇਰਾ ਇੱਕ ਛੋਟਾ ਜਿਹਾ ਕੁਐਸਚਨ ਹੈ ਜੀ। ਪੰਜਾਬ ਦੇ ਵਿੱਚ ਇੱਕ ਪਾਰਟੀ ਬਾਰੇ ਸੁਣੀਦਾ, ਉਹਦਾ ਨਾਂ ਸੁਣਿਆ ਜਾਂਦਾ ਜਦੋਂ ਵੋਟਾਂ ਦਾ ਟਾਈਮ ਹੁੰਦਾ, ਸਹਿਜਧਾਰੀ ਸਿੱਖ ਪਾਰਟੀ। ਜਿਹੜਾ ਦੱਸਣਾ ਵੀ ਕੀ ਉਹਦਾ ਪੰਜਾਬ ਦੇ ਵਿੱਚ ਕੋਈ ਆਧਾਰ ਹੈ ਜਾਂ ਨਹੀਂ ਹੈ। ਥੈਂਕ ਯੂ ਜੀ, ਮਿਹਰਬਾਨੀ। ਧੰਨਵਾਦ ਜੀ। ਨਹੀਂ, ਉਹ ਸਹਿਜਧਾਰੀ ਜਿਹੜੀ ਹੈਗੇ ਨਾ ਡਾਕਟਰ ਰਾਣੂ ਨੇ, ਉਹ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਆ। ਸਹਿਜਧਾਰੀ ਵੋਟ ਵਾਲਾ ਵੀ ਮਸਲਾ ਕੋਰਟ ਕਚਹਿਰੀਆਂ 'ਚ ਉਹਨਾਂ ਨੇ ਖੜਿਆ ਸੀਗਾ, ਤਾਂ ਫਿਰ ਉਹਨਾਂ ਨੇ ਪਾਰਟੀ ਰਜਿਸਟਰਡ ਕਰਾ ਲਈ ਸੀਗੀ। ਬਟ ਜੇ ਸਿੱਖਾਂ ਦੇ ਵੋਟਰਾਂ ਦੀ ਗਿਣਤੀ ਤਾਂ ਖਾਸੀ ਹੈ, ਪਰ ਉਸ ਪਾਰਟੀ ਦਾ ਕੋਈ ਮਜ਼ਬੂਤ ਕਾਡਰ ਜਾਂ ਆਧਾਰ ਨਹੀਂ ਹੈ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਜੋਗਾ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਨਾ ਆਪਣੇ ਪਿੱਛੋਂ ਰੇਡੀਓ ਦੀ ਆਵਾਜ਼ ਬੰਦ ਕਰ ਦਿਆ ਕਰੋ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜਿੰਨੇ ਵੀ ਸਾਡੇ ਕਾਲਰ ਆ, ਫਿਰ ਉਹ ਫੀਡਬੈਕ ਜੀ ਆਉਂਦੀ ਰਹਿੰਦੀ ਆ, ਆਪਣਾ ਸਮਾਂ ਜਿਹੜਾ ਉਹ ਨਾ ਜਾਇਆ ਹੋਵੇ ਜੀ। ਇੱਕ ਵਾਰੀ ਫੇਰ ਟਰਾਈ ਕਰਦੇ ਹਾਂ। ਮੇਰਾ ਤਾਂ ਇੱਕ ਛੋਟਾ ਸਵਾਲ ਹੈ ਜੀ। ਜਿਹੜੇ 4.5 ਰੁਪਏ ਜਿਹੜੀ ਸਮਗਲਿੰਗ ਜ਼ਬਤ ਕੀਤੀ ਗਈ ਸ਼ਾਹਬਾਦ ਫੀਮ ਜਾਂ ਪੈਸੇ, ਇਹ ਫਿਰ ਸੈਂਟਰ ਗਵਰਨਮੈਂਟ ਜਾਂਦੇ ਆ ਜਾਂ ਪੰਜਾਬ ਗਵਰਨਮੈਂਟ ਦੇ ਅੰਡਰ ਜਾਂਦੇ ਆ? ਜਿਹੜਾ ਨਸ਼ਾ ਹੈ ਇਹ ਫਿਰ ਕਿੱਥੇ ਵਰਤ ਹੁੰਦਾ ਜੀ? ਇੰਨਾ ਸਵਾਲ ਹੈ, ਮਿਹਰਬਾਨੀ ਜੀ। ਨਹੀਂ ਜੀ, ਇਹ ਜਿਹੜੇ ਆ ਨਾ ਪੈਸੇ, ਉਹ ਤਾਂ ਮੇਰੇ ਖਿਆਲ ਦੇ ਨਾਲ ਏਦਾਂ ਖਜ਼ਾਨੇ 'ਚ ਹੀ ਜਮਾ ਹੁੰਦੇ ਨੇ। ਮਤਲਬ ਕਿ ਜਿਹੜਾ ਮਾਲ ਖਜ਼ਾਨਾ ਹੁੰਦਾ ਇਹਨਾਂ ਦਾ, ਜਿਹੜਾ ਨਸ਼ਾ ਵਾ, ਉਹ ਇਹਦੇ ਪੈਸੇ ਦੇ ਵਿੱਚ ਇਹ ਵੀ ਹੈ ਕਿ ਜੇ ਕੋਈ ਬੰਦਾ ਸ਼ੋਅ ਕਰ ਦਿੰਦਾ ਹੈ ਮੌਕੇ ਤੇ, ਤਾਂ ਹੁਣ ਕਈ ਵਾਰ ਸਬੂਤ ਨਹੀਂ ਹੁੰਦਾ, ਇਹ ਪੈਸੇ ਵਾਪਸ ਵੀ ਹੋ ਜਾਂਦੇ, ਐਸਾ ਨਹੀਂ ਹੈ, ਪਰ ਉਹ ਰਿਕਵਰੀ 'ਚ ਗਿਣਿਆ ਜਾਂਦਾ ਇੱਕ ਵਾਰੀ। ਅੱਛਾ, ਜਿਹੜਾ ਡਰੱਗ ਹੁੰਦਾ, ਡਰੱਗ ਦੇ ਵਿੱਚ ਵੀ ਕੀ ਹੈ ਕਿ ਮਾਲਖਾਨੇ 'ਚ ਉਹ ਡਰੱਗ ਜਿਹੜਾ ਆ ਉਹ ਇਕੱਠਾ ਕੀਤਾ ਜਾਂਦਾ, ਔਰ ਇੱਕ ਮੌਕਾ ਐਸਾ ਹੁੰਦਾ ਜਦੋਂ ਫਿਰ ਉਹਨੂੰ ਅੱਗ ਲਾ ਕੇ ਡਿਸਟਰੋਏ ਕਰ ਦਿੰਦੇ ਨੇ ਜਾਂ ਇਸ ਤਰ੍ਹਾਂ ਕੁਛ ਕਰ ਦਿੰਦੇ ਜੀ। ਅਗਲੇ ਕਾਲਰ ਜਸਬੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਅੱਛਾ, ਮੇਰੇ ਦੋ ਕੁਐਸਚਨ ਆ। ਇੱਕ ਤਾਂ ਮੈਂ ਪੁੱਛਣ ਜਾਣਾ ਵੀ ਦੀਪ ਸਿੱਧੂ ਦੇ ਫਿਨਲ ਤੇ ਤੁਸੀਂ ਗਏ ਸੀ ਕਿ ਨਹੀਂ ਗਏ ਸੀ, ਤੇ ਇਸ ਵਾਰ ਦੂਸਰਾ ਕੁਐਸਚਨ ਜਿਹੜਾ ਇਸ ਵਾਰ, ਦੂਸਰਾ ਕੁਐਸਚਨ ਮੇਰਾ ਇਹ ਹੈ ਵੀ ਜਿਹੜੇ ਐਸੇ ਵੋਟਾਂ ਲੋਕੀ ਜਾਗਦੀਆਂ ਜ਼ਮੀਰਾਂ ਨਾ ਪਾਉਣਗੇ ਕਿ ਮਰੀਆਂ ਨਾ ਪਾਉਣਗੇ, ਤੇ ਸਿੱਧੂ ਦੇ ਗਏ ਤੋਂ ਬਾਅਦ ਚ ਕੋਈ ਮਾਨ ਨੂੰ ਹੈਲਪ ਹੋਊ ਜਾਂ ਨਹੀਂ ਹੋਊ? ਦੇਖੋ, ਪਹਿਲਾ ਸਵਾਲ ਤਾਂ ਪਰਸਨਲ ਹੈ ਕਿ ਪਰਸਨਲ ਤੁਸੀਂ ਨਾ ਹੀ ਪੁੱਛੋ ਤਾਂ ਗਰੇਜ਼ ਕਰੋ ਤਾਂ ਠੀਕ ਰਹੇਗਾ। ਮੈਂ ਵੈਸੇ ਨਹੀਂ ਗਿਆ, ਮੈਂ ਕਮਾਂ, ਕਿਉਂਕਿ ਵਰਕਿੰਗ ਡੇਜ਼ ਦੇ ਵਿੱਚ ਜੀ ਅਸੀਂ ਆਪਦੀਆਂ ਸ਼ਿਫਟਾਂ 'ਚ ਹੁੰਦੇ ਹਾਂ, ਸਾਰੇ ਸਭ ਨੂੰ ਪਤਾ ਹੈ, ਸਾਡੇ ਲਈ ਪੋਸੀਬਲ ਨਹੀਂ ਹੁੰਦਾ ਯਕਦਮ। ਦੂਜੀ ਚੀਜ਼ ਇਹ ਆ ਕਿ ਮਾਨ ਸਾਹਿਬ ਨੂੰ ਕਿੰਨਾ ਕੁ ਫਾਇਦਾ ਹੁੰਦਾ, ਕੋਸ਼ਿਸ਼ ਦੇ ਵਿੱਚ ਤਾਂ ਲੱਗੀ ਹੋਈ ਹੈ ਕਿਤੇ ਕਿ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਉਸ ਚੀਜ਼ ਦਾ ਫਾਇਦਾ ਜਿਹੜਾ ਮਾਨ ਸਾਹਿਬ ਨੂੰ ਕੰਪੇਨ ਦੇ ਵਿੱਚ ਮਿਲੇ। ਖੁਦ ਮਾਨ ਸਾਹਿਬ ਵੀ ਇਸ ਦਾ ਵਾਰ-ਵਾਰ ਜ਼ਿਕਰ ਕਰ ਰਹੇ, ਤਾਂ ਉਹ ਸਹਿਮਤੀ ਦੀ ਲਹਿਰ, ਹਮਦਰਦੀ ਦੀ ਲਹਿਰ, ਪੰਥਕ ਵੋਟ ਦੇ ਨਾਲ ਫਿਰ ਦੂਸਰੀਆਂ ਜਿਹੜੀਆਂ ਵੋਟਾਂ ਨੇ, ਹਾਲਾਂਕਿ ਕੁਛ ਪਿੰਡਾਂ ਦੇ ਵਿੱਚ ਜੇ ਤੁਸੀਂ ਉੱਥੇ ਦੇਖੋਗੇ ਮਲੇਰਕੋਟਲੇ ਨਾਲ ਲੱਗ ਜਾਂਦੇ ਨੇ, ਅਮਰਗੜ੍ਹ ਦੇ ਪਿੰਡ ਮੁਸਲਮਾਨ ਵੋਟ ਹੈਗੀ ਹੈ, ਮੁਸਲਮਾਨ ਕਾਫੀ ਜ਼ਿਆਦਾ ਉਲਾਰਬਾਦੀ ਨੇ ਮਾਨ ਸਾਹਿਬ ਨੇ। ਤਾਂ ਕਹਿਣ ਦਾ ਮਤਲਬ ਕਿ ਹਾਲੇ ਵੀ ਮੇਰਾ ਇਹ ਮੰਨਣਾ ਹੈ ਕਿ ਦੇਖੋ, ਗੱਲ ਇਹ ਹੈ ਕਿ ਜਦੋਂ ਦੀਪ ਸਿੱਧੂ ਚਲਾਣਾ ਕਰਦੇ ਆ, ਵੋਟਿੰਗ ਸਿਰੇ ਤੇ ਆ ਗਈ ਸੀ, ਮਤਲਬ ਕਿ ਵੋਟਿੰਗ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਸੀ ਰਹਿ ਗਿਆ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਠੀਕ ਹੈ, ਉਸ ਮਾਮਲੇ ਦਾ, ਉਸ ਗੱਲ ਦਾ ਫਰਕ ਤੇ ਪਵੇਗਾ। ਉਹ ਜਿੱਤ ਤੱਕ ਚਲੇ ਜਾਵੇਗਾ, ਉਹ ਕਾਲੀ ਆ, ਉਹਦੀ ਕੋਈ ਗਾਰੰਟੀ ਨਹੀਂ। ਹਾਂ, ਅੱਗੇ ਨਾਲ ਉਹਨਾਂ ਦਾ ਪ੍ਰਦਰਸ਼ਨ ਬਿਹਤਰ ਹੋ ਸਕਦਾ, ਕਿਉਂਕਿ ਅੱਗੇ ਤਾਂ ਬਹੁਤ ਘੱਟ ਵੋਟਾਂ ਪੈਂਦੀਆਂ ਸਨ। ਇਸ ਵਾਰੀ ਤਾਂ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਸੀ ਕਿ ਮੈਂ ਨਹੀਂ ਜਿੱਤ ਸਕਦਾ ਕਿਉਂਕਿ ਮੈਨੂੰ ਤਾਂ ਸਿੱਖ ਹੀ ਨਹੀਂ ਵੋਟ ਪਾਉਂਦੇ। ਸੋ ਇਸ ਕਰਕੇ ਉਸ ਹਾਲਤ ਦੇ ਵਿੱਚੋਂ ਤੇ ਜ਼ਰੂਰ ਨਿਕਲ ਆਉਣਗੇ, ਪਰ ਜਿੱਤ ਤੱਕ ਜਾਣਾ ਐਵੇਂ ਮੈਂ ਕਹਾਂ, ਕਿਉਂਕਿ ਮੇਰੀ ਆਦਤ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਐਵੇਂ ਝੂਠੀ ਉਮੀਦ ਫੜਾ ਜਾਵਾਂ, ਪਰ ਮੇਰਾ ਮੰਨਣਾ ਹੈ ਕਿ ਹਾਲ ਦੀ ਘੜੀ ਅਮਰਗੜ੍ਹ ਦੇ ਵਿੱਚ
ਮਤਲਬ ਕਿ ਉਹ ਅੱਗੇ ਨਾਲੋਂ ਮਜ਼ਬੂਤ ਹੋ ਰਹੇ ਆ, ਪਰ ਉਹ ਆਪਣੀ ਇਸ ਮਜ਼ਬੂਤੀ ਨੂੰ ਜਿੱਤ 'ਚ ਤਬਦੀਲ ਕਰ ਦੇਣਗੇ, ਉਹ ਹਾਲੇ ਮੇਰੇ ਖਿਆਲ ਦੇ ਨਾਲ ਪੋਸੀਬਲ ਨਜ਼ਰ ਨਹੀਂ ਆਉਂਦਾ। ਬਾਕੀ ਚਮਤਕਾਰ ਹੋ ਜਾਵੇ ਤਾਂ ਕਹਿ ਨਹੀਂ ਸਕਦੇ, ਕਿਉਂਕਿ ਅਚਾਨਕ ਜੇ ਕੋਈ ਇਸ ਤਰ੍ਹਾਂ ਮਤਲਬ ਕਿ ਕੋਲਾਰ ਹੁੰਦਾ ਹੈ ਤਾਂ ਉਹਨੂੰ ਚਮਤਕਾਰ ਹੀ ਕਵਾਂਗੇ ਕੁਝ ਘੰਟਿਆਂ ਦੇ ਅੰਦਰ ਅੰਦਰ, ਤਾਂ ਫਿਰ ਚਮਤਕਾਰ ਨੂੰ ਨਮਸਕਾਰ ਜੀ। ਅਗਲੇ ਕਾਲਰ ਪ੍ਰਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਜੀ, ਆਪਣਾ ਇੱਕ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਦੇ ਘਰੋਂ ਜਿਹੜਾ ਪੈਸੇ ਮਿਲੇ ਸੀ 10 ਕਰੋੜ ਰੁਪਇਆ, ਤੇ ਉਹ ਉਦਾਂ ਤਾਂ ਉਹਨਾਂ ਨੇ ਡਿਨਾਈ ਕੀਤਾ ਸੀਗਾ, ਬਟ ਉਹਨਾਂ ਨੇ ਕੁਝ ਦੱਸਿਆ ਵੀ ਉਹ ਕਿੱਥੋਂ ਆਏ ਜਾਂ ਕਿਹਦੇ ਸੀਗੇ? ਜੇ ਉਹ ਟਰਾਂਸਫਰ ਦੇ ਸੀ ਤਾਂ ਉਹ ਕਿਹਨੇ ਟਰਾਂਸਫਰ ਕਰਾਈ, ਕਿਉਂਕਿ ਉਹ ਤਾਂ ਗਵਰਨਮੈਂਟ ਦੇ ਵਿੱਚ ਹੈ ਨਹੀਂ ਸੀਗਾ। ਜੀ ਨਹੀਂ, ਦੇਖੋ ਟਰਾਂਸਫਰ ਦਾ ਕੀ ਹੈ ਕਿ ਇੱਕ ਤਰ੍ਹਾਂ ਨਾਲ ਈਡੀ ਨੇ ਦਾਅਵਾ ਕੀਤਾ ਸੀਗਾ ਕਿ ਇਹ ਮੰਨਿਆ ਜੀ ਸਾਡੇ ਕੋਲੇ ਜਿਹੜਾ ਉਹਦਾ ਭਾਣਜਾ ਵਾ ਸੀਐਮ ਦਾ, ਕਿ ਇਹ ਪੈਸਾ ਜਿਹੜਾ ਕੁਝ ਟਰਾਂਸਫਰ ਮਤਲਬ ਕਿ ਜਿਹੜੇ ਤਬਾਦਲੇ ਹੁੰਦੇ ਆ ਉਹਨਾਂ ਤੋਂ ਆਇਆ ਹੋਇਆ, ਕੁਛ ਮਾਈਨਿੰਗ ਨਾਲ ਜੁੜਿਆ ਮਸਲਾ ਹੈ। ਤਾਂ ਦੇਖੋ ਗੱਲ ਇਹ ਹੈ ਕਿ ਜੇ ਕੋਈ ਟੈਕਸ ਦਾ ਮਸਲਾ ਤਾਂ ਆਈਟੀ ਇਨਵੋਲਵ ਹੋ ਜਾਏਗੀ, ਮੇਰੇ ਖਿਆਲ ਦੇ ਨਾਲ ਇਹਦੇ ਚ ਆਈਟੀ ਇਨਵੋਲਵ ਹੋਣੀ ਵੀ ਚਾਹੀਦੀ ਆ। ਦੂਜੀ ਗੱਲ ਇਹ ਹੈ ਕਿ ਦੇਖੋ ਕੱਲਾ ਇਹ ਨਹੀਂ ਮਸਲਾ ਪੈਸੇ ਦਾ, ਮਸਲਾ ਇਹ ਆ ਕਿ ਉਹ ਬੰਦਾ ਇੱਕ ਸਧਾਰਨ ਜਿਹਾ ਮੁੰਡਾ, ਉਹਨੂੰ ਪਾਇਲਟ ਜਿਪਸੀ ਕਹਿਣ ਦਿੱਤੀ ਸੀ, ਔਰ ਕਮਾਲ ਦੀ ਗੱਲ ਆ ਦੋਸ਼ ਲਾਏ ਮਜੀਠੀਆ ਹੋਰਾਂ ਨੇ ਔਰ ਸਬੂਤ ਦਿੱਤੇ ਕਿ ਸੀਐਮ ਸਿਕਿਉਰਿਟੀ ਦੇ ਵਿੱਚੋਂ ਗਨਮੈਨ ਉਤਰ ਦਿੱਤੇ ਹੋਏ ਸਨ। ਉਹ ਕਿਸ ਹੈਸੀਅਤ ਨਾਲ ਦਿੱਤੇ ਸਨ? ਇਹ ਬਹੁਤ ਵੱਡੇ ਸਵਾਲ ਜਿਨ੍ਹਾਂ ਦਾ ਜਵਾਬ ਚੰਨੀ ਸਾਹਿਬ ਨਹੀਂ ਦੇ ਰਹੇ। ਜੀ ਅਗਲੇ ਕਾਲਰ ਗਗਨਦੀਪ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਤੇ ਛੋਟਾ ਜਿਹਾ ਕੁਐਸਚਨ ਸੀ, ਮੈਂ ਪੁੱਛਣਾ ਸੀ ਵੀ ਪ੍ਰਧਾਨ ਮੰਤਰੀ ਮੋਦੀ ਜੀ ਯਾਰ ਕਿ ਯੂਪੀ 'ਚ ਇੰਨਾ ਪ੍ਰਚਾਰ ਨਹੀਂ ਕਰ ਰਹੇ, ਉੱਥੇ ਵੀ ਯੋਗੀ ਤੇ ਅਮਿਤ ਸ਼ਾਹ ਹੀ ਦੋਵੇਂ ਜਣੇ ਲੱਗੇ ਹੋਏ ਆ, ਜਿੰਨਾ ਕਿ ਮੈਂ ਖਬਰਾਂ 'ਚ ਸੁਣਿਆ ਵਾ, ਕਿ ਉਹ ਕੀ ਦੇਖਦੇ ਆ ਵੀ ਉੱਥੇ ਨਹੀਂ ਗੱਲ ਬਣਦੀ ਤਾਂ ਨਹੀਂ ਜ਼ਿਆਦਾ ਜਾ ਰਹੇ, ਕਿ ਕੀ ਚੱਕਰ ਆਈ? ਥੈਂਕ ਯੂ ਭਾਜੀ। ਥੈਂਕ ਯੂ ਜੀ। ਨਹੀਂ ਦੇਖੋ ਉਹ ਗਏ ਨੇ ਅੱਗੇ, ਇਹ ਕੀ ਹੁੰਦਾ ਕਿ ਪੜਾਵਰ ਹੁੰਦਾ ਵਿੱਚ ਹੀ ਪੰਜਾਬ ਦਾ ਆ ਗਿਆ ਸੀ ਇਲੈਕਸ਼ਨ, ਉੱਤਰਾਖੰਡ ਦਾ ਆ ਗਿਆ ਸੀਗਾ, ਤਾਂ ਫਿਰ ਕੀ ਹੈ ਕਿ ਉੱਥੇ ਇੰਨਾ ਜ਼ਿਆਦਾ ਕੰਪੇਨ ਜਿਹੜਾ ਹੈ ਉਹ ਨਹੀਂ ਹੋ ਸਕਦਾ, ਉਹ ਕੰਪੇਨ ਰੁਕ ਜਾਂਦਾ, ਯੂਪੀ ਵਾਲਾ ਪੰਜਾਬ ਵਾਲਾ ਸਟਾਰਟ ਹੋ ਗਿਆ। ਇਹਨਾਂ ਨੇ 7-8 ਦਿਨ ਇੱਧਰ ਲਾਏ ਨੇ, ਹੁਣ ਜਦੋਂ 20 ਨੂੰ ਵੋਟਿੰਗ ਹੋ ਜਾਏਗੀ ਤਾਂ ਫਿਰ ਇਹ ਯੂਪੀ ਦੇ ਜਿਹੜੇ ਫੇਜ਼ ਰਹਿ ਜਾਣਗੇ, ਮੇਰੇ ਖਿਆਲ ਦੇ ਨਾਲ 2 ਤੋਂ ਬਾਅਦ ਰਹਿ ਜਾਣਗੇ, ਉੱਥੇ ਫਿਰ ਇਹ ਪੂਰਾ ਜ਼ੋਰ ਲਾਉਣਗੇ। ਇਸੇ ਕਰਕੇ ਤਾਂ ਚੋਣ ਕਮਿਸ਼ਨ ਜਿਹੜਾ ਨਾ ਇਸ ਤਰ੍ਹਾਂ ਦਾ ਸਕੈਜੂਅਲ ਦਿੰਦਾ ਵਾ ਕਿ ਜਦੋਂ ਕਹਿ ਲਈਏ ਕਿ ਵਾਹਵਾ ਰਾਜਾਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦਾ ਗਾ, ਤੇ ਇਸੇ ਕਰਕੇ ਫੇਜ਼ਸ ਦੇ ਵਿੱਚ ਇਲੈਕਸ਼ਨ ਜਾਂਦਾ ਤਾਂ ਕਿ ਇਹਨਾਂ ਨੂੰ ਕੰਪੇਨ ਕਰਨਾ ਜਿਹੜਾ ਸੁਖਾਲਾ ਰਹੇ। ਜੀ ਗੁਰਜੰਟ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ ਜੀ। ਹਾਂਜੀ ਭਾਜੀ, ਜਿੱਥੋਂ ਤੱਕ ਆ ਬੋਤਲਾਂ ਦੀ ਗੱਲ ਚੱਲ ਰਹੀ ਸੀ, ਇਹ ਤਾਂ ਮੈਂ ਕਹਿਣਾ ਪਿਛਲੇ 2-4 ਦਿਨ ਤੋਂ ਵੀ ਗੱਲ ਆ। ਉਦੋਂ ਮੈਂ ਆਪਦੇ ਭਗਤਾ ਭਾਈ ਮੈਂ ਵਿਆਹਿਆ ਹੋਇਆ ਆਪਣੇ ਬਠਿੰਡੇ ਦੇ ਵਿੱਚ, ਤੇ ਉੱਥੋਂ ਦੀ ਗੱਲ ਆ, ਮੈਂ ਘਰ ਫੋਨ ਲਾਇਆ ਕੁਦਰਤੀ ਸਹੁਰਾ ਸਾਹਿਬ, ਤੇ ਐਨ ਜੀ ਆਂਦੇ ਕਹਿੰਦਾ ਟੱਲੀ ਹੋ ਕੇ ਉਹ ਘਰ ਬੜੇ, ਤੇ ਬਾਰ ਦੇ ਵਿੱਚ ਕੁੜੀ ਦੱਸ ਰਹੀ ਸੀਗੀ ਵੀ ਅੰਕਲ ਜੀ ਬਾਰ ਦੇ ਵਿੱਚ ਬੋਤਲਾਂ ਲੈ ਕੇ ਐਂ ਬਣਦੇ ਫਿਰਦੇ ਆ ਪਿੰਡ ਦੇ ਵਿੱਚ। ਇਹ ਦੇਖ ਲਓ ਇੰਨਾ ਬੁਰਾ ਹਾਲ ਆ। ਮੈਂ ਇਹ ਗੱਲ ਦਾਅਵਾ ਕਰਦਾ ਵੀ ਆਪਣੇ ਹਜੇ ਤੱਕ ਵੀ ਲੋਕ 50 ਤੋਂ 70% ਜਿਹੜੇ ਛਿੱਤਰ ਵੀ ਖਾਂਦੇ ਆ ਤੇ ਬੋਤਲਾਂ ਵੀ ਲੈਂਦੇ ਆ ਜੀ। ਥੈਂਕ ਯੂ ਜੀ। ਇੰਨਾ ਬੁਰਾ ਹਾਲ ਆ ਆਪਣੇ ਪੰਜਾਬ ਦਾ ਜੀ। ਨਹੀਂ, ਪਰਸੈਂਟੇਜ ਤਾਂ ਤੁਸੀਂ ਆਪਣੇ ਹਿਸਾਬ ਨਾਲ ਲਗਾ ਰਹੇ ਹੋ, ਪਰ ਮੈਂ ਇਸ ਗੱਲ ਤੋਂ ਨਹੀਂ ਇਨਕਾਰ ਕੀਤਾ। ਮੈਂ ਤਾਂ ਸਗੋਂ ਕਿਹਾ ਵਾ ਕਿ ਐਸੀ ਵੋਟ ਹੈ, ਐਸੇ ਲੋਕ ਹੈ, ਪਰ ਮੇਰੇ ਖਿਆਲ ਦੇ ਨਾਲ ਅਵੇਅਰਨੈਸ ਆਏਗੀ, ਇੱਕ ਦਿਨ ਜ਼ਰੂਰ ਆਏਗੀ ਕਿ ਕਿੰਨੇ ਕੁ ਦਿਨ ਪੀ ਲਓਗੇ। ਅੱਜ ਉਹਨਾਂ ਦੇ ਪੱਲੇ 1000 ਦੀ ਪੀ ਲਓਗੇ, 2000 ਦੀ ਪੀ ਲਓਗੇ, 5000 ਦੀ ਪੀ ਲਓਗੇ, ਤਾਂ ਉਹ ਤੁਹਾਡਾ ਖੂਨ ਕਿੰਨਾ ਪੀਣਗੇ ਉਹ ਦੇਖ, ਇਹ ਸਾਨੂੰ ਸਮਝਣਾ ਪਵੇਗਾ, ਵਿਚਾਰਨਾ ਪਵੇਗਾ ਜੀ। ਜੀ ਆਪਣੇ ਅੱਜ ਦੇ ਅਖੀਰਲੇ ਕਾਲਰ ਕਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਮਿੰਟੂ ਜੀ, ਮੇਰੀ ਖਬਰ ਥੋੜੀ ਮੈਂ ਕੁਐਸਚਨ ਨਾਲ ਲੱਗ ਸੀਗਾ, ਜਿੱਦਾਂ ਤੁਹਾਨੂੰ ਪਤਾ ਹੈ ਅੱਜ ਤੋਂ 2 ਹਫ਼ਤੇ ਪਹਿਲਾਂ 2 ਭਰਾਵਾਂ ਦੇ ਕਰੰਟ ਲੱਗ ਕੇ ਡੈਥ ਹੋ ਗਈ ਸੀ, ਉਹਨਾਂ ਦੀ ਖੱਤਿਆਂ ਦੇ ਵਿੱਚ ਖਾਦ ਪਾ ਰਹੇ ਸੀ। ਤਾਂ ਇਹ ਮਤਲਬ ਜਿਹੜਾ ਪਾਵਰਕੌਮ ਦੀ ਗਲਤੀ ਨਾਲ ਸੀ, ਪਿੰਡ ਵਾਲੇ ਕਹਿ ਰਹੇ ਕਿ ਅਸੀਂ ਮਤਲਬ ਉੱਥੇ ਕੰਪਲੇਂਟ ਵੀ ਕੀਤੀ, ਤਾਰਾਂ ਡਿੱਗੀਆਂ ਤੇ ਇਹਨਾਂ ਦੇ ਬਾਰੇ ਤਾਂ ਜਿਹੜਾ ਕਿਸਾਨ ਯੂਨੀਅਨ ਦੇ ਬੰਦੇ ਜਿਹੜੇ ਪ੍ਰਧਾਨ ਤੇ ਰਾਜੇਵਾਲ ਹੋਣੀ, ਗਰਾਹਾਂ ਹੋਣੀ ਸਾਰੇ, ਇਹਨਾਂ ਨੂੰ ਮਤਲਬ ਪਾਵਰਕੌਮ ਦੇ ਖਿਲਾਫ ਕੇਸ ਨਹੀਂ ਕਰਨਾ ਜਿਹੜਾ ਹਾਈ ਕੋਰਟ ਦੇ ਵਿੱਚ ਆ ਕੇ ਉਹ ਕਹਾਵਾਂ ਦੀ ਮਤਲਬ ਜਾਨ ਚਲ ਗਈ। ਹਾਈ ਕੋਰਟ ਦੀ ਕੀ ਜ਼ਰੂਰਤ ਹੈ ਸਰ? ਹਾਈ ਕੋਰਟ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਹਰੇਕ ਕੇਸ ਸਿੱਧਾ ਹਾਈ ਕੋਰਟ ਨਹੀਂ ਲੱਗਦਾ ਹੁੰਦਾ।
ਤੁਹਾਡੇ ਕੋਲ ਜਿਹੜੀ ਨੇੜਲੀ ਕੋਰਟ ਆ ਉਹ ਕਾਹਦੇ ਵਾਸਤੇ ਆ, ਜਿਹੜੀ ਸੀਜੀਐਮ ਕੋਰਟ ਹੁੰਦੀ ਹੈ ਉੱਥੇ ਜਾ ਕੇ ਵੀ। ਹਾਂਜੀ, ਕਹਿੰਦੇ ਵੀ ਕਿਸਾਨ ਯੂਨੀਅਨਾਂ ਨੇ ਉਹਨਾਂ ਨੇ ਕਿਉਂ ਉਹਨਾਂ ਮੁੰਡਿਆਂ ਦੀ ਮਦਦ ਕਿਉਂ ਨਹੀਂ ਕੀਤੀ ਜਿਹੜੇ ਕਰੰਟ ਲੱਗ ਕੇ ਵਿਚਾਰੇ ਜੋ। ਇਹ ਤਾਂ ਸਰ ਉਹੀ ਜਵਾਬ ਦੇ ਸਕਦੇ ਨੇ, ਇਹਨਾਂ ਬਾਰੇ ਮੈਂ ਨਹੀਂ ਕਹਾਂਗਾ। ਪਰ ਜੇ ਨਹੀਂ ਵੀ ਕੋਈ ਤੁਰਦਾ ਤਾਂ ਚਲੋ ਜਿਹੜੀ ਫੈਮਿਲੀ ਹੈ ਜਾਂ ਜਿਹੜੀ ਉੱਥੇ ਮਤਲਬ ਕੋਈ ਉਹਨਾਂ ਦੇ ਰਿਲੇਟਿਵ ਹੈ ਜਾਂ ਕੋਈ ਪੰਚਾਇਤ ਆ, ਉਹ ਮੁਕੱਦਮਾ ਕਰ ਸਕਦੇ ਆ। ਪਾਵਰਕਾਮ ਤੇ ਇਹਦੇ ਤਾਂ ਕੋਈ ਹੈ ਹੀ ਨਹੀਂ ਹੈ, ਕਲੇਮ ਕੋਈ ਵੀ ਕਰ ਸਕਦਾ, ਇਹਦੇ ਚ ਕੋਈ ਨਹੀਂ ਹੈ। ਹਰਜਾਨੇ ਦਾ ਕਲੇਮ ਕੋਈ ਵੀ ਕਰ ਸਕਦਾ, ਉਹਦੇ ਵਾਸਤੇ ਜਥੇਬੰਦੀਆਂ ਦਾ ਨਿੱਤਰਨਾ ਜ਼ਰੂਰੀ ਨਹੀਂ ਹੈ। ਇਹ ਅਵੇਅਰਨੈਸ ਦੀ ਗੱਲ ਹੈ। ਸਾਨੂੰ ਚਾਹੀਦਾ ਕਿ ਸਾਡੇ ਉਪਭੋਗਤਾ ਦੇ ਤੌਰ ਤੇ ਕੀ ਅਧਿਕਾਰ ਨੇ, ਨਾਗਰਿਕ ਦੇ ਤੌਰ ਤੇ ਸਾਡੇ ਕੀ ਅਧਿਕਾਰ ਨੇ, ਇਹ ਤਾਂ ਕਲੇਮ ਕਰਨਾ ਚਾਹੀਦਾ। ਪਰ ਉਹਦੇ ਚ ਕੀ ਹੈ ਕਿ ਇਹ ਨਿਕਲ ਜਾਂਦੇ, ਇਹਨਾਂ ਕੋਲ ਕੁੰਡੀਆਂ ਬਥੇਰੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੀ ਹੈ, ਕੁੰਡੀਆਂ ਬਥੇਰੀਆਂ ਹੁੰਦੀਆਂ। ਮੈਂ ਹੁਣ ਰਾਤੀ ਇੱਥੇ ਵਾਲੀਬਾਲ ਖੇਡ ਕੇ ਆ ਰਿਹਾ ਸੀਗਾ ਤੇ ਸਾਡੇ ਇੱਥੇ ਮੋੜ ਤੇ ਮਤਲਬ ਟੁੱਟੀ ਪਈ ਸੀ ਤਾਰ, ਤੇ ਉਸ ਤੋਂ ਪਹਿਲਾਂ ਮੇਰਾ ਭਰਾ ਲੰਘ ਕੇ ਆਇਆ, ਵਲੇਟੇ ਗਿਆ, ਬਸ ਮਸਾ ਉਹਨਾਂ ਨੇ ਮੋਟਰਸਾਈਕਲ ਪਰੇ ਚਲਾ ਕੇ ਮਾਰਿਆ, ਨਹੀਂ ਤਾਂ ਗਏ ਸੀਗੇ ਉਹ। ਇੱਥੇ ਕੁਝ ਵੀ ਹੋ ਸਕਦਾ ਹੈ ਜੀ, ਕੁਝ ਵੀ ਹੋ ਸਕਦਾ। ਪਾਵਰਕਾਮ ਦਾ ਤਾਂ ਸਰਿਆ ਪਿਆ ਇੱਥੇ ਮਤਲਬ ਕਿ ਤਾਰ ਟੁੱਟ ਜਾਵੇ, ਅਗਲੇ ਦਿਨ ਆਉਂਦੇ ਨੇ, ਉਹ ਕਹਿਣਗੇ ਸਾਰੇ ਪਿੰਡ ਦੀ ਲਾਈਟ ਬੰਦ ਕਰ ਦਿਓ, ਸਵੇਰੇ ਆ ਕੇ ਚੱਕ ਲਵਾਂਗੇ। ਇੱਥੇ ਤਾਂ ਬਸ ਮੇਰੇ ਮੂੰਹ ਨਾ ਸ਼ਬਦ ਕਢਾਓ, ਇੱਥੇ ਤਾਂ ਬਸ ਰੱਬ ਹੀ ਰੱਖ ਹੈ ਜੀ ਸਾਡਾ। ਰੁੱਖ ਦੇ ਨਾਲ ਤਾਰ ਲੱਗੀ ਜਾਊ, ਚਿੰਗਾੜੇ ਕੱਢੀ ਜਾਊ, ਜਿੰਨਾ ਮਰਜ਼ੀ ਇਹਨਾਂ ਨੂੰ ਕਹਿ ਦਿਓ। ਇਹਨਾਂ ਕੋਲ ਮੁਲਾਜ਼ਮ ਹੀ ਹੈ ਨਹੀਂ ਗਾ, ਇਹਨਾਂ ਨੇ ਮੁੰਡੇ ਠੇਕੇ ਤੇ ਰੱਖੇ ਜਿੰਨਾ ਕੋ ਕੰਮ ਕਰ ਸਕਦੇ ਆ, ਉਹ ਕਰੀ ਜਾਂਦੇ ਆ। ਜੀ ਜੀ ਬਿਲਕੁਲ। ਤੇ ਸ਼ੁਕਰੀਆ ਇਹਨਾਂ ਸਾਰਿਆਂ ਦੇ ਲਈ। ਤੇ ਮਿੰਟੂ ਜੀ ਮੈਨੂੰ ਪਤਾ ਸਮਾਂ ਆਪਾਂ ਅੱਜ ਕਾਫੀ ਜ਼ਿਆਦਾ ਲੈ ਗਏ ਹਾਂ, ਥੈਂਕ ਯੂ ਤੁਸੀਂ ਸਮਾਂ ਜਿਹੜਾ ਇਸ ਚੀਜ਼ ਦੇ ਲਈ ਦਿੱਤਾ, ਕਿਉਂਕਿ ਇਲੈਕਸ਼ਨ ਨੂੰ ਰਹਿ ਗਿਆ ਥੋੜੇ ਜਿਹੇ ਦਿਨ ਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਸੀ, ਤੁਸੀਂ ਉਹ ਜਵਾਬ ਦਿੱਤੇ ਆ। ਮਿੰਟੂ ਜੀ ਮੈਂ ਪੁੱਛਣਾ ਚਾਹੁੰਦਾ, ਅਪਡੇਟ ਲੈਣਾ ਚਾਹੁੰਦਾ ਦੀਪ ਸਿੱਧੂ ਦੇ ਜਿਹੜੇ ਹਾਦਸੇ ਦੇ ਬਾਬਤ, ਉਸ ਜਿਹੜੀ ਉਸਦੇ ਨਾਲ ਉਸਦੀ ਫਰੈਂਡ ਸੀਗੀ ਉਸ ਦੇ ਵੱਲੋਂ ਕੋਈ ਬਿਆਨ, ਜਾਂ ਉਸ ਜਿਹੜਾ ਆ ਡਰਾਈਵਰ ਜਿਹਨੂੰ ਫੜਿਆ ਸੀ, ਹਿਰਾਸਤ ਚ ਲਿਆ ਸੀ, ਉਸ ਦੇ ਵੱਲੋਂ ਬਿਆਨ? ਨਹੀਂ, ਉਹਦੀ ਜ਼ਮਾਨਤ ਹੋ ਗਈ ਜੀ, ਉਹਦੀ ਜ਼ਮਾਨਤ ਦੇ ਦਿੱਤੀ ਸੀ ਕੋਰਟ ਨੇ ਡਰਾਈਵਰ ਨੂੰ। ਉਹ ਤਾਂ ਸਵੇਰ ਦੀ ਗੱਲ ਹੈ ਮੇਰੇ ਖਿਆਲ ਦੇ ਨਾਲ, ਦੁਪਹਿਰ ਦੀ। ਤੇ ਕੁੜੀ ਦਾ ਜਿੰਨੀ ਜੀ ਮੈਂ ਨੇ ਕੋਈ ਸਟੇਟਮੈਂਟ ਦੇਖੀ, ਪਰ ਉਹ ਡਰਾਈਵਰ ਦੀ ਜ਼ਮਾਨਤ ਜਿਹੜੀ ਆ ਹੋ ਗਈ ਸੀ, ਕੋਰਟ ਨੇ ਉਹਨੂੰ ਬੇਲ ਗ੍ਰਾਂਟ ਕਰ ਦਿੱਤੀ ਸੀ ਜੀ। ਆਈ ਥਿੰਕ ਟੋਲ ਪਲਾਜ਼ੇ ਵਾਲੀ ਵੀ ਇੱਕ ਫੋਟੋ ਹੁਣ ਆ ਰਹੀ ਆ, ਵੀ ਉਸ ਤੋਂ ਪਹਿਲਾਂ ਵਾਲੇ ਕਿਸੇ ਟੋਲ ਪਲਾਜ਼ੇ ਦੇ ਉੱਤੇ ਉਹਦਾ CCTV ਕੈਮਰੇ ਦੀ ਫੋਟੋ ਆ ਰਹੀ ਆ, ਜਿਸ ਦੇ ਵਿੱਚ ਹੁਣ ਜ਼ੂਮ ਕਰ ਕਰਕੇ ਦੇਖ ਰਹੇ ਆ ਲੋਕ, ਹਰ ਇੱਕ ਆਪਣੇ ਪੱਖ ਦੇ ਉੱਤੇ ਜਿਹੜੀ ਉਹ ਗੱਲ ਕਰ ਰਿਹਾ ਵੀ ਹੈਗਾ ਆ ਵਿੱਚ, ਨਹੀਂ ਹੈਗਾ ਆ, ਕਿੱਦਾਂ ਆ। ਖਾਕੀ ਕਹਿੰਦੇ ਸੀ ਪਹਿਲਾਂ ਉਹਨੇ ਫਿੱਕੇ ਰੰਗ ਦੀ ਪੈਂਟ ਪਾਈ ਸੀ, ਜਿਹੜੀ ਲਾਸ਼ ਦਿਖਾਈ ਉਹਦੇ ਵਿੱਚ ਨੀਲੇ ਰੰਗ ਦੀ ਸੀਗੀ। ਸੋ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਲੋਕ ਸਰ ਆਪਾਂ ਦੇਖੋ, ਗੱਲ ਇਹ ਹੈ ਕਿ ਆਪਾਂ ਆਪਦੇ ਪੱਧਰ ਤੇ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਕਰ ਸਕਦੇ। ਅੱਜ ਕੱਲ ਫੋਟੋ ਐਡਿਟ ਕਰਨ ਵਾਲੇ ਵੀ ਕਰ ਦਿੰਦੇ ਨੇ, ਅੱਜ ਕੱਲ ਬਥੇਰਾ ਕੁਝ ਹੋ ਜਾਂਦਾ ਹੈ। ਸੋ ਮੈਂ ਤਾਂ ਹੀ ਕਹਿੰਦਾ ਕਿ ਤੱਥਾਂ ਦੀ ਉਡੀਕ ਕਰੋ। ਜਿਸ ਤਰ੍ਹਾਂ ਵੀ ਇਹ ਸੰਵੇਦਨਸ਼ੀਲ ਮਸਲਾ ਹੈ, ਸੋਸ਼ਲ ਮੀਡੀਆ ਤੇ ਕੀ ਕੋ ਮਰਿਆ ਉਹਦੇ ਨਾਲ ਜੇ ਚੱਲੋਗੇ ਤਾਂ ਫਿਰ ਔਖਾ ਹੋ ਜਾਂਦਾ, ਅਗਲੇ ਮੋੜ ਤੇ ਜਾ ਕੇ ਫਿਰ ਮੋੜ ਕੱਟਣਾ ਬਹੁਤ ਔਖਾ ਹੋ ਜਾਂਦਾ। ਜੀ ਜੀ, ਚਲੋ ਇੰਤਜ਼ਾਰ ਚ ਆ ਵੀ ਜੋ ਕੁਝ ਵੀ ਇਸ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਉਹ ਸਾਹਮਣੇ। ਹਾਂਜੀ, ਡਰਾਈਵਰ ਅਰੈਸਟ ਹੋਇਆ ਸੀ। ਡਰਾਈਵਰ ਨੂੰ 304A ਦੇ ਵਿੱਚ ਯਾਨੀ ਐਕਸੀਡੈਂਟਲ ਕੇਸ ਦੇ ਵਿੱਚ ਬੇਲ ਉਹਨਾਂ ਨੇ ਦੇ ਦਿੱਤੀ ਹੈ। ਡਰਾਈਵਰ ਪਹਿਲਾਂ ਤੇ ਮੰਨਿਆ ਸੀਗਾ ਕਿ ਮੈਂ ਬ੍ਰੇਕ ਮਾਰੀ ਆ ਲਾਪਰਵਾਹੀ ਦੇ ਨਾਲ, ਬਟ ਇਹ ਜ਼ਰੂਰ ਹੈ ਕਿ ਬਾਅਦ ਦੇ ਵਿੱਚ ਕਹਿੰਦੇ ਆ, ਕਿਉਂਕਿ ਮੈਂ ਹੁਣ ਤੱਕ ਮੈਂ ਸਪਸ਼ਟ ਕਰ ਦਿੰਦਾ, ਮੈਂ ਸੈਂਸਿਟਿਵ ਮਾਮਲੇ 'ਚ ਹਮੇਸ਼ਾ ਸਪਸ਼ਟਤਾ ਦੇ ਨਾਲ ਚੱਲਦਾ ਕਿ ਜਦੋਂ ਕੋਰਟ ਦੇ ਵਿੱਚ ਗਏ, ਕੋਰਟ ਨੂੰ ਪੇਸ਼ ਕੀਤਾ ਗਿਆ, ਤਦ ਉਹਦੇ ਡਿਫੈਂਸ ਦੇ ਵਕੀਲ ਨੇ ਕਿਹਾ ਕਿ ਨਹੀਂ, ਲਾਪਰਵਾਹੀ ਸਾਡੇ ਬੰਦੇ ਦੀ ਨਹੀਂ, ਲਾਪਰਵਾਹੀ ਪਿਛਲੇ ਬੰਦੇ ਦੀ ਸੀ, ਉਹਨੇ ਗੱਡੀ ਆ ਕੇ ਮਾਰੀ। ਜੀ ਜੀ, ਚਲੋ ਦੇਖੋ ਹੁਣ ਕੀ ਨਤਾੜਾ, ਕੀ ਇਸ ਦਾ ਜਿਹੜਾ ਇਹ ਨਿਬੜਦਾ, ਕੀ ਸੱਚ ਸਾਹਮਣੇ ਆਉਂਦਾ ਆ, ਕੀ ਕੁਛ ਪਤਾ ਲੱਗਦਾ ਆ। ਤੇ ਆਈ ਥਿੰਕ ਉਸ ਕੁੜੀ ਦੇ ਉੱਤੇ ਸਭ ਦੀ ਨਜ਼ਰ ਹੋਊਗੀ ਵੀ, ਕਿਉਂਕਿ ਜੇ ਉਹ ਗੱਡੀ ਦੇ ਵਿੱਚ ਸੀਗੀ ਵੀ ਉਹ ਕੀ ਦੱਸਦੀ ਆ, ਕਿਵੇਂ ਆ, ਉਸ ਦੇ ਉੱਤੇ ਸਭ ਨੂੰ ਸ਼ਾਇਦ ਉੱਥੋਂ ਜ਼ਿਆਦਾ ਕੁਛ ਜਿਹੜਾ ਉਹ ਪਤਾ ਲੱਗ ਸਕੇ। ਤੇ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ, ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ, ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਵਾਰ। ਤੇ ਸਮਾਂ ਜਿਹੜਾ ਅੱਜ ਦਾ ਆਪਾਂ ਜ਼ਿਆਦਾ ਇਸ ਲਈ ਲੈ ਗਏ ਕਿਉਂਕਿ ਇਲੈਕਸ਼ਨਾਂ ਨੂੰ ਰਹਿ ਗਏ ਆ ਜੀ 2 ਦਿਨ, ਤੇ ਤੁਹਾਡੇ ਬਹੁਤ ਸਾਰੇ ਸਵਾਲ ਸੀ, ਤੁਸੀਂ ਕਾਲਾਂ ਜਿਹੜੀਆਂ ਕੀਤੀਆਂ, ਉਸ ਦੇ ਲਈ ਆਪਾਂ ਤੁਹਾਡਾ ਜਿਹੜਾ ਉਹ ਧੰਨਵਾਦ ਕਰਦੇ ਹਾਂ। ਪਰ ਇਸੇ ਕਿਉਂਕਿ ਸਮਾਂ ਆਪਾਂ ਜਿਸ ਦੇ ਵਿੱਚ ਜ਼ਿਆਦਾ ਲੈ ਗਏ, ਇਸ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਉਹ ਨਹੀਂ ਜਿਹੜਾ ਉਹ ਹੋਵੇਗਾ। ਪਰ ਸ਼ਾਮ ਨੂੰ ਜਿਹੜਾ ਆ ਉਹ ਪ੍ਰੋਗਰਾਮ 5:40 ਦੇ ਉੱਤੇ, ਜਿਸ ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ ਖਬਰਾਂ ਆ
ਕੈਲੀਫੋਰਨੀਆ ਦੇ ਜਿਹੜੀਆਂ ਖਬਰਾਂ ਆ ਉਹ ਤੁਹਾਨੂੰ ਜਿਹੜੀਆਂ ਆਪਾਂ ਜ਼ਰੂਰ ਸਾਂਝੀਆਂ ਜਿਹੜੀਆਂ ਉਹ ਕਰਾਂਗੇ। ਅਤੇ ਹੁਣ ਆਪਾਂ ਜਿਹੜੀ ਜੀ ਲੈਂਦੇ ਹਾਂ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। Thank you.